ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਖੁਰਦ। ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 21 ਮਾਰਚ 2025 8 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਸਿਮਰਪ੍ਰੀਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ TV 84 ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦੀ ਉਦਮ ਦੀ ਸ਼ਲਾਘਾ ਕੀਤੀ ਹੈ ਕਿ ਉਹ ਕਿਸ ਤਰ੍ਹਾਂ ਐਵਰੀ ਡੇ ਜਿਹੜੇ ਇੰਟਰਨੈਸ਼ਨਲ ਜਿਹੜੇ ਇਸ਼ੂ ਹੁੰਦੇ ਨੇ ਉਹਨਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਨੇ, ਉਹਨਾਂ ਦੀ ਜਾਣਕਾਰੀ ਦਿੰਦੇ ਨੇ, ਸਾਡੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਹੈ। ਸੋ TV 84 ਲਈ ਅਤੇ ਡਾਕਟਰ ਸਾਹਿਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ। ਸੋ ਆਪਣੇ ਵਿਊਅਰਸ ਨੂੰ ਅਪੀਲ ਵੀ ਕਰਦੇ ਨੇ ਕਿ ਉਹ ਵੱਧ ਤੋਂ ਵੱਧ TV 84 ਦੀ ਸਪੋਰਟ ਕਰਨ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿਮਰਪ੍ਰੀਤ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ ਅਮਰੀਕਾ ਦੀਆਂ 18 ਏਜੰਸੀਆਂ ਦੀ ਇੰਚਾਰਜ ਡਾਇਰੈਕਟਰ ਤੁਲਸੀ ਗੈਬਰਡ ਭਾਰਤ ਦੇ ਦੌਰੇ ਤੇ ਗਈ ਔਰ ਭਾਰਤ ਸਰਕਾਰ ਵੱਲੋਂ ਉਸ ਤੋਂ ਖਾਲਿਸਤਾਨੀ ਐਕਟਿਵਿਸਟ ਅਤੇ 6 ਫॉर ਜਸਟਿਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਔਰ ਉਸਨੇ ਆਪਣਾ ਜਿਹੜਾ ਭਾਸ਼ਣ ਸੀ ਉਹ ਵੀ ਜੈ ਸ਼੍ਰੀ ਕ੍ਰਿਸ਼ਨਾ ਦੇ ਨਾਲ ਸ਼ੁਰੂ ਕੀਤਾ ਔਰ ਵੈਬ ਸਟੋਰੀਜ਼ ਵਿੱਚ ਛਾਪੇ ਇੱਕ ਆਰਟੀਕਲ ਵਿੱਚ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਅਮਰੀਕਾ ਭਾਰਤ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨੂੰ ਵਪਾਰਿਕ ਸੌਦੇਬਾਜ਼ੀ ਵਿੱਚ ਚਿਪ ਵਜੋਂ ਵਰਤ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜੀ। ਉਹਨਾਂ ਵੱਲੋਂ ਸਾਡੇ ਪ੍ਰਤੀ ਕਹੇ ਗਏ ਲਫ਼ਜ਼ਾਂ ਲਈ ਵੀ ਅਸੀਂ ਸ਼ੁਕਰਗੁਜ਼ਾਰ ਹਾਂ। ਅਸੀਂ ਤਾਂ ਇੱਕ ਪਹਿਰੇਦਾਰ ਵਾਂਗ ਜਾਗਤੇ ਰਹੋ ਹੋਕਾ ਹੀ ਦੇਣ ਦਾ ਸਾਡਾ ਕੰਮ ਹੈ। ਬਿਲਕੁਲ। ਤੇ ਇਹ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਇਸ ਪ੍ਰੋਗਰਾਮ ਰਾਹੀਂ ਲੱਖਾਂ ਲੋਕ ਜਿਹੜੇ ਨੇ ਉਹ ਜਾਣਕਾਰੀ ਲੈਂਦੇ ਨੇ ਗੁਰੂ ਦੀ ਰਹਿਮਤ ਨਾਲ। ਪਿਛਲੇ ਆਲਮੋਸਟ 12-13 ਸਾਲਾਂ 'ਚ ਇਸ ਵੇਲੇ ਗਲੋਬਲ ਵਿਊਅਰਸ਼ਿਪ ਹੈ। ਇਸ ਲਈ ਇਹ ਸਾਡੀ ਅਖੀਰਲੇ ਜਦੋਂ ਤੱਕ ਅਸੀਂ ਸਟੂਡੀਓ 'ਚ ਐਂਟਰ ਕਰਦੇ ਹਾਂ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਜੋ ਲੇਟੈਸਟ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਉੱਤੇ ਸਾਡੀ ਟਿੱਪਣੀ ਹੋਏ ਔਰ ਜਿਹੜੇ ਸਿੱਖ ਨੁਕਤਾ ਨਿਗਾਹ ਹੈ ਉਹ ਕਿਵੇਂ ਉਸ ਸਾਰੇ 'ਚੋਂ ਜਿਹੜਾ ਸਾਡਾ ਨਿਸ਼ਾਨਾ ਕੌਮੀ ਘਰ ਖਾਲਿਸਤਾਨ ਦਾ ਜਾਂ ਪੰਥ ਦੀ ਚੜ੍ਹਦੀ ਕਲਾ ਦਾ ਉਹ ਕਿਵੇਂ ਨਿਕਲ ਸਕਦਾ ਹੈ ਉਸ ਦੇ ਲਈ ਅਸੀਂ ਸਤਤ ਜਿਹੜਾ ਹੈ ਉਹ 17-18 ਘੰਟੇ ਇਸ ਦੇ ਉੱਤੇ ਹੀ ਸਾਡਾ ਧਿਆਨ ਫੋਕਸ ਹੁੰਦਾ ਹੈ ਔਰ ਜੋ ਜਾਣਕਾਰੀ ਅਸੀਂ ਦਿੰਦੇ ਹਾਂ ਉਸ ਦੇ ਵਿੱਚ ਬਹੁਤ ਵੱਡਾ ਹੁਣ ਯੋਗਦਾਨ ਸਾਡੇ ਉਹਨਾਂ ਵਿਊਅਰਸ ਦਾ ਵੀ ਹੈ। ਕੁਛ ਉਹ ਵੀਰ ਵੀ ਸਰ ਸੁਖਜਿੰਦਰ ਸਿੰਘ ਬਾਜਵਾ ਵਰਗੇ ਜਿਹੜੇ ਚੁੱਪ ਰਹਿ ਕੇ ਸੇਵਾ ਕਰਦੇ ਨੇ, ਸਾਨੂੰ ਜਾਣਕਾਰੀ ਪਹੁੰਚਾਉਂਦੇ ਨੇ ਔਰ ਬਹੁਤ ਸਾਰੇ ਵੀਰ ਉਹ ਭੈਣਾਂ ਵੀ
ਜਿਨ੍ਹਾਂ ਨੂੰ ਲੱਗਦਾ ਵੀ ਕੋਈ ਉਹਨਾਂ ਨੇ ਕਿਸੇ ਮੁਲਕ ਦੇ ਜਿਹੜੀ ਹੈ ਪਬਲੀਕੇਸ਼ਨ ਦੇ ਵਿੱਚ ਕੋਈ ਆਰਟੀਕਲ ਦੇਖਿਆ, ਕਿਸੇ ਨੇ ਨਿਊਜ਼ੀਲੈਂਡ ਦੇਖਿਆ, ਕਿਸੇ ਨੇ ਆਸਟ੍ਰੇਲੀਆ ਦੇਖਿਆ, ਬਿਲਕੁਲ ਉਹ ਸਾਡੇ ਤੱਕ ਪਹੁੰਚਾ ਦਿੰਦੇ ਨੇ। ਨਹੀਂ ਤਾਂ ਬਿਨਾਂ ਕਿਸੇ ਲੰਬੀ ਚੌੜੀ ਰਿਸਰਚ ਟੀਮ, ਲੰਬੀ ਚੌੜੀ ਕੀ ਇਹ ਸਿੰਗਲ ਹੈਂਡਡਲੀ ਬਹੁਤ ਸਾਰੀਆਂ ਚੀਜ਼ਾਂ ਹੈਂਡਲ ਕਰਨੀਆਂ ਹੁੰਦੀਆਂ ਨੇ, ਪਰ ਕਿਉਂਕਿ ਸਾਡੇ ਵਿਊਅਰ ਹੀ ਸਾਡੀਆਂ ਬਾਹਾਂ ਨੇ, ਇਸ ਲਈ ਅਸੀਂ ਜਿਹੜਾ ਉਹਨਾਂ ਸਭ ਦਾ ਰਾਦਰ ਸ਼ੁਕਰਗੁਜ਼ਾਰੀ ਵੀ ਹੈ ਔਰ ਮਸ਼ਕੂਰ ਵੀ ਹੈ ਉਹਨਾਂ ਦੇ, ਅਸੀਂ ਧੰਨਵਾਦੀ ਵੀ ਹੈ ਕਿ ਉਹ ਉਹਨਾਂ ਦੇ ਯਤਨਾਂ ਸਦਕਾ ਜਿਹੜਾ ਹੈ ਇਹ ਅਸੀਂ ਕੁਝ ਕਰ ਪਾ ਰਹੇ ਹਾਂ। ਬਿਲਕੁਲ ਇਸ ਤੋਂ ਪਹਿਲਾਂ ਕਿ ਅਸੀਂ ਤੁਲਸੀ ਗੈਬਰਟ ਦੀ ਭਾਰਤ ਯਾਤਰਾ ਔਰ ਉਸ ਬਾਰੇ ਇੰਟਰਨੈਸ਼ਨਲ ਮੀਡੀਆ 'ਚ ਜਾਂ ਖਾਸ ਤੌਰ 'ਤੇ ਅੱਜ ਜਿਵੇਂ ਵੈਬ ਸਟੋਰੀਜ਼ ਦੇ ਵਿੱਚ ਨਿਆਨਿਮਾ ਵਾਸੂ ਨੇ ਆਪਣਾ ਉਸ ਦੇ ਉੱਤੇ ਤਬਸਰਾ ਦਿੱਤਾ, ਉਸ ਦੀ ਗੱਲ ਕਰੀਏ। ਅਸੀਂ ਇਹ ਦੱਸ ਦਈਏ ਕਿ ਸਿਵਿਕ ਸੈਂਟਰ ਲਾਸ ਏਂਜਲਸ 'ਚ ਆਉਂਦੇ ਐਤਵਾਰ 23 ਮਾਰਚ, ਕਿਉਂਕਿ ਇਸ ਵੀਕ ਦਾ ਸਾਡਾ ਅਖੀਰਲਾ ਪ੍ਰੋਗਰਾਮ ਹੈ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਬਹੁਤ ਸਾਰੇ ਵੀਰ ਭੈਣਾਂ ਹੋਰ ਸੂਬਿਆਂ 'ਚੋਂ ਵੀ, ਗੁਆਂਢੀ ਮੁਲਕ 'ਚੋਂ ਵੀ, ਜਿਵੇਂ ਕੈਨੇਡਾ 'ਚੋਂ ਭਾਈ ਸੰਤੋਖ ਸਿੰਘ ਪਾਊ, ਭਾਈ ਸੁਖਦੇਵ ਸਿੰਘ ਗਿੱਲ, ਇਹ ਸਾਰੇ ਵੀ ਟੋਰਾਂਟੋ ਪਹੁੰਚੇ ਹੋਏ ਨੇ ਔਰ ਪੂਰਾ ਉਤਸ਼ਾਹ ਹੈ। ਸਿਵਿਕ ਸੈਂਟਰ ਆਪਣੇ ਆਪ ਦੇ ਵਿੱਚ ਇੱਕ ਪ੍ਰੈਸਟੀਜੀਅਸ ਥਾਂ ਹੁੰਦੀ ਹੈ ਜਿੱਥੇ ਵੋਟਾਂ ਪੈਣੀਆਂ ਨੇ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਜਿਹੜਾ ਹੈ ਉਹ ਵੀਰ ਭੈਣਾਂ ਜਿਹੜੇ ਉਸ ਖਿੱਤੇ ਦੇ ਵਿੱਚ ਨੇ, LA, ਬੇਕਰਸਫੀਲਡ, ਬੇ ਏਰੀਏ ਤੱਕ, ਉਹ ਜ਼ਰੂਰ ਜਿਹੜਾ ਹੈ ਇਸ ਦੇ ਵਿੱਚ ਸ਼ਮੂਲੀਅਤ ਕਰਨ। ਸਾਡੀ ਵੀ ਇਹ ਕੋਸ਼ਿਸ਼ ਹੋਏਗੀ ਕਿ ਜਿਹੜੀ ਉੱਥੋਂ ਦੀ ਕਵਰੇਜ ਹੈ ਉਸ ਦਾ ਲਿੰਕ ਸਾਨੂੰ ਜੇ ਪ੍ਰੋਪਰਲੀ ਮਿਲਦਾ ਹੈ ਤੇ ਅਸੀਂ TV 84 ਦੇ ਵਿਊਅਰਸ ਤੱਕ ਵੀ ਉਸ ਸਾਰੇ ਪ੍ਰੋਗਰਾਮ ਨੂੰ ਪਹੁੰਚਾਵਾਂਗੇ। ਦੇਖੋ ਅਸੀਂ 2 ਪ੍ਰੋਗਰਾਮ ਬੜੀ ਡੀਟੇਲ ਦੇ ਵਿੱਚ ਕੀਤੇ ਜਿਹੜੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਮਿਸਟਰ ਕ੍ਰਿਸਟੋਫਰ ਉਸ ਨਾਲ ਸੰਬੰਧਿਤ ਸੀ, ਕਿਉਂਕਿ ਰਾਇਸੀਨਾ ਡਾਇਲੌਗ ਜਿਹਦੇ 'ਚ 20 ਤੋਂ ਜ਼ਿਆਦਾ ਮੁਲਕਾਂ ਦੇ ਹੈਡ ਆਫ ਦਾ ਸਟੇਟਸ ਜਾਂ ਫੋਰਨ ਮਿਨਿਸਟਰਸ ਜਾਂ ਹਾਈਲੀ ਪਲੇਸਡ ਆਫੀਸ਼ੀਅਲਸ ਆਏ। ਉਹਨਾਂ ਨੇ ਕੀਨੋਟ ਸਪੀਕਰ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਸੀ ਮਿਸਟਰ ਕ੍ਰਿਸਟੋਫਰ। ਸੋ ਉਹਨਾਂ ਦੇ ਨਾਲ ਜੁਆਇੰਟ ਪ੍ਰੈਸ ਕਾਨਫਰੰਸ 'ਚ ਵੀ ਮੋਦੀ ਨੇ ਖਾਲਿਸਤਾਨ ਦੇ ਮੁੱਦੇ ਨੂੰ ਔਰ ਖਾਲਿਸਤਾਨ ਰੈਫਰੈਂਡਮ ਜਿਹੜਾ ਨਿਊਜ਼ੀਲੈਂਡ 'ਚ ਹੋਇਆ ਉਸ ਨੂੰ ਆਧਾਰ ਬਣਾਇਆ। ਔਰ ਫਿਰ 2 ਜਿਹੜੀਆਂ ਪ੍ਰੋਮੀਨੈਂਟ ਅਦਰਵਾਈਜ਼ ਪ੍ਰੋਫੈਸ਼ਨਲ ਔਰ ਇੰਟਰਨੈਸ਼ਨਲ ਪੋਲਿਟਿਕਸ ਨੂੰ ਸਮਝਣ ਵਾਲੀਆਂ ਜਰਨਲਿਸਟ ਨੇ ਔਰ ਇੰਡੀਪੈਂਡੈਂਟ ਆਪਣਾ ਇੱਕ ਉਹਨਾਂ 'ਚੋਂ ਸੁਹਾਸਨੀ ਹੈਦਰ ਜਿਹੜੀ ਫੋਰਨ ਅਫੇਅਰਸ ਦਾ ਹਿੰਦੂ ਦਾ ਹੈਡ ਕਰਦੀ ਹੈ, ਤੇ ਦੂਸਰੀ ਪਲਕੀ ਸ਼ਰਮਾ ਜਿਹੜੀ ਕਿ ਪ੍ਰਮੁੱਖ ਫਸਟ ਪੋਸਟ ਜਿਸ ਤੇ ਮਿਲੀਅਨਸ ਦੇ ਵਿੱਚ ਵਿਊਅਰਸ ਨੇ, ਉਸ ਦੇ ਵਿੱਚ ਆਲਮੋਸਟ ਉਸ ਦਾ 1 ਘੰਟੇ ਦਾ ਰੋਜ਼ਾਨਾ ਨਿਊਜ਼ ਸ਼ੋਅ ਹੁੰਦਾ ਹੈ ਔਰ ਫੁੱਲ ਨਫ਼ਰਤ ਨਾਲ ਭਰੀਆਂ ਹੋਈਆਂ ਇਹਨਾਂ ਦੋਨੋਂ ਬੀਬੀਆਂ ਨੇ 3 ਸਵਾਲ ਹੀ ਦੋਨਾਂ ਨੇ ਐਜ਼ ਏ ਫਾਲੋ ਅਪ ਕ੍ਰਿਸਟੋਫਰ ਨੂੰ ਪੁੱਛੇ ਕਿ ਭਾਈ ਉੱਥੇ ਤੁਸੀਂ ਰੋਕੋਗੇ ਕਿ ਫਰਦਰ ਉੱਥੇ ਤੁਸੀਂ ਹੋਣ ਦਿਓਗੇ ਖਾਲਿਸਤਾਨ ਰੈਫਰੈਂਡਮ ਕਿ ਨਹੀਂ। ਇਸ ਬਾਰੇ ਜਿਹੜਾ ਹੈ ਉਸਨੇ ਫਰਮ ਸਟੈਂਡ ਲਿਆ। ਸੋ ਉਹਨਾਂ ਨੂੰ ਅਸੀਂ ਸੈਲੂਟ ਵੀ ਕੀਤਾ। ਪਰ ਬਹੁਤ ਸਾਰਿਆਂ ਨੂੰ ਇਹ ਕਿਉਂਕਿ ਅਸੀਂ ਅਮਰੀਕਾ 'ਚ ਬੈਠੇ ਹਾਂ, ਅਮਰੀਕਾ ਦੇ ਵਿੱਚ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਹੋਇਆ ਔਰ ਇਸ ਵੇਲੇ ਜਦੋਂ ਅਸੀਂ ਏਜੰਸੀਆਂ ਦੀ ਗੱਲ ਕਰਦੇ ਹਾਂ 18 ਵੱਡੀਆਂ ਏਜੰਸੀਆਂ ਜਿਨ੍ਹਾਂ 'ਚ ਖੁਫੀਆ ਮੁੱਖ ਤੌਰ 'ਤੇ ਨੇ, ਜਿਨ੍ਹਾਂ ਦਾ $70 ਬਿਲੀਅਨ ਦਾ ਬਜਟ ਹੈ, ਉਹਨਾਂ ਦੀ ਇੰਚਾਰਜ ਡਾਇਰੈਕਟਰ ਤੁਲਸੀ ਗੈਬਰਟ ਸਪਾਈ ਮਾਸਟਰਸ ਦੀ ਮੀਟਿੰਗ ਜਿਹੜੀ ਰਾਇਸੀਨਾ ਡਾਇਲੌਗ ਤੋਂ 1 ਦਿਨ ਪਹਿਲਾਂ ਸੀ, ਜਿਸ ਦੇ ਵਿੱਚ 5 ਹੀ ਫਾਈਵ ਆਈਜ਼ ਜਿਹੜੀਆਂ ਕੰਟਰੀਜ਼ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਦੇ ਸਪਾਈ ਚੀਫ ਸ਼ਾਮਲ ਸੀ। ਪਹਿਲੀ ਵਾਰ ਸੀ ਜਦੋਂ ਦਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਕਿ ਸੀਸਸ ਦਾ ਚੀਫ ਵੀ ਜਿਹੜਾ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ, ਕੈਨੇਡੀਅਨ ਸੀਕ੍ਰੇਟ ਇੰਟੈਲੀਜੈਂਸ ਸਰਵਿਸ, ਉਹਨੇ ਵੀ ਪਾਰਟਿਸਿਪੇਟ ਕੀਤਾ ਔਰ ਦੂਸਰੇ ਮੁਲਕਾਂ ਦੇ ਵੀ ਸੀ। ਔਰ ਤੁਲਸੀ ਗੈਬਰਟ ਕੱਲਾ ਉਹਦੇ 'ਚ ਸਪਾਈ ਮਾਸਟਰਸ ਦੀ ਮੀਟਿੰਗ 'ਚ ਨਹੀਂ ਗਈ। ਅਗਲੇ ਦਿਨ ਉਹਨੂੰ ਵੀ ਬਹੁਤਿਆਂ ਨੇ ਕਿਹਾ ਕਿ ਸਰਪ੍ਰਾਈਜ਼ਿੰਗਲੀ ਸ਼ੀ ਵਿਜ਼ਿਟਡ ਰਾਇਸੀਨਾ ਡਾਇਲੌਗ, ਜਿੱਥੇ ਉਹਨੇ ਐਡਰੈਸ ਕੀਤਾ ਜੈ ਸ਼੍ਰੀ ਕ੍ਰਿਸ਼ਨਾ ਦੇ ਨਾਲ ਔਰ ਉਸਨੇ ਆਪਣੀ ਸਾਂਝ ਭਾਰਤ ਦੇ ਨਾਲ ਔਰ ਦੋਨੋਂ ਮੁਲਕਾਂ ਦਾ ਕੀਤਾ। ਲੇਕਿਨ ਇਸ 'ਚ ਔਰ ਉਹਨੇ ਤੁਲਸੀ ਗੈਬਰਟ ਨੇ ਰਾਜਨਾਥ ਸਿੰਘ ਦੇ ਨਾਲ ਵੀ ਮੁਲਾਕਾਤ ਕੀਤੀ, ਡਿਫੈਂਸ ਮਿਨਿਸਟਰ ਨਾਲ। ਉਹਨੇ ਐਕਸਪਲਿਸਿਟਲੀ ਭਾਰਤ ਦੇ ਡਿਫੈਂਸ ਮਿਨਿਸਟਰ ਨੇ ਮੰਗ ਕੀਤੀ ਕਿ 6 ਫਾਰ ਜਸਟਿਸ ਤੇ ਪਾਬੰਦੀ ਲਾਈ ਜਾਏ, ਗੁਰਪਤਵੰਤ ਸਿੰਘ ਪੰਨੂ ਨੂੰ
ਕਿਵੇਂ ਉਹਨਾਂ ਨੇ 2018 ਤੋਂ ਦਹਿਸ਼ਤਗਰਦ ਬਣਾਇਆ ਹੋਇਆ ਇਸ ਦੀ ਗੱਲ ਕੀਤੀ ਔਰ ਹੋਰ ਵੀ ਅਮਰੀਕਾ 'ਚ ਐਂਟੀ ਇੰਡੀਆ ਐਕਟੀਵਿਟੀਜ਼ ਦਾ ਜ਼ਾਹਰ ਹੈ ਖਾਲਿਸਤਾਨ ਦੀ ਗੱਲ ਹੀ ਹੈ ਬਿਲਕੁਲ ਉਸ ਦੇ ਉੱਤੇ ਗੱਲ ਕੀਤੀ। ਇਹ ਵੀ ਬਿਲਕੁਲ ਠੀਕ ਹੈ ਕਿ ਇਸ ਸਾਰੇ ਦੇ ਉੱਤੇ ਤੁਲਸੀ ਗੈਬਰਡ ਨੇ ਕੋਈ ਵੀ ਐਸਾ ਬਿਆਨ ਨਹੀਂ ਦਿੱਤਾ ਜਾਂ ਐਸੀ ਕੋਈ ਸਟੇਟਮੈਂਟ ਨਹੀਂ ਦਿੱਤੀ ਜਿਸ ਤੋਂ ਇਹ ਲੱਗੇ ਕਿ ਅਮਰੀਕਾ ਜਿਹੜਾ ਹੈ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਦੀ ਨੀਤੀ ਭਾਰਤ ਪ੍ਰਤੀ ਉਦਾਰ ਹੋਈ ਹੈ ਜਾਂ ਭਾਰਤ ਨੂੰ ਉਹਨਾਂ ਨੇ ਆਫ ਦਾ ਹੁੱਕ ਕੀਤਾ। ਇਹ ਆਪਣੇ ਆਪ ਦੇ ਵਿੱਚ ਤਸੱਲੀ ਦਾ ਬਾਇਸ ਸੀ, ਪਰ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਕਿ ਵੀ ਇਸ ਸਾਰੇ ਦੇ ਉੱਤੇ ਜਿਹੜੀ ਕੀ ਟੇਕ ਹੁੰਦੀ ਹੈ ਜਾਂ ਜਿਹੜੇ ਖਾਸ ਤੌਰ ਤੇ ਇੰਡੀਅਨ ਨੈਸ਼ਨਲਿਸਟ ਨੇ ਉਹ ਇਸ ਸਾਰੇ ਨੂੰ ਕਿਵੇਂ ਦੇਖਦੇ ਨੇ ਉਹਨਾਂ ਦਾ, ਕਿਉਂਕਿ ਤੁਲਸੀ ਗੈਬਰਡ ਨੇ ਕੋਈ ਵੀ ਨਾ ਪੱਖੀ ਗੱਲ ਨਹੀਂ ਕੀਤੀ। ਇਹ ਇੱਕ ਤਸੱਲੀ ਦਾ ਬਾਇਸ ਸੀ ਔਰ ਇਹ ਜਿਹੜਾ ਕਿ ਵੈਬ ਸਟੋਰੀਜ਼ ਦੇ ਵਿੱਚ ਨਯਾਨਿਮ ਵਾਸੂ ਦੀ ਲਿਖਤ ਹੈ ਜਿਸ ਦਾ ਓਪੀਨੀਅਨ ਪੇਜ ਦੇ ਉੱਤੇ ਹੈ, ਜਿਸ ਦੀ ਦਾ ਉਨਵਾਨ ਹੀ ਇਹ ਹੈ ਤੁਲਸੀ ਗੈਬਰਡਸ ਜੈ ਸ਼੍ਰੀ ਕ੍ਰਿਸ਼ਨਾ will not help India resolve ਪੰਨੂ ਅਸੈਸੀਨੇਸ਼ਨ ਪਲਾਟ ਕੇਸ। ਹੁਣ ਇਹ ਆਪਣੇ ਆਪ 'ਚ ਹੀ ਟਾਈਟਲ ਬਹੁਤ ਕੁਝ ਕਹਿੰਦਾ ਕਿ ਵੀ ਇਹਦੇ ਨਾਲ ਜੇ ਉਹਨੇ ਉੱਥੇ ਉਹ ਹਿੰਦੂ ਤਾਂ ਵੀ ਇਹ ਖੁਸ਼ ਹੋ ਜਾਣ ਕਿ ਜੀ ਜੈ ਸ਼੍ਰੀ ਕ੍ਰਿਸ਼ਨਾ ਕਹਿਣ ਵਾਲੀ ਜਾਂ ਇੱਕ ਵਾਈਟ ਵੂਮਨ ਜਿਹੜੀ ਕਿ ਹਿੰਦੂਇਜ਼ਮ ਦੇ ਵਿੱਚ ਕਨਵਰਟ ਹੋਈ ਹੈ ਔਰ ਉਹਦੇ ਵਿੱਚ ਜਿਹੜਾ ਉਹਨਾਂ ਨੇ ਜੈ ਸ਼੍ਰੀ ਕ੍ਰਿਸ਼ਨਾ ਕਹਿ ਦਿੱਤਾ ਹੈ ਤੇ ਉਹਦੇ ਨਾਲ ਇਹ ਹੈ ਕਿ ਵੀ ਅਮਰੀਕਾ ਹੁਣ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਹੈ ਉਸ ਨੂੰ ਆਫ ਦਾ ਹੁੱਕ ਉਸ ਨੂੰ ਸ਼ੈਲਵ ਕਰ ਦੇਗਾ ਜਾਂ ਉਸ ਨੂੰ ਠੰਡੇ ਬਸਤੇ 'ਚ ਪਾ ਦੇਗਾ। ਸੋ ਟਾਈਟਲ ਆਪਣੇ ਆਪ ਦੇ ਵਿੱਚ ਹੀ ਇਹ ਦੱਸਦਾ ਹੈ ਕਿ ਵੀ ਇਵੇਂ ਨਹੀਂ ਹੋਣ ਜਾ ਰਿਹਾ ਔਰ ਇਸ 'ਚ ਬੜੀ ਡੀਟੇਲ ਦੇ ਵਿੱਚ ਜਿਹੜਾ ਹੈ ਇਸ ਸਾਰੇ ਨੂੰ ਘੋਖਿਆ ਗਿਆ ਕਿ ਉਹਨੇ ਕਿਹਾ ਵੀ UN ਡਾਇਰੈਕਟਰ US ਦਾ US ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗੈਬਰਡ ਦੀ ਜਿਹੜੀ ਰੀਸੈਂਟ ਇੰਡੀਆ ਵਿਜ਼ਿਟ ਸੀ ਇਹ ਸਿਗਨੀਫਿਕੈਂਟ ਸੀ, ਅਹਿਮ ਸੀ ਕਿਉਂਕਿ ਇਹ ਪਹਿਲੀ ਹਾਈ ਲੈਵਲ ਅਰਾਈਵਲ ਹੋਈ ਹੈ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਜਦੋਂ ਤੋਂ ਉਹ ਵਾਈਟ ਹਾਊਸ 'ਚ ਉਹਨਾਂ ਨੇ ਐਜ਼ ਏ ਪ੍ਰੈਜ਼ੀਡੈਂਟ ਸਹੁੰ ਚੁੱਕੀ ਹੈ। ਇਹ ਸਿਰਫ ਜਿਹੜੀ ਵਿਜ਼ਿਟ ਹੈ ਇੱਕ ਡਿਪਲੋਮੈਟਿਕ ਜੈਸਚਰ ਹੀ ਨਹੀਂ ਸੀ ਪਰ ਇਹ ਇੱਕ ਸਟ੍ਰੈਟੇਜਿਕ ਓਪਰਚੁਨਿਟੀ ਵੀ ਸੀ, ਮੌਕਾ ਵੀ ਸੀ ਭਾਰਤ ਦੇ ਲਈ ਜਿਹਦੇ 'ਚ ਕਿ ਉਹਨਾਂ ਕ੍ਰਿਟੀਕਲ ਇਸ਼ੂਜ਼ ਨੂੰ ਜਿਨ੍ਹਾਂ ਕਰਕੇ ਇੰਡੀਆ ਔਰ ਯੂਨਾਈਟਿਡ ਸਟੇਟਸ ਦੀ ਬਾਈਲੈਟਰਲ ਦੋ ਪੱਖੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਜੈਪਰਡਾਈਜ਼ ਹੋਈ ਸੀ, ਟੁੱਟੀ ਹੋਈ ਸੀ ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਨੇ ਤਾਂ ਈਵਨ ਰਿਪਬਲਿਕ ਡੇ ਦੇ ਉੱਤੇ ਚੀਫ ਗੈਸਟ ਹੋਣਾ ਸੀ, ਉਹ ਨਹੀਂ ਗਏ ਔਰ ਹੋਰ ਵੀ ਬਹੁਤ ਸਾਰਾ ਜਿਹੜਾ ਇਸ ਕਿਸਮ ਦੀ ਬਿਟਰਨੈਸ ਚੱਲ ਰਹੀ ਸੀ ਕਿ ਵੀ ਇਹ ਤਾਂ ਇੱਕ ਬ੍ਰੇਕ ਥਰੂ ਸੀ ਕਿ ਵੀ ਇਹ ਬਾਈਲੈਟਰਲ ਰਿਲੇਸ਼ਨਸ਼ਿਪ ਨੂੰ ਮੁੜ ਜਿਹੜਾ ਪਟੜੀ ਤੇ ਚਾੜਨ ਦੀ ਗੱਲ। ਪਰ ਇਹਨਾਂ ਦੇ ਨਾਲ ਇਹ ਵੀ ਜਿਹੜੇ ਨੇ ਉਹਨਾਂ ਦੋਨਾਂ ਨੇਸ਼ਨਸ ਦੇ ਵਿੱਚ ਕੀ ਕਨਵਰਸੇਸ਼ਨ ਹੋਈ, ਕੀ ਕੰਸਰਨ ਸੀ ਔਰ ਇਹ ਜਿਹੜਾ ਡੈਲੀਕੇਟ ਬੈਲੈਂਸ ਹੈ ਡਿਪਲੋਮੈਟਿਕ ਡਾਇਲੌਗ ਦਾ ਇਸ ਬਾਰੇ ਵੀ ਜਿਹੜੀਆਂ ਨੇ ਕਿਆਸ ਲਾਈਆਂ ਜਾ ਰਹੀਆਂ ਸੀ। ਔਰ ਨਵੀਂ ਦਿੱਲੀ ਦੇ ਵਿੱਚ ਬੜਾ ਉਤਸ਼ਾਹ ਸੀ ਜਦੋਂ ਕਿ ਉਹ ਤੁਲਸੀ ਗੈਬਰਡ ਨੂੰ ਵੈਲਕਮ ਕਰਨ ਦੀਆਂ ਤਿਆਰੀਆਂ ਕਰ ਰਹੇ ਸੀ ਪਰ ਉਹਨਾਂ ਨੇ ਕਿਹਾ ਕਿ ਵੀ ਦਿਸ ਐਂਥੂਜ਼ੀਆਜ਼ਮ ਹਾਊਐਵਰ ਵਾਜ਼ ਟੈਂਪਰਡ by ongoing tensions with the United States, with Trump ramping up criticism of India's tariffs on American imports. ਭਾਵੇਂ ਬੜੇ ਸਵਾਗਤ ਦੀਆਂ ਤਿਆਰੀਆਂ ਹੋ ਰਹੀਆਂ ਸੀ ਤੁਲਸੀ ਦੇ ਪਰ ਜਿਵੇਂ ਟਰੰਪ ਨੇ ਟੈਰਿਫ ਦੇ ਉੱਤੇ ਭਾਰਤ ਨੂੰ ਰਗੜੇ ਦਿੱਤੇ, ਟੈਰਿਫ ਕਿੰਗ ਔਰ ਇਕੁਅਲ ਕਰਾਂਗੇ ਔਰ ਸਭ ਤੋਂ ਜ਼ਿਆਦਾ ਲਾਉਂਦੇ ਨੇ ਹੁਣ 2 ਅਪ੍ਰੈਲ ਤੋਂ ਅਸੀਂ ਵੀ ਉਹਨਾਂ ਨੂੰ ਉਹਦੇ ਬਰਾਬਰ ਹੀ ਲਾਵਾਂਗੇ। ਔਰ ਇਸ ਐਫਰਟ ਨੂੰ ਜਿਹੜਾ ਹੈ ਇਸ ਕੰਸਰਨ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਜਿਹੜਾ ਬਾਈਲੈਟਰਲ ਮੋਦੀ ਨੇ ਆਪਣੇ ਕਾਮਰਸ ਮਿਨਿਸਟਰ ਨੂੰ ਭੇਜਿਆ ਕਿ ਬਾਈਲੈਟਰਲ ਟ੍ਰੇਡ ਐਗਰੀਮੈਂਟ ਅਮਰੀਕਾ ਨਾਲ ਹੋ ਜਾਏ ਪਰ ਉਸ ਚੋਂ ਵੀ ਕੋਈ ਜਿਹੜਾ ਪ੍ਰੋਪਰ ਜਿਹੜਾ ਪੋਜ਼ਿਟਿਵ ਕੁਝ ਨਹੀਂ ਨਿਕਲਿਆ। ਇਸ ਕਿਸਮ ਦੇ ਡਿਪਲੋਮੈਟਿਕ ਐਫਰਟਸ ਦੇ ਵਿੱਚ ਜਦੋਂ ਕਿ ਇਹ ਸਾਹਮਣੇ ਚੱਲ ਰਿਹਾ ਕਿ ਗੁਰਪਤਵੰਤ ਪੰਨੂ ਕੇਸ ਜਿਹੜਾ ਟ੍ਰਾਇਲ 'ਚ ਜਾਣ ਵਾਲਾ ਹੈ ਉਹ ਕਿਵੇਂ ਪ੍ਰਭਾਵਿਤ ਕਰੇਗਾ। ਉਹਨੇ ਕਿਹਾ ਵੀ ਇਸ ਦੇ ਨਾਲ ਅੱਗੋਂ ਇਹ ਜਿਹੜਾ ਕੇਸ ਹੈ ਇਸ 'ਚ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੇ ਆਫਿਸਰ ਦਾ ਜਿਹੜਾ ਮੇਨ ਰੋਲ ਹੈ ਰਾਹ ਦਾ ਉਹਨੇ ਇਹਨੂੰ ਹੋਰ ਵੀ ਕੰਪਲਿਕੇਟਡ ਬਣਾਇਆ ਹੋਇਆ ਔਰ ਇਹ ਨਿਊ ਦਿੱਲੀ ਇਜ਼ ਕੀਨਲੀ ਅਵੇਅਰ that resolving this case is crucial as it could have significant repercussions for both
ਨੈਸ਼ਨਲ ਸਿਕਿਉਰਿਟੀ ਐਂਡ ਇੰਟਰਨੈਸ਼ਨਲ ਰਿਲੇਸ਼ਨਸ ਕਿ ਵੀ ਇਹ ਕੇਸ ਜਿਹੜਾ ਹੈ ਇਹ ਰਿਜ਼ੋਲਵ ਹੋਣਾ ਚਾਹੀਦਾ, ਨਹੀਂ ਤਾਂ ਕੱਲਾ ਅਮਰੀਕਾ ਭਾਰਤ ਰਿਲੇਸ਼ਨਸ਼ਿਪ 'ਚ ਹੀ ਨਹੀਂ, ਇਹ ਤਾਂ ਇੰਟਰਨੈਸ਼ਨਲ ਟੈਰਰਿਜ਼ਮ ਟਰਾਂਸਨੈਸ਼ਨਲ ਜਿਹੜਾ ਰਿਪਰੈਸ਼ਨ ਕ੍ਰਾਈਮ ਹੈ ਉਸ ਲਈ ਭਾਰਤ ਜਵਾਬਦੇਹ ਹੋਏਗਾ। ਫਿਰ ਇਸ ਬੀਬੀ ਹੈ ਜਾਂ ਬੰਦਾ ਹੈ ਨਿਆਨਿਮਾ ਵਾਸੂ, ਉਹਨਾਂ ਨੇ ਕਿਹਾ ਵੀ ਇਸ ਰਿਪੋਰਟਰ ਨੂੰ ਬਹੁਤ ਸਾਰੇ ਸੋਰਸਿਸ ਨੇ ਕਨਫਰਮ ਕੀਤਾ ਹੈ ਕਿ ਗੈਬਟ ਦੀ ਵਿਜ਼ਿਟ ਦੇ ਦੌਰਾਨ ਉਹ ਬੇਸ਼ੱਕ ਗਲੋਬਲ ਇੰਟੈਲੀਜੈਂਸ ਚੀਫਸ ਦੀ ਜਿਹੜੀ ਮੀਟਿੰਗ ਅਜੀਤ ਡੋਵਲ ਨੇ ਸੱਦੀ ਉਸ ਦੇ ਵਿੱਚ ਅਟੈਂਡ ਕਰਨ ਆਈ ਸੀ, ਲੇਕਿਨ ਜਿਹੜਾ ਰਾਇਸੀਨਾ ਡਾਇਲੌਗ 'ਚ ਉਹਦਾ ਪਹੁੰਚਣਾ ਇੱਕ ਸਰਪ੍ਰਾਈਜ਼ ਸੀ। ਫਿਰ ਅਗੇਨ ਇਹ ਸਾਰਾ ਫੋਕਸ ਪੰਨੂ ਕੇਸ ਦੇ ਉੱਤੇ ਹੈ ਕਿ ਜਿਹੜਾ ਪੰਨੂ ਗੁਰਪਤਵੰਤ ਸਿੰਘ ਜਿਨ੍ਹਾਂ ਕੋਲ ਅਮਰੀਕਾ ਤੇ ਕੈਨੇਡਾ ਦੋਨਾਂ ਦੀ ਡਿਊਲ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਹੈ, ਉਹਦਾ ਪ੍ਰੋਮੀਨੈਂਟ ਰੋਲ ਹੈ ਇੰਡੀਪੈਂਡੈਂਟ ਸਿੱਖ ਸਟੇਟ ਖਾਲਿਸਤਾਨ ਬਣਾਉਣ ਦੇ ਲਈ ਜਿਹੜਾ ਭਾਰਤ ਨੂੰ ਤੋੜ ਕੇ ਬਣਾਇਆ ਜਾਣਾ ਹੈ। ਔਰ ਲੇਕਿਨ ਇਹ ਜਿਹੜਾ ਪੰਨੂ ਦੀ ਜਥੇਬੰਦੀ ਹੈ ਸਿੱਖਸ ਫਾਰ ਜਸਟਿਸ, ਉਹਨੂੰ 2019 ਦੇ ਵਿੱਚ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਸੀ ਔਰ ਉਸ ਨੂੰ ਇੱਕ ਦਹਿਸ਼ਤਗਰਦ ਐਲਾਨਿਆ ਗਿਆ ਸੀ ਉਸ ਤੋਂ ਅਗਲੇ ਵਰ੍ਹੇ ਯਾਨੀ ਕਿ 2020 ਚ। ਪਰ ਉਹ ਬੜੀ ਆਜ਼ਾਦੀ ਦੇ ਨਾਲ ਅਮਰੀਕਾ ਦੇ ਵਿੱਚ ਘੁੰਮ ਰਿਹਾ ਔਰ ਭਾਰਤ ਨੇ ਗੈਬਟ ਨੂੰ ਇਹ ਕਿਹਾ ਕਿ ਵੀ ਉਹ ਨਾ ਸਿਰਫ SFJ ਨੂੰ ਬੈਨ ਕਰੇ ਔਰ ਪੰਨੂ ਦੀਆਂ ਐਕਟੀਵਿਟੀਜ਼ ਨੂੰ ਰੋਕੇ, ਪਰ ਬਟ urge the Trump administration to close the case that has been lying at the US Justice Department। ਇਹ ਵੀ ਮੰਗ ਕੀਤੀ ਕਿ ਜੀ ਇਹ ਕੇਸ ਜਿਹੜਾ ਹੈ ਇਹ ਖਤਮ ਕਰ ਦਿਓ। ਫਿਰ ਉਹਨੇ ਸੈਕੰਡ ਹੈਡਿੰਗ ਦਿੱਤਾ ਜੈ ਸ਼੍ਰੀ ਕ੍ਰਿਸ਼ਨਾ ਕਿ ਗੈਬਟ ਜਿਹੜੀ ਆ ਉਹਨੇ ਸਰਪ੍ਰਾਈਜ਼ ਅਪੀਅਰੈਂਸ ਦਿੱਤੀ ਐਨੂਅਲ ਰਾਇਸੀਨਾ ਡਾਇਲੌਗ ਦੇ ਵੇਲੇ ਔਰ ਉਹਨੇ ਆਪਣੀ ਜਿਹੜੀ ਸਪੀਚ ਦੀ ਸ਼ੁਰੂਆਤ ਕੀਤੀ ਉਹਦੇ 'ਚ ਉਹਨੇ ਨਮਸਤੇ ਅਲੋਹਾ ਐਂਡ ਜੈ ਸ਼੍ਰੀ ਕ੍ਰਿਸ਼ਨਾ। ਹੁਣ ਅਲੋਹਾ ਪਤਾ ਨਹੀਂ ਉਹਦਾ ਜਿਹੜਾ ਵੀ ਉਹ ਕਲਟ ਹੈ ਜਿਹਦੀ ਉਹ ਮੈਂਬਰ ਹੈ ਹਰੇ ਕ੍ਰਿਸ਼ਨਾ ਕਲਟ ਵਾਂਗ ਇੱਕ ਹੈ, ਉਹਨਾਂ ਦਾ ਕੋਈ ਸਲੋਗਨ ਅਲੋਹਾ ਹੋਣਾ, ਮੈਂ ਸਰਚ ਨਹੀਂ ਕੀਤਾ ਕੀ ਹੈ, ਪਰ ਉਹਨੇ ਨਮਸਤੇ ਤੇ ਜੈ ਸ਼੍ਰੀ ਕ੍ਰਿਸ਼ਨਾ। ਉਹ ਇਹ ਜਿਹੜੀ ਹੈ ਬੀਬੀ ਵਾਸੂ ਇਹ ਕਹਿੰਦੀ ਹੈ ਕਿ ਉਹਨੇ ਸ਼ਾਇਦ ਇਹ ਸੋਚਿਆ ਸ਼ੀ ਪ੍ਰੋਬੈਬਲੀ ਥਾਟ ਦੈਟ ਐਵਰੀਵਨ ਇਨ ਇੰਡੀਆ ਗ੍ਰੀਟਸ ਈਚ ਅਦਰ ਵਿਦ ਜੈ ਸ਼੍ਰੀ ਕ੍ਰਿਸ਼ਨਾ ਕਿ ਵੀ ਸਾਰੇ ਉਹ ਬੀਜੇਪੀ ਵਾਲਿਆਂ ਦਾ ਤਾਂ ਜੈ ਸ਼੍ਰੀ ਰਾਮ ਹੈ, ਰਾਤ ਅੱਗ ਲਾਉਣ ਤੋਂ ਪਹਿਲਾਂ ਵੀ ਮਾਈਨੋਰਟੀਜ਼ ਦੇ ਘਰਾਂ ਨੂੰ ਦੁਕਾਨਾਂ ਨੂੰ ਜੈ ਸ਼੍ਰੀ ਰਾਮ ਕਹਿੰਦੇ ਨੇ। ਔਰ ਫਿਰ ਉਹਨੇ ਕਿਹਾ ਵੀ ਉਹਨੂੰ ਲੱਗਾ ਵੀ ਉਹ ਬਿਲਕੁਲ ਇੱਕ ਹਿੰਦੂ ਤੋਂ ਵੀ ਗ੍ਰੀਟਿੰਗ ਕਰ ਰਹੀ ਹੈ ਕਿਉਂਕਿ ਉਸ ਨੂੰ ਮੋਦੀ ਨੇ ਗੰਗਾ ਜਲੀ ਜਿਹੜੀ ਆ ਆਫਰ ਕੀਤੀ ਤੇ ਉਹਨੇ ਵੀ ਕਿਹਾ ਵੀ ਚਲੋ ਜੈ ਸ਼੍ਰੀ ਕ੍ਰਿਸ਼ਨ। ਪਰ ਉਹਨੇ ਕਿਹਾ ਵੀ ਹਾਊਐਵਰ ਡਿਊਰਿੰਗ ਹਰ 2-day ਵਿਜ਼ਿਟ ਟੂ ਇੰਡੀਆ ਵਿਚ ਵਾਸ ਪਾਰਟ ਆਫ ਅ ਬਿਗਰ ਟੂਰ ਆਫ Indo-Pacific, Gabbard didn't make any public statement about the issues discussed or raised with the Indian government कि उन्हें बिल्कुल चुप्पी तार ली, उन्हें कोई statement नहीं दी। She chose to remain carefully silent on issues that might have stirred up consternation between both the capitals, especially now that some more visits by key Trump administration officials are coming up before the president himself lands in this country to take part in the Quad Summit। कि अजे अमरीका दे होर उच्च अधिकारियों ने भी जाना है भारत और अखीर फिर जो क्वाड की मीटिंग होएगी उदों प्रेजिडेंट ट्रंप भी लेटर इन द ईयर हो जाएगा, इसलिए शायद उन्हें कोई भी गल कहण तो जिहड़ा है वो टाला वट्टिया। और फिर सैकंड हैडिंग उन्हें दिता है कि भी जे भारत ये समझदा है जी केस क्लोज कर दो और जय श्री कृष्णा कहता अपनी कुड़ी तुलसी आ गई है हुण तां गल ही कोई नहीं, परवाह ही कोई नहीं। दूजा हैडिंग है ट्रंप अनलाइकली टू रिलेंट कंप्लीटली। उन्होंने कहा भी ये ट्रंप इस मुद्दे के उत्ते पिछे नहीं हटेगा और उन्होंने कहा भी ये जिहड़ी लॉन्ग और डिटेल जॉइंट स्टेटमेंट इशू हुई फर्स्ट बायलैटरल मीटिंग ट्रंप और मोदी के विचाले जदों मोदी इत्थे आया दोनों साइड्स ने एग्री किया सी कि टू प्रमोट म्यूचुअल सिक्योरिटी फॉर बोथ कंट्रीज बाय टेकिंग स्ट्रॉन्ग एक्शन अगेंस्ट बैड एक्टर्स क्रिमिनल फैसिलिटेटर्स कि भी ये भी उहदे च मैंशन किया गया सी भी इंडिया के परसपैक्टिव तो ये सी कि जिहड़ा अमेरिका जिहड़ा साडा बड़ा क्लोजेस्ट एलाई है वो बड़ा इफेक्टिव एक्शन लेगा स्टॉपिंग द एक्टिविटीज़ कैरिड आउट बाय SFJ एंड इट्स मैंबर्स। हुण स्टॉपिंग तो की होनी है हुण जदों SFJ ने LA दे विच रेफरेंडम ਦੀਆਂ ਵੋਟਾਂ ਐਲਾਨੀਆਂ 23 ਮਾਰਚ ਨੂੰ ਤੇ ਉਹ ਗੁਰਦੁਆਰਾ ਰਿਵਰਸਾਈਡ ਸੀ। ਉਦੋਂ ਜ਼ਾਹਰ ਹੈ ਵੀ ਪਹਿਲਾਂ ਵੀ ਉਹਨਾਂ ਨੇ ਸਿਵਿਕ ਸੈਂਟਰ ਦੀ ਟਰਾਈ ਕੀਤੀ ਹੋਏਗੀ, ਉਹਦੀ ਪਰਮਿਸ਼ਨ ਨਹੀਂ ਮਿਲੀ ਹੋਏਗੀ ਜਾਂ ਕੋਈ ਹੋਰ ਡਿਲੇ ਹੋਏਗਾ, ਪਰ ਹੁਣ ਇਹ ਜਿਹੜਾ ਚੇਂਜ ਆਫ ਵੈਨਿਊ ਹੋਇਆ ਗੁਰਦੁਆਰਾ ਰਿਵਰਸਾਈਡ ਤੋਂ ਸਿਵਿਕ ਸੈਂਟਰ
ਇਹ ਤਾਂ 2-2.5 ਹਫ਼ਤੇ ਪਹਿਲਾਂ ਹੀ ਹੋਇਆ। ਸੋ ਇਹ ਵੀ ਉਹਨਾਂ ਨੂੰ, ਜਦੋਂ ਇੰਡੀਅਨ ਉਹਨਾਂ ਦੇ ਡਿਪਲੋਮੈਟ ਬੈਠਦੇ ਨੇ, ਉਹ ਸਾਰੇ ਸਿਗਨਲ ਦੇਖਦੇ ਨੇ ਕਿ ਵੀ ਉਹਨਾਂ ਨੂੰ ਸੀ ਜੀ ਅਸੀਂ ਰੌਲਾ ਪਾ ਦਿੱਤਾ ਕਿ SFJ ਬੈਂਡ ਆਰਗੇਨਾਈਜੇਸ਼ਨ ਹੈ, ਪੰਨੂ ਟੈਰਰਿਸਟ ਹੈ, ਔਰ ਅਮਰੀਕਾ ਜਿਹੜਾ ਉਹ ਰੋਕ ਦੇਗਾ ਰੈਫਰੈਂਡਮ ਨੂੰ ਜਾਂ ਦੂਜਿਆਂ ਨੂੰ। ਉਹਨਾਂ ਨੇ ਤਾਂ ਸਿਵਿਕ ਸੈਂਟਰ ਦੇ ਉੱਤੇ ਲੈ ਆਂਦਾ। ਸੋ ਇਹ ਆਪਣੇ ਆਪ 'ਚ ਇਹੀ ਉਹ ਰਿਫਲੈਕਟ ਕਰ ਰਹੀ ਹੈ ਕਿ ਵੀ ਇਹ ਜਦੋਂ ਜੁਆਇੰਟ ਸਟੇਟਮੈਂਟ ਦੋਨਾਂ ਨੇ, ਮੋਦੀ ਔਰ ਟਰੰਪ ਦੀ ਆਈ, ਇੰਡੀਆ ਇਹ ਸਮਝਦਾ ਸੀ ਕਿ ਜੀ ਇਹ ਜਿਹੜਾ ਇਹਦੇ ਤੇ ਜਿਹੜਾ ਹੁਣ SFJ ਤੇ ਉਹਦੇ ਮੈਂਬਰਾਂ ਦੇ ਖਿਲਾਫ ਇਫੈਕਟਿਵ ਐਕਸ਼ਨ ਹੋਏਗਾ। The case over the alleged Pannu plot has been particularly embarrassing for India, especially during the Biden administration. ਉਦੋਂ ਤਾਂ ਹੈ ਹੀ ਸੀ embarrassing, which exerted considerable pressure on Modi government to take decisive action. ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੂਰਾ ਉਹਦੇ ਤੇ ਦਬਾਅ ਬਣਾਇਆ ਕਿ ਵੀ ਇਸ ਦੇ ਉੱਤੇ ਜਿਹੜਾ ਉਹ ਐਕਸ਼ਨ ਲਓ। ਔਰ ਉਹਨਾਂ ਨੇ ਕਿਹਾ ਵੀ ਇਸ ਹੱਦ ਤੱਕ ਪ੍ਰੈਸ਼ਰ ਇੰਡੀਆ ਤੇ ਬਣਿਆ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਜਿਹੜਾ ਹੈ, ਉਹ ਮੋਦੀ ਦੇ ਨਾਲ ਜਦੋਂ ਉਹ ਯੂਨਾਈਟਿਡ ਨੇਸ਼ਨਸ 'ਚ ਬੋਲਣ ਲਈ ਆਇਆ ਸਪਟੈਂਬਰ 2024 'ਚ, ਕਿਉਂਕਿ ਉਦੋਂ ਕੰਟਰੋਵਰਸੀ ਚੱਲ ਰਹੀ ਸੀ, ਔਰ ਉਹ ਅਜੀਤ ਡੋਵਲ ਡਰਦਿਆਂ ਹੀ ਇੱਥੇ ਨਹੀਂ ਵੜਿਆ। ਇਹ ਇਹਨੇ ਨਹੀਂ ਕਿਹਾ ਕਿ ਜੀ ਉਹਨੂੰ ਸਮਨ ਸਰਵ ਕਰਨੇ ਸੀ। ਔਰ ਉਹ ਇਹ ਕਹਿ ਰਹੇ ਹੈ ਕਿ ਵੀ ਕਿਉਂਕਿ ਇਸ ਵਾਰ ਅਜੀਤ ਡੋਵਲ ਆ ਗਿਆ, ਹਾਲਾਂਕਿ ਇਹ ਨਹੀਂ ਕਿਹਾ ਵੀ ਇਸ ਵਾਰ ਉਹ ਸਮਨ ਵੀ ਸਰਵ ਹੋ ਗਏ, ਪਰ ਉਹਨੇ ਕਿਹਾ ਵੀ ਇੰਨਾ ਖੌਫ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇੜੇ ਇਹਨੂੰ ਅਜੀਤ ਡੋਵਲ ਨੂੰ। ਉਹਨੇ ਕਿਹਾ ਵੀ ਇਹ ਠੀਕ ਹੈ, ਵੀ ਇਹ ਲੱਗਦਾ ਨਹੀਂ, while it seems unlikely that Trump will resolve the case in question completely despite the ongoing discussions and negotiations. ਜਿੰਨੀਆਂ ਮਰਜ਼ੀ ਗੱਲਾਂ ਬਾਤਾਂ ਹੋ ਲੈਣ, ਇਹ ਕੇਸ ਕਿਤੇ ਨਹੀਂ ਜਾਣ ਵਾਲਾ। There does appear to be a slight attempt at striking a careful balance between the interests of both nations. ਇਹ ਹੋ ਸਕਦਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀਆਂ ਗੱਲਾਂ ਬਹੁਤ ਓਪਨਲੀ ਉਹਨਾਂ ਨੇ ਇੰਡੀਆ ਬਾਰੇ ਜਾਂ ਰਾਹ ਬਾਰੇ ਜਾਂ ਉਹਨਾਂ ਦੇ ਇੰਟੈਲੀਜੈਂਸ ਆਫੀਸ਼ੀਅਲਸ ਕਹੀਆਂ, ਇਹ ਥੋੜਾ ਜਿਹਾ ਬਚਾ ਕੇ, ਜਿਹੜਾ ਡੈਲੀਕੇਟ ਬੈਲੈਂਸ ਦਾ ਮਤਲਬ ਹੁੰਦਾ ਵੀ ਅੰਦਰ ਵੜ ਕੇ ਬਾਹ ਮਰੋੜਨੀ ਤੇ ਬਾਹਰ ਕੁਛ ਨਾ ਕਹਿਣਾ, ਵੀ ਇਵੇਂ ਹੋ ਸਕਦਾ। ਟਰੰਪ ਕੰਟੀਨਿਊਜ਼ ਟੂ ਚੈਂਪੀਅਨ ਦਾ ਸਲੋਗਨ ਮੇਕ ਅਮਰੀਕਾ ਗ੍ਰੇਟ ਅਗੇਨ, ਇਹ ਉਹਨਾਂ ਦਾ ਮੈਗਾ ਨਾਰਾ ਹੈ। ਔਰ ਉਹਦੇ 'ਚ ਉਹਨਾਂ ਦਾ ਜ਼ਾਹਰ ਹੈ ਵੀ ਅਮਰੀਕਨ ਇੰਟਰਸਟ ਜਿਹੜੇ ਨੇ ਉਹ ਉਹਨਾਂ ਦੇ ਪੋਲੀਟੀਕਲ ਏਜੰਡੇ ਦੇ ਉੱਤੇ ਸਭ ਤੋਂ ਉੱਪਰ ਨੇ। ਔਰ ਬੇਸਡ ਔਨ ਦਾ ਸਟ੍ਰੈਟਜੀਜ਼ his administration has employed so far, it is clear that he intends to leverage this issue as a bargaining chip in negotiations with New Delhi, aiming to secure advantages that align with the US interest. ਇਸ ਲਈ bargaining chip ਲਫ਼ਜ਼ ਤੁਸੀਂ ਵੀ ਇਸਤੇਮਾਲ ਕੀਤਾ ਹੈ ਇੰਟਰੋਡਕਸ਼ਨ, ਕਿ ਵੀ ਇਹ ਕਿਤੇ ਨਹੀਂ ਕੇਸ ਜਾਣ ਵਾਲਾ। ਟਰੰਪ ਅਮਰੀਕਾ ਦੇ ਇੰਟਰਸਟ ਦੇ ਲਈ ਇਸ ਕੇਸ ਨੂੰ ਇੱਕ ਐਜ਼ ਏ ਬਾਰਗੇਨਿੰਗ ਚਿਪ ਜਿਹੜਾ ਹੈ ਉਹ ਬਣਾਏਗਾ, ਤਾਂ ਕਿ ਦਿੱਲੀ ਨੂੰ, ਨਵੀਂ ਦਿੱਲੀ ਨੂੰ, ਇੰਡੀਆ ਨੂੰ ਨਿਚੋੜ ਕੇ ਵੱਧ ਤੋਂ ਵੱਧ ਉਹਦੇ ਚੋਂ ਜੋ ਕੱਢਿਆ ਜਾ ਸਕਦਾ ਅਮਰੀਕਨ ਇੰਟਰਸਟ ਦੇ ਲਈ ਉਹ ਕੱਢਿਆ ਜਾਏ। ਔਰ ਇਹ ਉਹਨੇ ਕਿਹਾ ਕਿ ਵੀ ਸਿਰਫ ਇੰਨੀ ਚੇਂਜ ਹੋਈ ਮੋਦੀ ਦੀ ਵਿਜ਼ਿਟ ਵੇਲੇ ਕਿ ਇਸ ਵਾਰ ਡੋਵਲ ਉਹਦੇ ਨਾਲ ਗਿਆ ਸੀ, ਕਿਉਂਕਿ ਪਿਛਲੀ ਵਾਰੀ ਡਰਦੇ ਹੋ ਨਹੀਂ ਸੀ ਗਿਆ। ਔਰ ਇਹ ਉਹਨਾਂ ਨੇ ਕਿਹਾ ਵੀ ਇਟ ਇਜ਼ ਆਲਸੋ ਇੰਪੋਰਟੈਂਟ ਟੂ ਨੋਟ that Trump will likely ensure that India does not take any actions that could provoke unrest within the diverse Indian diaspora in the United States. ਕਿ ਅੱਗੋਂ ਲਈ ਉਹਨਾਂ ਦੇ ਜਿਹੜੇ ਨੇ ਹੱਥ ਪੈਰ ਬੰਨ੍ਹ ਦਿੱਤੇ ਨੇ ਇੰਡੀਆ ਦੇ, ਵੀ ਖਬਰਦਾਰ ਤੁਸੀਂ ਕਿਸੇ ਵੀ ਅਮਰੀਕਨ ਸਿਟੀਜ਼ਨ ਨੂੰ, ਜ਼ਾਹਰ ਹੈ ਸਿੱਖਾਂ ਦੀ ਗੱਲ ਹੈ, ਖਾਲਿਸਤਾਨੀਆਂ ਦੀ ਗੱਲ ਹੈ, ਜੇ ਉਹਨਾਂ ਨੂੰ ਕੋਈ ਤੁਸੀਂ ਹਾਰਮ ਕੀਤਾ, ਔਰ ਇਸ ਦੇ ਨਾਲ such disturbances could lead to significant law and order issues, something that the Trump administration would want to avoid. ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਗੱਲ ਹੈ। ਤੁਲਸੀ ਗੈਬਰਡ ਦਾ ਕੁਝ ਵੀ ਨਾ ਬੋਲਣਾ, ਔਰ ਈਵਨ ਇਹ ਜਿਹੜੇ ਇੰਡੀਅਨ ਨੈਸ਼ਨਲਿਸਟ ਨੇ ਉਹਨਾਂ ਨੂੰ ਵੀ ਲੱਗ ਰਿਹਾ ਕਿ ਵੀ ਇਹ ਕੇਸ ਕਿਤੇ ਜਾਣ ਵਾਲਾ ਨਹੀਂ ਹੈ। ਠੀਕ ਹੈ ਵੀ ਉਹਨਾਂ ਵੋਕਲ ਇਸ ਐਡਮਿਨਿਸਟ੍ਰੇਸ਼ਨ ਵੱਲੋਂ ਅਜੇ ਤੱਕ, ਭਾਵੇਂ ਕਿਉਂਕਿ ਅਜੇ ਤਾਂ ਟਰੰਪ ਦਾ ਫੋਕਸ ਟੈਰਿਫ ਦੇ ਉੱਤੇ ਹੈ, ਔਰ ਇੰਡੀਆ ਬਾਰੇ ਉਹਨੇ ਲਗਾਤਾਰ, ਈਵਨ ਹੁਣ ਵੀ 2 ਦਿਨ ਪਹਿਲਾਂ ਟਰੰਪ ਨੇ ਫੇਰ ਇੱਕ ਇੰਟਰਵਿਊ ਦੇ ਵਿੱਚ ਇੰਡੀਆ ਨੂੰ ਰਗੜਾ ਦਿੱਤਾ ਹੈ। ਬਿਲੀਵ ਇੰਡੀਆ ਵਿਲ ਕੱਟ ਟੈਰਿਫਸ ਸਬਸਟੈਂਸ਼ੀਅਲੀ ਔਨ US ਗੁੱਡਸ। ਔਰ ਇਹ ਉਹਨੇ ਕਿਹਾ ਕਿ the only problem is India is one of the highest tariffing nations, but on April 2nd we will charge them same tariffs they charge us the US presidents. ਇਹ ਹੁਣ
ਪਿਛਲੇ ਕੱਲ ਟੈਰਿਫ ਨੇ ਇਹ ਕਿਹਾ, ਔਰ ਇਹ ਉਹਨਾਂ ਦਾ ਜਿਹੜਾ ਟਰੰਪ ਦਾ ਇੰਟਰਵਿਊ ਹੈ ਉਹ ਇਸ ਨੇ ਇਹ ਇਹਨਾਂ ਦੀ PTI ਨਿਊਜ਼ ਏਜੰਸੀ ਨੇ ਇਹ ਖਬਰ ਦਿੱਤੀ ਹੈ ਅੱਛਾ ਕਿ ਵੀ ਇਨ ਐਨ ਇੰਟਰਵਿਊ with Breitbart News, an American news channel hai, opinion and commentary website, Trump discussed the US relationship with India. ਇਸ Breitbart News ਦੇ ਨਾਲ ਉਸ ਨੂੰ ਜਦੋਂ ਪੁੱਛਿਆ ਗਿਆ ਕਿ ਵੀ ਪ੍ਰਾਈਮ ਮਿਨਿਸਟਰ ਮੋਦੀ ਨਾਲ ਤੁਹਾਡੀ ਪਿਛਲੇ ਮਹੀਨੇ ਮੁਲਾਕਾਤ ਹੋਈ, ਉਹਨੇ ਕਿਹਾ ਕਿ ਵੀ ਅਸੀਂ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ, ਬਟ the only problem I have with India is they are one of the highest tariffing nations in the world. ਉਹ ਸਭ ਤੋਂ ਜ਼ਿਆਦਾ ਟੈਰਿਫ ਲਾਉਣ ਵਾਲੇ ਨੇ। ਆਈ ਬਿਲੀਵ ਦੇ ਆਰ ਪ੍ਰੋਬੈਬਲੀ ਗੋਇੰਗ ਟੂ ਬੀ ਲੋਅਰਿੰਗ ਦੋਜ਼ ਟੈਰਿਫਸ, ਕਿ ਵੀ ਉਹ ਘਟਾਣਗੇ, ਸਬਸਟੈਂਸ਼ੀਅਲੀ ਘਟਾਣਗੇ, ਬਟ ਔਨ ਅਪ੍ਰੈਲ ਵੀ ਵਿਲ ਚਾਰਜਿੰਗ them the same tariffs they charge us, ਕਿ 2 ਅਪ੍ਰੈਲ ਨੂੰ ਅਸੀਂ ਜਿਹੜਾ ਉਹ ਕਿੱਲਾ ਉਹੀ ਠੋਕਾਂਗੇ ਜੋ ਉਹ ਚਾਰਜ ਕਰਦੇ ਨੇ, ਉਹੀ ਅਸੀਂ ਕਰਾਂਗੇ। ਔਰ ਇਸੇ ਤਰ੍ਹਾਂ ਦੂਸਰੇ ਮੁੱਦਿਆਂ ਤੇ ਵੀ ਗੱਲ ਕੀਤੀ, ਪਰ ਇੰਡੀਆ ਨਾਲ ਸੰਬੰਧਿਤ ਹੈ। ਇਹਦਾ ਮਤਲਬ ਇਹ ਹੈ ਕਿ ਕੋਈ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਗਈ, ਕੋਈ ਰਾਹਤ ਨਹੀਂ ਮਿਲੀ। ਔਰ ਇਹੀ ਨਹੀਂ, ਜਿਵੇਂ ਹੁਣ ਜਿਹੜੇ ਕੋਲੰਬੀਆ ਯੂਨੀਵਰਸਿਟੀ ਦੇ ਔਰ ਇੱਕ ਜਾਰਜ ਟਾਊਨ ਯੂਨੀਵਰਸਿਟੀ ਦੇ 2 ਸਟੂਡੈਂਟ, ਇੱਕ ਕੋਲੰਬੀਆ ਦੀ ਬੀਬੀ, ਇੱਕ ਜਾਰਜ ਟਾਊਨ ਵਾਲਾ ਤਾਂ ਉਹਨੂੰ ਇੰਡੀਅਨ ਹੈ ਡਾਕਟਰੇਟ PhD, ਇੱਕ ਉਹਨਾਂ ਨੂੰ ਫੜ ਕੇ ਰੱਖਿਆ ਹੋਇਆ, ਡਿਪੋਰਟ ਕਰਨਾ ਹੈ। ਔਰ ਜਿਹੜੀ ਦੂਸਰੀ ਬੀਬੀ ਸੀ ਕੋਲੰਬੀਆ ਵਾਲੀ, ਉਹ ਤਾਂ ਕੈਨੇਡਾ ਚਲੀ ਗਈ ਜਦੋਂ ਉਹਦੇ ਛਾਪਾ ਮਾਰਿਆ ਆਈਸ ਵਾਲਿਆਂ ਨੇ 2 ਦਿਨ ਪਹਿਲਾਂ। ਲੇਕਿਨ ਬਜਾਏ ਕਿ ਉਹ ਦੋਨੋਂ ਇੰਡੀਅਨ ਮੂਲ ਦੇ ਨੇ, ਇੰਡੀਆ ਤੋਂ ਆਏ ਹੋਏ ਨੇ ਦੋਨੋਂ ਸਟੂਡੈਂਟ, ਇੱਕ ਹਿੰਦੂ ਬੀਬੀ ਹੈ, ਇੱਕ ਮੁਸਲਮਾਨ ਸਟੂਡੈਂਟ, ਬਟ ਹਾਈਲੀ ਅਕੰਪਲਿਸ਼ਡ ਰਿਸਰਚਰ ਨੇ। ਔਰ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ ਇਟ ਇਜ਼ ਇੰਪੋਰਟੈਂਟ ਫॉर ਇੰਡੀਅਨ ਸਟੂਡੈਂਟਸ ਇਨ US ਟੂ ਕੰਪਲਾਈ ਵਿਦ ਲੋਕਲ ਲਾਜ਼। ਇਹ ਉਹਨਾਂ ਦਾ ਜਿਹੜੀ ਬੀਬੀ ਹੈ ਜਿਹੜੀ ਕੈਨੇਡਾ ਪਹੁੰਚ ਗਈ, ਰੰਜਨੀ ਸ਼੍ਰੀਨਿਵਾਸਨ, ਇਹ US ਬੇਸਡ ਇੰਡੀਅਨ ਸਕਾਲਰ ਹੈ। ਔਰ ਇਸੇ ਤਰ੍ਹਾਂ ਜਿਹੜਾ ਦੂਸਰਾ ਬਦਰ ਖਾਨ ਸੂਰੀ, ਇਹ ਜਾਰਜ ਟਾਊਨ ਯੂਨੀਵਰਸਿਟੀ ਦਾ ਡਾਕਟਰ ਹੈ। ਔਰ ਉਹਦੇ 'ਚ ਉਹਨੇ ਕਿਹਾ ਜੀ, ਇਹ ਐਕਸਟਰਨਲ ਅਫੇਅਰਸ ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਜੀ ਉਹ ਜਿੰਨੇ ਉੱਥੇ ਸਟੂਡੈਂਟ ਨੇ ਉਹ ਅਮਰੀਕਾ ਦਾ ਲਾ ਮੰਨਣ। ਸੋ ਜ਼ਾਹਰ ਹੈ ਕਿ ਵੀ ਟਰੰਪ ਨੇ ਮੋਦੀ ਦੇ ਆਉਣ ਤੋਂ ਪਹਿਲਾਂ ਅਮਰੀਕਾ ਵੀ ਚੇਨਜ਼ ਔਰ ਬੇੜੀਆਂ ਦੇ ਵਿੱਚ ਭੇਜੇ, ਹਾਲਾਂਕਿ ਉਹੀ ਜਿਹੜੇ ਨੇਪਾਲ ਰਿਪੋਰਟ ਕੀਤੇ ਜਾਂ ਦੂਜਿਆਂ ਨੇ, ਉਹਨਾਂ ਦੇ ਕੋਈ ਚੇਨਜ਼ ਆ ਦੂਜੇ ਨਹੀਂ ਲਾਏ ਗਏ। ਔਰ ਇੱਧਰ ਜਿਹੜਾ ਉਹਨਾਂ ਨੇ ਇਹ ਦੋਨੋਂ ਹੀ ਪ੍ਰੋਮੀਨੈਂਟ ਜਿਹੜੇ ਸਟੂਡੈਂਟ ਜਿਹਨਾਂ ਨੇ ਫਲਸਤੀਨੀਆਂ ਦੇ ਹੱਕ 'ਚ ਵਾ, ਹਾਲਾਂ ਅਸੀਂ ਐਪਰੀਸ਼ੀਏਟ ਕਰਦੇ ਹਾਂ। ਔਰ ਅਸੀਂ, ਮੈਨੂੰ ਯਾਦ ਹੈ ਜਦੋਂ ਇਸ ਬੀਬੀ ਇਹਦਾ ਨਾਂ ਸ਼੍ਰੀਨਿਵਾਸਨ ਹੈ, ਇਹਨੇ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਤਕਰੀਰ ਵੀ ਕੀਤੀ ਸੀ, ਔਰ ਦੂਸਰੇ ਤੇ ਅਸੀਂ ਐਪਰੀਸ਼ੀਏਟ ਕੀਤਾ ਸੀ ਕਿ ਭਾਈ ਇੱਕ ਪਾਸੇ ਇੰਡੀਆ ਜਿਹੜਾ ਹੈ ਉਹ ਇਜ਼ਰਾਈਲ ਤੋਂ ਪੈਗਾਸਸ ਲੈ ਕੇ ਉੱਥੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ, ਉਹਨਾਂ ਦੇ ਕੰਪਿਊਟਰਾਂ 'ਚ ਵਾੜ ਦਿੱਤਾ ਹੈ। ਦੂਜੇ ਪਾਸੇ ਜੋ ਗਜ਼ਾ ਦੇ ਵਿੱਚ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਹੋ ਰਹੀ ਹੈ, ਉਹ ਈਵਨ ਹੁਣ ਸੀਜ਼ਫਾਇਰ ਖਤਮ ਕਰਤਾ ਇਜ਼ਰਾਈਲ ਨੇ। ਔਰ ਪਿਛਲੇ 2 ਦਿਨਾਂ 'ਚ 400 ਤੋਂ ਜ਼ਿਆਦਾ ਬੀਬੀਆਂ ਬੱਚੇ ਸੁੱਤੇ ਪਏ ਘਰਾਂ 'ਚੋਂ ਬੰਬਾਰਡਮੈਂਟ ਔਰ ਦੂਸਰੇ ਕਰ ਰਹੇ ਨੇ। ਸੋ ਮੈਨੂੰ ਇਹ ਚੰਗਾ ਲੱਗਿਆ ਕਿ ਵੀ ਇੱਕ ਹਿੰਦੂ ਪਰਿਵਾਰ ਦੀ ਬੱਚੀ ਜਿਹੜੀ ਹਾਈਲੀ ਅਕੰਪਲਿਸ਼ਡ ਹੈ ਔਰ ਇੱਥੋਂ ਦੀ, ਉਹਨੇ ਫਲਸਤੀਨੀਆਂ ਦੇ ਹੱਕ 'ਚ ਆਵਾਜ਼ ਚੁੱਕੀ ਹੈ। ਲੇਕਿਨ ਇਹ ਤਾਂ ਆਪਣਿਆਂ ਨੂੰ ਜੇ ਬੇੜੀਆਂ 'ਚ ਹੱਥਕੜੀਆਂ 'ਚ ਲਿਆਉਣ ਉਹਨੇ, ਤਾਂ ਇਹ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਫਲਸਤੀਨੀਆਂ ਦੇ ਹੱਕ 'ਚ ਬੋਲਣ ਦਾ ਮਤਲਬ ਇਜ਼ਰਾਈਲ ਦੇ ਖਿਲਾਫ ਬੋਲਣਾ। ਤੇ ਉਹ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿ ਰਹੀ ਹੈ ਕਿ ਜੀ ਇਟ ਇਜ਼ ਇੰਪੋਰਟੈਂਟ ਫॉर ਇੰਡੀਅਨ ਸਟੂਡੈਂਟਸ ਇਨ US ਟੂ ਕੰਪਲਾਈ ਵਿਦ ਲੋਕਲ ਲਾਅ। ਮਤਲਬ ਹੈ ਕਿ ਵੀ ਆਰ ਵਾਸ਼ਿੰਗ ਆਵਰ ਹੈਂਡ, ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰਨੀ। ਪਰ ਦੂਸਰੇ ਪਾਸੇ ਬਹੁਤ ਕੁਝ ਅਜੇ ਫਲੂਇਡ ਹੈ, ਚੱਲ ਰਿਹਾ ਹੈ, ਔਰ ਦੇਖਦੇ ਹਾਂ ਜਿਹੜਾ ਊਂਠ ਕਿਸ ਕਰਵਟ ਬੈਠਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਵਿਦਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸਟੋਰੀਜ਼। ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹਿੰਦੂਤਵੀਆਂ ਦੀ ਸਿੱਖਾਂ ਖਿਲਾਫ ਨਫ਼ਰਤ ਦੀ ਮੁੱਖ ਆਵਾਜ਼ MP ਚੰਦਰਾ ਆਰੀਆ ਨੂੰ ਲਿਬਰਲ ਪਾਰਟੀ ਨੇ ਇੱਕ ਜ਼ਬਰਦਸਤ ਝਟਕਾ ਦਿੱਤਾ ਹੈ ਔਰ ਲਿਬਰਲ ਪਾਰਟੀ ਵੱਲੋਂ ਉਸ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਸ ਨੂੰ ਅਗਲੀ ਵਾਰ ਪਾਰਟੀ ਦੀ ਟਿਕਟ ਨਹੀਂ ਦਿੱਤੀ ਜਾਵੇਗੀ। ਔਰ ਦੂਸਰੇ ਪਾਸੇ ਕੈਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਦਲਾਲ ਬਣ ਕੇ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਜ਼ਹਿਰ ਉਗਲ ਰਿਹਾ ਔਰ ਇਸ ਸੰਬੰਧੀ ਕੈਨੇਡੀਅਨ ਸਿੱਖ ਜਥੇਬੰਦੀਆਂ ਨੇ ਜ਼ਬਰਦਸਤ ਪ੍ਰੋਟੈਸਟ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਚੰਦਰਾ ਅਸੀਂ ਪੰਜਾਬੀ 'ਚ ਕਹਿੰਦੇ ਆ ਤੇ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਚੰਦਰਾ ਕੀ ਹੈ। ਜਿਹਨੇ ਆਪਣਾ ਨਾਂ ਹੀ ਚੰਦਰਾ ਰੱਖਿਆ ਹੋਏ, ਨਾਲ ਆਰੀਆ ਵੀ ਹੋਏ ਰੇਸਿਸਟ, ਤਾਂ ਫਿਰ ਉਹਨੇ ਚੰਦਰੀਆਂ ਹੀ ਕਰਨੀਆਂ ਨੇ। ਸੋ ਇਹ ਜਿਹੜਾ ਕੈਨੇਡਾ ਦੇ ਨੈਪੀਅਨ ਓਨਟਾਰੀਓ ਸਟੇਟ ਦੇ ਨੈਪੀਅਨ ਹਲਕੇ ਚੋਂ MP ਸੀ ਔਰ ਇਹਨੇ ਆਪਣੇ MP ਰੋਲ ਦੇ ਦੌਰਾਨ, ਹੁਣ ਕਿਉਂਕਿ ਟਰਮ ਖਤਮ ਹੋ ਰਹੀ ਹੈ, ਆਲਮੋਸਟ ਅਕਤੂਬਰ ਦੇ ਵਿੱਚ ਇਲੈਕਸ਼ਨਸ ਡਿਊ ਨੇ, ਪਰ ਇਸ ਗੱਲ ਦੀਆਂ ਸੰਭਾਵਨਾਵਾਂ ਨੇ ਕਿ ਜਿਹੜਾ ਨਵਾਂ ਲਿਬਰਲ ਪਾਰਟੀ ਲੀਡਰ ਪ੍ਰਾਈਮ ਮਿਨਿਸਟਰ ਬਣਿਆ ਉਹ ਸ਼ਾਇਦ ਜਲਦੀ ਵੀ ਇਲੈਕਸ਼ਨਾਂ ਆਰਡਰ ਕਰ ਸਕਦਾ ਹੈ। ਸੋ ਲਿਬਰਲ ਪਾਰਟੀ ਜਿਹਨੇ ਬੜਾ ਸਖਤ ਸਟੈਂਡ ਲਿਆ ਅਮਰੀਕਾ ਦੇ ਖਿਲਾਫ ਟਿਟ ਫਾਰ ਟੈਟ ਦੇ ਥੱਲੇ ਟੈਰਿਫ ਮੁੱਦੇ ਤੇ, ਔਰ ਉਹਨਾਂ ਦਾ ਗ੍ਰਾਫ ਉੱਪਰ ਨੂੰ ਗਿਆ, ਇੰਟਰਸਟ ਰੇਟ ਉਹਨਾਂ ਨੇ ਘਟਾਏ ਨੇ, ਹੋਰ ਦਿੱਤਾ ਹੈ। ਸੋ ਇਹ ਕਿਉਂਕਿ ਪ੍ਰਾਈਮ ਮਿਨਿਸਟਰ ਦਾ ਪ੍ਰਵਿਊ ਹੁੰਦਾ ਹੈ ਜਾਂ ਜਿਹੜੀ ਲੀਡਿੰਗ ਪਾਰਟੀ ਹੈ ਵੀ ਕਦੋਂ ਇਲੈਕਸ਼ਨਾਂ ਕਰਵਾਉਣੀਆਂ, ਸੋ ਉਹ ਜਲਦੀ ਵੀ ਜਿਹੜਾ ਇਲੈਕਸ਼ਨਾਂ ਕਰਵਾ ਸਕਦੇ ਨੇ। ਇਸ ਦੇ ਨਾਲ ਹੀ ਜਿਹੜੀ ਲਿਬਰਲ ਪਾਰਟੀ ਹੈ ਉਹ ਇਹ ਵੀ ਦੇਖ ਰਹੀ ਹੈ ਵੀ ਜਿਹੜੇ ਸਿਟਿੰਗ MP ਨੇ ਉਹਨਾਂ ਚੋਂ ਕਿੰਨਿਆਂ ਨੂੰ ਰਿਟੇਨ ਕਰਨਾ ਹੈ, ਕਿੰਨੇ ਨਵੇਂ ਲਿਆਣੇ ਨੇ ਜਾਂ ਕਿਹਨਾਂ ਦੀ ਉਹ ਆਪਣੇ ਢੰਗ ਦਾ ਸਰਵੇ ਕਰਦੇ ਨੇ। ਸੋ ਇਹ ਚੰਦਰਾ ਆਰੀਆ ਜਿਸ ਨੇ ਬਹੁਤ ਚੰਦਰੀਆਂ ਕੀਤੀਆਂ, ਇਸ ਨੇ ਕੈਨੇਡਾ ਦੇ ਵਿੱਚ ਜਿਹੜਾ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਸੀ, ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਜਿਸ ਕਿਸਮ ਦਾ ਮਾਹੌਲ, ਇਹ ਬਿਲਕੁਲ ਹਿੰਦੂਤਵੀ ਬੋਲੀ ਬੋਲਦਾ ਰਿਹਾ।
ਈਵਨ ਜਦੋਂ ਕਿ ਕੈਨੇਡਾ ਦੇ ਬਰੈਂਪਟਨ ਦੇ ਵਿੱਚ ਕੋਈ ਮੰਦਰ ਤੇ ਹਮਲਾ ਨਹੀਂ ਸੀ, ਇਹ ਸਭ ਤੋਂ ਪਹਿਲਾਂ ਸੀ ਜਿਹਨੇ ਰੌਲਾ ਪਾਇਆ ਕਿ ਜੀ ਮੰਦਰ ਤੇ ਹਮਲਾ ਕਰਤਾ ਖਾਲਿਸਤਾਨੀਆਂ ਨੇ, ਇਹ ਉਹ ਲਿਬਰਲ ਪਾਰਟੀ ਦੇ ਵਿੱਚ ਹੁੰਦਿਆਂ ਵੀ, ਕਿਉਂਕਿ ਜੋ ਜਸਟਿਨ ਟਰੂਡੋ ਨੇ ਖੁੱਲ੍ਹੇਆਮ 22 ਸਤੰਬਰ 2023 ਨੂੰ ਇੰਡੀਆ ਨੂੰ ਦੋਸ਼ੀ ਦੱਸਿਆ ਸੀ, ਇਹਨੇ ਬਿਲਕੁਲ ਆਪੋਜ਼ਿਟ ਪੋਜੀਸ਼ਨ ਲਈ। ਔਰ ਸਭ ਤੋਂ ਵੱਡਾ ਇਹ ਲਗਾਤਾਰਤਾ ਨਾਲ ਆਪਣੇ ਟਵਿੱਟਰ ਹੈਂਡਲ ਤੇ ਬਿਆਨਬਾਜ਼ੀਆਂ ਕਰਦਾ ਰਿਹਾ, ਪਰ ਸਭ ਤੋਂ ਵੱਡਾ ਨੁਕਸਾਨ ਇਸ ਨੇ, ਜੇ ਮੈਂ ਇਹ ਕਹਿਣਾ ਹੋਏ ਕਿ ਉਹਦਾ ਇੱਕ ਐਕਸ਼ਨ, ਕਿ ਜਦੋਂ ਕੈਨੇਡੀਅਨ ਜਿਹੜਾ ਹੈ ਉਹ ਹਾਊਸ ਆਫ ਕਾਮਨਸ ਦੇ ਵਿੱਚ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਜਿਹੜਾ ਹੈ ਉਹ ਮਾਨਤਾ ਦੇਣ ਦਾ ਮਤਾ ਆਇਆ, ਤੇ ਇੱਕ ਆਵਾਜ਼ ਨਹੀਂ, ਕਿਉਂਕਿ ਉਹ ਸੀ ਕਿ ਇੱਕ ਵੀ ਜੇ ਉਹਦੇ ਡਾਈਸੈਂਟ ਖਲੋਏ ਤੇ ਉਹ ਖਤਮ ਹੋ ਜਾਂਦਾ ਸੀ, ਇਹਨੇ ਉਸ ਨੂੰ ਅਪੋਜ਼ ਕੀਤਾ ਔਰ ਨਤੀਜੇ ਦੇ ਤੌਰ ਤੇ ਉਹ ਮਤਾ ਪਾਸ ਹੁੰਦਾ ਰਹਿ ਗਿਆ। ਔਰ ਇਸ ਗੱਲ ਦਾ ਸਿੱਖਾਂ ਨੂੰ ਗੁੱਸਾ ਵੀ ਸੀ ਹੈ, ਔਰ ਇਹ ਵੀ ਯਕੀਨੀ ਸੀ, ਲਿਬਰਲ ਪਾਰਟੀ ਨੇ ਵੀ ਦੇਖ ਲਿਆ ਕਿ ਵੀ ਇਸ ਚੰਦਰਾ ਨੂੰ ਹੁਣ ਜਿਵੇਂ ਵੀ ਹੋਇਆ ਉਹਨਾਂ ਨੇ ਸਿੱਖਾਂ ਨੇ ਹਰਾਣਾ ਹੀ ਹਰਾਣਾ, ਔਰ ਇਸ ਦੇ ਉੱਤੇ ਹੀ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਜਿਹਨੂੰ ਇਸ ਤੋਂ ਸੀਟ ਖੋਹ ਲਈ ਹੈ। ਔਰ ਇਹ ਲੈਟਰ ਜਿਹੜਾ ਇਹਨੂੰ ਗਿਆ ਐਂਡਰਿਊ ਬੈਵਾਨ, ਇਹ ਡੈਜ਼ਿਗਨੇਟ ਹੈ ਨੈਸ਼ਨਲ ਕੈਂਪੇਨ ਕੋਚੇਅਰ ਲਿਬਰਲ ਪਾਰਟੀ ਦਾ, ਜਿਹੜੇ ਟਿਕਟਾਂ ਦੇ ਮਾਮਲੇ 'ਚ ਫਾਈਨਲ ਅਥਾਰਟੀ ਹੈ, ਉਹਨਾਂ ਨੇ ਇਹਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਕਿਹਾ ਜੀ ਮੈਂ ਜਿਹੜਾ ਮਿਸਟਰ ਐਂਡਰਿਊ ਬੈਵਨ ਨੇ ਲਿਖਿਆ ਕਿ ਮੈਂ ਨੈਸ਼ਨਲ ਕੈਂਪੇਨ ਕੋਚੇਅਰ ਦੇ ਬਿਹਾਫ ਤੇ ਤੁਹਾਨੂੰ ਲਿਖ ਰਿਹਾ, ਅਸੀਂ ਥੋਰੋ ਰਿਵਿਊ ਕੀਤਾ ਤੇਰੀ ਕਾਬਲੀਅਤ ਦਾ ਵੀ ਕਿ ਤੂੰ ਲਿਬਰਲ ਪਾਰਟੀ ਨੂੰ ਕਿੰਨਾ ਕੁ ਐਜ਼ ਏ ਕੈਂਡੀਡੇਟ ਸਰਵ ਕਰ ਸਕਦਾ ਹੈ ਜਾਂ ਕਰ ਸਕਿਆ, ਖਾਸ ਤੌਰ ਤੇ ਨੈਪੀਅਨ ਜਿਹੜਾ ਹਲਕਾ ਹੈ ਪਾਰਲੀਮੈਂਟ ਦਾ। ਔਰ ਆਫਟਰ ਕੇਅਰਫੁਲ ਕੰਸੀਡਰੇਸ਼ਨ ਅਸੀਂ ਸਾਰੇ ਫੈਕਟਰਸ ਨੂੰ ਵਿਚਾਰ ਕੇ ਬੇਸਡ ਔਨ ਏ ਰਿਵਿਊ ਆਫ ਨਿਊ ਇਨਫੋਰਮੇਸ਼ਨ ਬਾਈ ਦਾ ਚੇਅਰ ਆਫ ਗ੍ਰੀਨ ਲਾਈਟ ਕਮੇਟੀ, ਜਿਹੜੀ ਰਿਵਿਊ ਦੇ ਲਈ ਇਸ ਕਮੇਟੀ ਬਣੀ ਹੈ, ਉਹਨਾਂ ਦੀਆਂ ਰਿਕਮੈਂਡੇਸ਼ਨਸ ਦੇਖ ਕੇ ਨੈਸ਼ਨਲ ਕੈਂਪੇਨ ਕੋ-ਚੇਅਰ ਇਜ਼ ਰਿਕਮੈਂਡਿੰਗ ਦਾ ਰੈਵੋਕੇਸ਼ਨ ਆਫ ਯੂਰ ਸਟੇਟਸ ਐਜ਼ ਏ ਕੈਂਡੀਡੇਟ। ਅਸੀਂ ਇਹ ਫੈਸਲਾ ਕੀਤਾ ਵੀ ਹੁਣ ਤੈਨੂੰ ਅਸੀਂ ਐਮਪੀ ਦੀ ਸੀਟ ਨਹੀਂ ਦੇਣੀ। ਔਰ ਇਹ ਜਿਹੜਾ ਉਹਨੇ ਕਿ ਅਨਫੋਰਚੂਨੇਟਲੀ ਬੇਸਡ ਔਨ ਦੈਟ ਰਿਕਮੈਂਡੇਸ਼ਨ your status as a candidate for Liberal Party of Canada has been revoked। ਵੀ ਤੇਰਾ ਸਟੇਟਸ ਖਤਮ, ਹੁਣ ਪੈਦਲ ਜਾ ਨਾਗਪੁਰ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਾ। ਔਰ ਉਹਨੇ ਕਿਹਾ ਵੀ ਇਹ ਸਾਨੂੰ ਪਤਾ ਹੈ ਵੀ ਇਹ ਖਬਰ ਸੁਣਦੇ ਆ ਤੈਨੂੰ ਝਟਕਾ ਲੱਗੇਗਾ, ਵਿਲ ਕਮ ਟੂ ਯੂ ਐਜ਼ ਏ ਡਿਸਅਪਾਇੰਟਮੈਂਟ, ਤੇਰੀ ਕੈਂਪੇਨ ਟੀਮ ਨੂੰ ਵੀ, ਬਟ ਇਹ ਡਿਸੀਜਨ ਹੈ। ਇਸ ਦੇ ਉੱਤੇ ਉਹਨੇ ਜਿਹੜਾ ਚੰਦਰਾ ਆਰੀਆ ਨੇ ਕਿਹਾ ਕਿ ਜੀ ਮੈਨੂੰ ਬਹੁਤ ਝਟਕਾ ਲੱਗਾ, ਪਰ ਮੈਂ ਇਹਨੂੰ ਹੁਣ ਜਿਹੜਾ ਭਗਵਾਨ ਸ਼੍ਰੀ ਰਾਮ ਦਾ ਭਾਣਾ ਮੰਨ ਕੇ ਜਿਹੜਾ ਉਹ ਟਿਕ ਕੇ ਲੈ ਜਾਵਾਂਗਾ। ਨਹੀਂ ਤਾਂ ਨਹੀਂ ਕਿ ਆਪਣੇ ਟਿੱਕੇ, ਤਾਂ ਮੈਂ ਕਹਿ ਰਿਹਾ ਕਿ ਵੀ ਇਹ ਪਾਰਟ ਹੋਇਆ। ਸੋ ਇਹ ਗੁੱਡ ਰਿਡੈਂਸ, ਗੁੱਡ ਰਿਡੈਂਸ ਜਿਹੜਾ ਇਸ ਤੋਂ ਜਾਨ ਛੁੱਟੀ। ਔਰ ਤੁਸੀਂ ਦੇਖੋ ਬਲੋਟਡ ਈਗੋ ਕਿਹਨੂੰ ਕਹਿੰਦੇ ਨੇ। ਇੱਕ ਪਾਸੇ ਕਰਤੂਤਾਂ ਕੀ ਕਰ ਰਿਹਾ ਸੀ, ਤੇ ਜਦੋਂ ਲਿਬਰਲ ਪਾਰਟੀ ਦੀ ਲੀਡਰ ਦੀ ਚੋਣ ਆਈ ਤੇ ਚੰਦਰਾ ਆਰੀਆ ਆਪਣੇ ਆਪ ਨੂੰ ਲੀਡਰਸ਼ਿਪ ਦੇ ਲਈ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਸੀ। ਇੱਕ ਉਹ ਦੂਜੀ ਵੀ ਨਾਲ ਰੂਬੀ ਢੱਲਾ ਜਿਹੜੀ ਆਪਣੇ ਆਪ ਨੂੰ ਕੈਨੇਡਾ ਦੀ ਟਰੰਪ ਬਣੀ ਹੋਈ ਸੀ, ਉਹ ਕਹਿੰਦੇ ਸੀ ਮੈਨੂੰ ਤੁਸੀਂ ਬਣਾ ਦਿਓ ਪ੍ਰਾਈਮ ਮਿਨਿਸਟਰ, ਮੈਂ ਜਹਾਜ਼ ਭਰ ਭੇਜੂ, ਸਾਰੇ ਡਿਪੋਰਟ ਕਰੂੰ। ਉਹਨੂੰ ਵੀ ਉਹਨਾਂ ਨੇ ਕੱਢਿਆ ਬਾਹਰ, ਉਹਨੂੰ ਤਾਂ ਲੀਡਰਸ਼ਿਪ ਦੀ ਚੋਣ 'ਚ ਨਹੀਂ ਵੜਨ ਦਿੱਤਾ ਕਿ ਵੀ ਤੂੰ ਇਹਨੂੰ ਵੀ ਪਹਿਲਾਂ ਕਿਹਾ ਵੀ ਤੂੰ ਤਾਂ ਕੁਆਲੀਫਾਈ ਨਹੀਂ ਕਰਦਾ। ਪਰ ਇਹ ਬਹੁਤ ਵੱਡੀ ਇਨਸਲਟ ਹੁੰਦੀ ਹੈ। ਅਦਰਵਾਈਜ਼ ਜਿਵੇਂ ਅਮਰੀਕਾ 'ਚ ਵੀ ਹੁੰਦਾ ਹੈ, ਜਿਹੜਾ ਕਾਂਗਰਸਮੈਨ ਇੱਕ ਵਾਰ ਬਣਿਆ ਅੰਟਿਲ ਅਨਲੈਸ ਉਹ ਖੁਦ ਰਿਟਾਇਰਮੈਂਟ ਕਹੇ ਜਾਂ ਹਾਰ ਜਾਏ ਵੱਖਰੀ ਗੱਲ ਹੈ, ਪਰ ਇੱਕ ਸਿਟਿੰਗ ਐਮਪੀ ਨੂੰ ਇੱਕ ਹਲਕੇ ਦੇ ਉਹਨੂੰ ਕਹਿਣਾ ਕਿ ਵੀ ਨਹੀਂ ਅਗਲੀ ਵਾਰ ਤੈਨੂੰ ਟਿਕਟ ਨਹੀਂ ਦੇਣੀ, ਇਹ ਹੈ ਜੋ ਕਿ ਉਹ ਵੈਲ ਡਿਜ਼ਰਵ ਕਰਦਾ ਸੀ। ਪਰ ਜੇ ਹੁਣ ਇੱਕ ਚੰਦਰਾ ਉਹਨਾਂ ਦਿੱਲੀ ਵਾਲੇ ਚੰਦਰਿਆਂ ਕੋਲ ਨਹੀਂ ਹੈ, ਤਾਂ ਉਹਨਾਂ ਨੇ ਇੱਕ ਚੰਦਰਾ, ਇੱਕ ਭੜੂਆ, ਜੇ ਪਿੰਪ ਲਫ਼ਜ਼ ਅੰਗਰੇਜ਼ੀ ਦਾ ਹੈ, ਭੜਵਾ ਉਰਦੂ ਚੋਂ ਆਇਆ, ਪਰ ਸਾਡੇ ਪੰਜਾਬੀ ਵਾਲੇ ਉਹਨੂੰ ਭੜੂਆ ਬਣਾ ਦਿੰਦੇ ਨੇ। ਔਰ ਭੜੂਆ ਉਹੀ ਹੈ ਜਿਹੜਾ ਪਿੰਪ, ਜਿਹਦੇ ਬਾਰੇ ਹੁੰਦਾ ਹੈ ਕਿ who sells his mother, sister and daughter। ਇਹ ਜਿਹੜੇ ਸਾਰੇ ਕੋਠਾ ਕਲਚਰ ਵਾਲੇ ਨੇ ਉਹਨਾਂ ਨੂੰ ਪਿੰਪ ਕਹਿੰਦੇ ਨੇ। ਔਰ ਇਹ ਕੋਈ ਛੋਟਾ ਮੋਟਾ ਨਹੀਂ, ਸਟੀਫਨ ਹਾਰਪਰ, ਹੁਣ ਇਹ ਸਟੀਫਨ ਹਾਰਪਰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ ਅੱਜ ਕੱਲ। ਇਹ ਦਿੱਲੀ ਦਾ ਪਿੰਪ ਬਣਿਆ ਹੋਇਆ ਭੜੂਆ। ਔਰ ਖਾਸ ਤੌਰ ਤੇ ਕਿਉਂਕਿ ਇਹ ਇੱਕ ਜਿਹੜਾ ਆਪਣੀ ਕੰਸਲਟਿੰਗ ਫਰਮ ਰਨ ਕਰਦਾ ਹੈ, ਹਾਰਪਰ ਐਂਡ ਐਸੋਸੀਏਟਸ, ਜਿਸ 'ਚ ਸਸਕੈਚੁਅਨ ਵਾਲਿਆਂ ਨੇ
ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਕੁਆਇਟ ਫਰੀडम ਹੈ ਇੰਡੀਪੈਂਡੈਂਟ ਲੈਵਲ ਤੇ ਬਿਜ਼ਨਸ ਕਰਨ ਦੀ। ਜਿਵੇਂ ਉਹਨਾਂ ਨੇ ਆਪਣੇ ਦਫ਼ਤਰ ਵੀ ਖੋਲ੍ਹੇ ਹੋਏ ਨੇ, ਉਹ ਥਰੂ ਫੈਡਰਲ ਨਹੀਂ ਜਾਂਦਾ, ਜਿਵੇਂ ਉਹਨਾਂ ਦੀ ਕਿਊਬੈਕ ਹੈ ਜਾਂ ਸੈਸਕੈਚੁਆਨ ਹੈ। ਸੋ ਉਹ ਸਟੇਟ ਗਵਰਨਮੈਂਟ ਵੀ ਬਾਹਰਲੇ ਮੁਲਕਾਂ ਨਾਲ ਟ੍ਰੇਡ ਸਿੱਧੇ ਤੌਰ ਤੇ ਕਰਦੀ ਹੈ। ਸੋ ਜਿਹੜੀ ਸੈਸਕੈਚੁਆਨ ਦੀ ਗਵਰਨਮੈਂਟ ਹੈ ਉਹਨਾਂ ਨੇ ਇਹਦੀ ਲਾ ਫਰਮ ਨੂੰ ਹਾਰਪਰ ਐਂਡ ਐਸੋਸੀਏਟਸ ਨੂੰ ਹਾਇਰ ਕੀਤਾ ਹੋਇਆ ਹੈ ਟੂ ਇਨਕਰੀਜ਼ ਟ੍ਰੇਡ ਟਾਈਜ਼ ਵਿਦ ਇੰਡੀਆ, ਭਾਰਤ ਦੇ ਨਾਲ ਵਪਾਰਕ ਸੰਬੰਧ ਵਧਾਉਣ ਦੇ ਲਈ। ਔਰ ਇਸ ਰੋਲ ਦੇ ਤੌਰ ਤੇ ਜਿਹੜਾ ਇਹਨੇ ਸੀਨੀਅਰ ਗਵਰਨਮੈਂਟ ਮਿਨਿਸਟਰਸ ਔਰ ਅਫੀਸ਼ੀਅਲਸ ਦੇ ਨਾਲ ਵੀ ਜਿਹੜਾ ਇਹ ਮੀਟਿੰਗਸ ਕਰਵਾਉਂਦਾ ਇੰਡੀਆ ਦੇ। ਔਰ ਈਵਨ ਇਹਨੇ ਅਕੰਪਨੀ ਕੀਤਾ ਹਾਰਪਰ ਨੇ ਸਸਕੈਚੁਆਨ ਦੇ ਅਫੀਸ਼ੀਅਲਸ ਨਾਲ ਟ੍ਰੇਡ ਮਿਸ਼ਨ ਜਿਹੜਾ ਇੰਡੀਆ 'ਚ ਗਿਆ, ਜਿਹਦੇ 'ਚ ਉਹਨੇ ਕਿਹਾ ਕਿ ਹਿਜ਼ ਫਰਮ ਵੁੱਡ ਬੀ ਵਰਕਿੰਗ ਟੂ ਡੀਪਨ ਟ੍ਰੇਡ ਰਿਲੇਸ਼ਨਸ਼ਿਪ ਵਿਦ ਐਂਡ ਸੈਲ ਮੋਰ ਪ੍ਰੋਡਕਟਸ ਟੂ ਇੰਪੋਰਟੈਂਟ ਫੋਰਨ ਮਾਰਕੀਟਸ। ਸੋ ਜ਼ਾਹਰ ਹੈ ਕਿ ਵੀ ਇਹ ਬਿਜ਼ਨਸ ਇੰਟਰਸਟ ਹੈ। ਔਰ ਇਹਨੇ ਦਿੱਲੀ 'ਚ ਖਲੋ ਕੇ ਜੋ ਕਿਹਾ ਉਸ ਨੂੰ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਔਰ ਬਾਜ਼ ਪਬਲੀਕੇਸ਼ਨ ਨੇ ਜਿਹੜਾ ਉਹ ਕਰੜੇ ਹੱਥੀਂ ਲਿਆ। ਉਸ ਨੇ ਜਿਹੜਾ ਇਹ ਕਿਹਾ ਕਿ ਵੀ ਇਹ ਜਿਹੜਾ NXT ਕਨਕਲੇਵ ਇਨ ਨਿਊ ਦਿੱਲੀ, ਜਿੱਥੇ ਉਹਨੇ ਕਿਹਾ ਹੀ ਡਜ਼ ਨਾਟ ਐਂਟਾਇਰਲੀ ਅੰਡਰਸਟੈਂਡ the deterioration of Canada-India relations and insinuated that Sikhs who support Khalistan should not be infiltrating the Canadian government and inhibiting good people-to-people relations between India and Canada. ये बड़ी खतरनाक स्टेटमेंट है और कमिंग फ्रॉम ए मैन, हालांकि ਜਿਹੜਾ ਉਹ ਕੋਈ ਏਡਾ ਕਾਮਯਾਬ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹਨੇ ਕੋਈ ਛਾਪ ਨਹੀਂ ਛੱਡੀ ਹੋਈ, ਲੇਕਿਨ ਸਟਿਲ ਐਕਸ ਪ੍ਰਾਈਮ ਮਿਨਿਸਟਰ ਹੈ। ਹੁਣ ਉਹ ਕਹਿੰਦਾ ਕਿ ਵੀ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਇਹ ਜਿਹੜੀ ਕੈਨੇਡਾ ਇੰਡੀਆ ਸੰਬੰਧਾਂ ਦੇ ਵਿੱਚ ਜਿਹੜੀ ਗਿਰਾਵਟ ਆਈ ਜਾਂ ਤਰੇੜ ਪਈ ਜਾਂ ਫਿੱਕਾ ਪੈਦਾ ਹੋਇਆ, ਇਹ ਇਹਨਾਂ ਦੀ ਵਜ੍ਹਾ ਕਰਕੇ ਹੀ ਹੋਇਆ। ਜਿਹੜੇ ਸਿੱਖ ਨੇ ਜਿਹੜੇ ਖਾਲਿਸਤਾਨ ਨੂੰ ਸਪੋਰਟ ਕਰਦੇ ਨੇ ਤੇ ਜਿਹੜੇ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਇਨਫਿਲਟਰੇਟ, ਮਤਲਬ ਇਹ ਹੈ ਵੀ ਇਸ ਬੰਦੇ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਹੈ ਇਹ ਕੋਈ ਫਿਕਰ ਨਹੀਂ ਹੈ ਕਿ ਵੀ ਕੈਨੇਡਾ ਦੀ ਸੋਇਲ ਦੇ ਉੱਤੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਇੰਡੀਆ ਦੇ ਹਾਇਰਡ ਅਸੈਸਿਨਸ ਨੇ ਜਿਹੜਾ ਉਹ ਉਸ ਦਾ ਮਰਡਰ ਕੀਤਾ। 193 ਸਫੇ ਦੀ ਜਸਟਿਸ ਹੋਗ ਰਿਪੋਰਟ, ਜਿਹਦੇ ਥੱਲੇ ਇਹ ਸਾਹਮਣੇ ਆਇਆ ਕਿ ਭਾਈ ਇੰਡੀਆ ਚਾਈਨਾ ਔਰ ईरान तो बाद ਜਿਹੜਾ ਸਭ ਤੋਂ ਜ਼ਿਆਦਾ ਇੰਟਰਫੀਅਰਿੰਗ ਮੁਲਕ ਹੈ। ਔਰ ਇਹਨੂੰ ਕਿਉਂਕਿ ਜਿਹੜਾ ਇੰਡੀਆ ਦੇ ਉੱਤੇ ਇਹ ਸਾਰਾ ਪਾਰਟ ਹੈ ਉਹ ਸੀਸਸ ਔਰ ਉਹਨਾਂ ਦੀ RCMP ਉਹਨਾਂ ਦਾ, ਸੋ ਇਹਨੂੰ ਇਹ ਹੁੰਦਾ ਜਦੋਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਜਦੋਂ ਤੁਸੀਂ ਭੜਗੂਏ ਬਣ ਜਾਂਦੇ ਹੋ ਫਿਰ ਤੁਹਾਨੂੰ ਇਹੀ ਨਜ਼ਰ ਆਉਂਦਾ ਹੈ ਕਿ ਬਈ ਉਹਨੂੰ ਇਹ ਲੱਗਦਾ ਕਿ ਵੀ ਇਹ ਸਿੱਖ ਖਾਲਿਸਤਾਨੀ ਸਿੱਖ ਜਿਹੜੇ ਨੇ ਉਹ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਇਨਫਿਲਟਰੇਟ ਕਰ ਗਏ ਨੇ। ਔਰ ਇਸ ਲਈ ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਪ੍ਰਭਾਵਿਤ ਹੋ। ਪੀਪਲ ਟੂ ਪੀਪਲ ਰਿਲੇਸ਼ਨਸ਼ਿਪ ਨੂੰ ਕੌਣ ਪ੍ਰਭਾਵਿਤ ਕਰਦਾ? ਕੈਨੇਡਾ ਦੇ ਜਸਟਿਨ ਟਰੂਡੋ ਨੇ ਜੋ ਸਟੈਂਡ ਲਿਆ। ਹੁਣ ਬਹੁਤਿਆਂ ਨੂੰ ਇਹ ਲੱਗਦਾ ਸੀ ਇੰਡੀਅਨਸ ਨੂੰ, ਔਰ ਇਹ ਚੰਦਰਾ ਆਰੀਆ ਦੀ ਜਿਹੜੀ ਟਿਕਟ ਵੀ ਕੱਟੀ ਗਈ, ਉਹ ਸਮਝਦੇ ਹੋਣੇ ਨੇ ਸਾਰੇ ਕਿ ਜੀ ਜਸਟਿਨ ਟਰੂਡੋ ਗਿਆ ਤੇ ਹੁਣ ਜਿਹੜਾ ਉਹਨਾਂ ਨੇ ਜਦੋਂ ਪਾਰਟੀ ਦੇ ਵਿੱਚ ਜਿਹੜੇ ਢਾਂਚੇ ਹੁੰਦੇ ਨੇ ਜਾਂ ਸਿਸਟਮ ਹੁੰਦੇ ਨੇ ਉਹ ਤਾਂ ਇੱਕ ਸਿਸਟਮ ਵਾਂਗ ਹੀ ਕੰਮ ਕਰਦੇ ਨੇ। ਨੀਤੀ ਤਾਂ ਉਹੀ ਹੈ, ਉਹਨਾਂ ਨੇ ਕੱਢ ਕੇ ਬਾਹਰ ਮਾਰਿਆ ਵੀ ਬਾਹਰ ਚੱਲ। ਹੁਣ ਇਹ ਜਿਹੜਾ ਸਟੀਫਨ ਹਾਰਪਰ ਹੈ ਇਸ ਨੇ ਇਸ ਕਿਸਮ ਦਾ ਬਹੁਤ ਜਿਹੜਾ ਉਹ ਗੰਦਾ ਜਿਹੜਾ ਉਹ ਸਟੈਂਡ ਲਿਆ। ਇਸ ਦੇ ਉੱਤੇ ਉਹਨੇ ਸਿੱਖ ਕਮਿਊਨਿਟੀ ਨੂੰ ਇਹ ਬਲੇਮ ਕਰਨ ਵਾਲੀ ਗੱਲ ਹੈ ਕਿ ਵੀ ਇਹ ਜਿਹੜਾ ਡਿਪਲੋਮੈਟਿਕ ਕ੍ਰਾਈਸਿਸ ਹੋਇਆ ਇੰਡੀਅਨ ਗਵਰਨਮੈਂਟ ਔਰ ਕੈਨੇਡਾ 'ਚ ਉਹਦੇ ਲਈ ਖਾਲਿਸਤਾਨੀ ਸਿੱਖ ਜ਼ਿੰਮੇਵਾਰ ਨੇ। ਇਹਨੂੰ ਇਹ ਭੁੱਲ ਗਿਆ ਕਿ ਵੀ ਇਹ ਜੋ ਹੋਇਆ ਇਹ ਕੈਨੇਡਾ ਦੀ ਸੋਵਰਨਿਟੀ ਨੂੰ ਸਿੱਧਾ ਚੈਲੰਜ ਹੈ ਔਰ ਇਹ ਇੰਡੀਆ ਦੀ ਫੋਰਨ ਇੰਟਰਫੀਰੈਂਸ ਹੈ। ਔਰ ਇਸ ਦੇ ਵਿੱਚ ਕਿਉਂਕਿ RCMP ਔਰ ਦੂਸਰੇ ਸਾਰਿਆਂ ਨੇ ਜਿਹੜਾ ਇਸ ਦੇ ਲਈ ਇੰਡੀਆ ਨੂੰ ਜਿਹੜਾ ਉਹ ਦੋਸ਼ੀ ਦੱਸਿਆ ਹੋਇਆ। ਮੇਰੀ ਹੌਗ ਰਿਪੋਰਟ ਦੀ ਅਸੀਂ ਵੀ ਗੱਲ ਕੀਤੀ ਹੈ ਔਰ ਇਹ ਜਿਹੜਾ ਉਹਨਾਂ ਨੇ ਇਸ ਰਿਪੋਰਟ 'ਚ ਕਿਹਾ ਗਿਆ ਕਿ ਇੰਡੀਆ ਰਿਪਰੈਜ਼ੈਂਟਸ ਦਾ ਮੋਸਟ ਸੀਰੀਅਸ ਥ੍ਰੈਟ ਟੂ ਕੈਨੇਡਾ when it comes to a transnational repression targeting Canadian citizens। ਹੁਣ ਅਸੀਂ ਇਹ ਕਿਹਾ ਵੀ ਇਹ ਹੁਣ ਹਾਰਪਰ ਕਿਉਂ ਕਰ ਰਿਹਾ, ਭੜੂਆ ਕਿਉਂ ਬਣਿਆ ਹੋਇਆ? ਕਿਉਂਕਿ ਹਾਰਪਰ ਐਂਡ ਐਸੋਸੀਏਟ ਆਪਣੀ ਉਹ ਲਾ ਫਰਮ ਹੈ, ਉਹ ਸੈਸਕੈਚੁਆਨ ਨੂੰ ਜਿਹੜਾ ਲੀਡ ਕਰ ਰਿਹਾ ਉਹਦੇ ਟ੍ਰੇਡ ਮਿਸ਼ਨ ਨੂੰ ਇੰਡੀਆ ਦੇ ਨਾਲ ਡੀਲ ਕਰਨ ਦੇ ਲਈ। ਔਰ ਇਸ ਦੇ ਉੱਤੇ ਜਿਹੜਾ WSO
ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਡੈਨਿਸ਼ ਸਿੰਘ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਸਟੀਫਨ ਹਾਰਪਰ ਜਿਹੜਾ ਖੁਦ ਪ੍ਰਾਈਮ ਮਿਨਿਸਟਰ ਰਿਹਾ ਹੈ, ਜੀ ਉਹ ਕੈਨੇਡੀਅਨ ਸੋਵਰਨਿਟੀ ਦੇ ਲਈ ਖਲੋਣ ਦੀ ਥਾਂ ਤੇ ਉਸ ਦੇ ਲਈ ਆਪਣੀ ਬਿਜ਼ਨਸ ਔਰ ਵਪਾਰਕ ਹਿੱਤ ਜਿਹੜੇ ਨੇ ਉਹੀ ਪ੍ਰਮੁੱਖ ਜਾਪਦੇ ਨੇ। ਔਰ ਇਹ ਜਿਹੜਾ ਕਿਸੇ ਸਾਬਕਾ ਪ੍ਰਾਈਮ ਮਿਨਿਸਟਰ ਤੋਂ ਇਸ ਕਿਸਮ ਦੀ ਗਰੀਡ ਔਰ ਘਟੀਆਪਨ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ। ਔਰ ਉਸ ਵੱਲੋਂ ਇਹ ਐਕਨੋਲਜ ਹੀ ਨਾ ਕਰਨਾ ਜੋ ਇੰਡੀਆ ਦੇ ਅਗੇਂਸਟ ਵੈਲ ਡਾਕੂਮੈਂਟਡ ਸਬੂਤ ਨੇ ਕਿ ਕਿਵੇਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਔਰ ਆਰਗੇਨਾਈਜ਼ਡ ਕ੍ਰਾਈਮ ਕੈਨੇਡਾ ਦੇ ਵਿੱਚ ਕਰਨ ਲਈ ਜ਼ਿੰਮੇਵਾਰ ਹੈ। ਔਰ ਫਿਰ ਉਹਨਾਂ ਨੇ WHO ਨੇ ਕਿਹਾ, WHO calls on all Canadian political leaders to unequivocally reject Harper's divisive and misleading statements और कि भी उन्होंने बाकी सारियां पॉलिटिकल तरह जड़ियां ने वो कंडेम कर और ये कनाडा must remain steadfast in defending its sovereignty, upholding justice and ensuring that those responsible for crimes against Canadians are held accountable. So is इवें ही बाज दी जड़ी स्टेटमेंट है उन्होंने भी हेडलाइन यही दी है, Harper's inflammatory remarks on Sikh Canadians and India are unacceptable. If Harper truly wants to promote good people-to-people relations, then he should begin by condemning foreign interference and standing up for the rights and safety of all Canadians. ये इन्ना ही people-to-people ਦਾ ਇਹਨਾਂ ਨੂੰ ਫਿਕਰ ਹੈ ਜੀ ਤੇ ਫਿਰ ਉਹ ਸਭ ਤੋਂ ਪਹਿਲਾਂ ਕੰਡੈਮ ਕਰੇ ਇੰਡੀਆ ਦੀ ਫੋਰਨ ਇੰਟਰਫੀਅਰੈਂਸ ਔਰ ਫਿਰ ਦੂਸਰੀ ਗੱਲ ਕਰੇ। ਹੁਣ ਜਦੋਂ ਇਸ ਕਿਸਮ ਦੇ ਦਲਾਲ ਵਿੱਚ ਵਾੜੇ ਨੇ ਤਾਂ ਇੰਡੀਆ ਨੂੰ ਲੱਗਦਾ ਵੀ ਹੁਣ ਜਸਟਿਨ ਟਰੂਡੋ ਜਾਂਦਾ ਲੱਗਾ, ਸ਼ਾਇਦ ਅਸੀਂ ਕਰ ਲਈ। ਔਰ ਜਿਹੜੀ ਇੰਡੀਆ ਦੀ ਫੋਰਨ ਮਿਨਿਸਟਰੀ ਹੈ ਉਹਨਾਂ ਦਾ ਜਿਹੜਾ ਸਪੋਕਸਪਰਸਨ ਕਹਿ ਰਿਹਾ, ਇੰਡੀਆ ਕੈਨੇਡਾ ਲੁਕਿੰਗ ਟੂ ਰੀਬਿਲਡ ਟਾਈਜ਼ based on mutual trust and sensitivity, Ministry of External Affairs ਕਿ ਜੀ ਮਿਊਚੁਅਲ ਟਰਸਟ ਤੁਸੀਂ ਕੈਨੇਡੀਅਨ ਸਿਟੀਜ਼ਨਸ ਨੂੰ ਮਾਰਿਆ, ਫਰੋਤੀਆਂ ਲੈਣ ਵਾਲੇ ਤੁਸੀਂ ਉੱਥੇ ਭੇਜੇ ਔਰ ਮਰਡਰ ਤੁਸੀਂ ਕੀਤੇ ਨੇ, ਉਹਨਾਂ ਦੀਆਂ ਇਲੈਕਸ਼ਨਾਂ ਈਵਨ ਪੋਲੀਟੀਕਲ ਫੈਡਰਲ ਇਲੈਕਸ਼ਨ ਦੇ ਵਿੱਚ ਜਿਹੜਾ ਤੁਸੀਂ ਦਖਲਅੰਦਾਜ਼ੀ ਕੀਤੀ ਹੈ। ਸੋ ਅਸੀਂ ਵੀ ਸਮਝਦੇ ਹਾਂ ਵੀ ਕੈਨੇਡਾ ਦੇ ਸਿੱਖਾਂ ਨੂੰ ਇਹਦਾ ਸਟੀਫਨ ਹਾਰਪਰ ਦਾ ਪ੍ਰਾਈਮ ਮਿਨਿਸਟਰ ਹੁੰਦਿਆਂ ਵੀ ਇਸ ਕਿਸਮ ਦਾ ਹੀ ਰੋਲ ਸੀ। ਇਹ ਜਿਹੜੇ ਇਸ ਕਿਸਮ ਦੇ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਹੁੰਦਾ ਹੈ ਉਹ ਫਿਰ ਕਿਸੇ ਪਾਸਿਓਂ ਆਏ ਉਹ ਜਿਹੜਾ ਦੰਦਾ ਹੈ ਫਿਰ ਉਸ ਦੇ ਹੀ ਗੁਣ ਗਾਉਂਦੇ ਨੇ। ਲੱਗਦਾ ਬਿਲਕੁਲ ਇਹੀ ਹੈ ਕਿ ਵੀ ਉਹਨਾਂ ਦਾ ਹੁਣੇ ਭੜੂਆ ਬਣਿਆ ਹੋਇਆ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। दर्शकों ब्रेक बाद फिर दोबारा थोड़ा स्वागत है। सो व्यूअर्स गलबात करन जा रहे हैं कि यूक्रेन विच यंग बंदी करवाउण लई प्रेजिडेंट ट्रंप अते पुतिन विच 2 घंटे गलबात हुई है
ਔਰ ਦੂਸਰੇ ਪਾਸੇ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਦੋਸ਼ ਲਾਇਆ ਹੈ ਕਿ ਯੂਕਰੇਨ ਵਿੱਚ ਲੜਨ ਵਾਲੇ ਪੱਛਮੀ ਮੁਲਕਾਂ ਦੇ ਮਰਸਨਰੀ ਮਿਜ਼ੋਰਮ ਰਾਹੀਂ ਮਿਆਂਮਾਰ ਵਿੱਚ ਦਾਖਲ ਹੋ ਰਹੇ ਨੇ ਔਰ ਅਤੇ ਉੱਥੇ ਫੌਜ ਖਿਲਾਫ ਲੜਨ ਵਾਲੇ ਗੁਰਲਿਆਂ ਨੂੰ ਟ੍ਰੇਨਿੰਗ ਦੇ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ 2-3 ਵਿਊਅਰਸ ਨੇ ਸਾਨੂੰ ਪੁੱਛਿਆ ਕਿ ਜੀ ਤੁਸੀਂ ਹੁਣ ਯੂਕਰੇਨ ਔਰ ਦੂਸਰੇ ਮੁੱਦੇ ਤੇ ਗੱਲ ਨਹੀਂ ਕਰਦੇ, ਕਿਤੇ ਟਰੰਪ ਦੇ ਸਾਰੇ ਹੁਕਮਾਂ ਤੋਂ ਤੁਸੀਂ ਵੀ ਡਰ ਤਾਂ ਨਹੀਂ ਗਏ? ਮੈਂ ਕਿਹਾ ਜੀ ਨਹੀਂ, ਅਸੀਂ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਇੱਕ ਐਫਰਟ ਕਰ ਰਹੇ ਨੇ ਡਾਇਰੈਕਟ ਲੈਵਲ ਦੇ ਉੱਤੇ। ਉਹਨਾਂ ਦਾ ਇਹ ਦਾਅਵਾ ਵੀ ਸੀ ਕਿ ਮੈਂ 24 ਘੰਟੇ ਦੇ ਵਿੱਚ ਜੰਗਬੰਦੀ ਕਰਵਾ ਸਕਦਾ ਔਰ ਉਹਨਾਂ ਨੇ ਇਸ ਫਰੰਟ ਨੂੰ ਖੋਲ੍ਹਿਆ। ਪਹਿਲੀ ਮੁਲਾਕਾਤ ਸੈਕਟਰੀ ਆਫ ਸਟੇਟ ਅਮਰੀਕਾ ਦੇ ਮਾਰਕੋ ਰੂਬੀਓ ਔਰ ਰਸ਼ੀਅਨ ਫੋਰਨ ਮਿਨਿਸਟਰ ਨਾਲ ਰਿਆਦ ਸਾਊਦੀ ਅਰੇਬੀਆ 'ਚ ਹੋਈ ਔਰ ਹੁਣ ਜਿਹੜੀ ਲੇਟੈਸਟ ਪਿਛਲੇ ਕੱਲ੍ਹ ਪ੍ਰੈਜ਼ੀਡੈਂਟ ਪੁਤਿਨ ਔਰ ਪ੍ਰੈਜ਼ੀਡੈਂਟ ਟਰੰਪ ਦੀ ਲਗਭਗ 2 ਘੰਟੇ ਗੱਲਬਾਤ ਹੋਈ। ਇਹ ਵੱਖਰੀ ਗੱਲ ਹੈ ਕਿ ਜਦੋਂ ਤੁਸੀਂ ਨੈਗੋਸ਼ੀਏਸ਼ਨਸ ਦੇ ਕੁਝ ਟੈਕਟਿਕ ਦੇਖਦੇ ਹੋ ਤੇ ਉਹਦੇ 'ਚ ਇੱਕ ਹੁੰਦਾ ਵੀ ਤੁਸੀਂ ਖਾਮ-ਖਾ ਕਿਸੇ ਚੀਜ਼ ਨੂੰ ਲੇਟ ਕਰੋ। ਸੋ ਪੁਤਿਨ ਆਪਣੀ ਬਿਜ਼ਨਸਮੈਨਾਂ ਦੀ ਕਾਨਫਰੰਸ 'ਚ ਬੈਠਾ ਸੀ ਔਰ ਜਿਹੜਾ ਟਾਈਮ ਫਿਕਸ ਸੀ ਟਰੰਪ ਨਾਲ ਗੱਲਬਾਤ ਦਾ 1 ਘੰਟਾ ਲੇਟ ਉਹਨੇ ਗੱਲਬਾਤ ਸ਼ੁਰੂ ਕੀਤੀ। ਸੋ ਪੁਤਿਨ ਨੇ ਸੋ ਮਤਲਬ ਉਹਨੂੰ ਘੰਟਾ ਇੱਕ ਵੇਟਿੰਗ ਰੱਖਿਆ। ਸੋ ਇਹ ਆਪਣੇ ਆਪ ਦੇ ਵਿੱਚ ਇਹ ਦੱਸਣ ਲਈ ਜਿਹਨੂੰ ਅਸੀਂ ਕਹਿੰਦੇ ਵੀ ਭਾਰੀ ਪੈਣਾ। ਫਿਰ ਜਿਹੜਾ ਪਾਰਟ ਪ੍ਰੈਜ਼ੀਡੈਂਟ ਟਰੰਪ ਜਿਵੇਂ ਇਹ ਸਮਝਦੇ ਸੀ ਕਿ ਹੁਣ ਕਿਉਂਕਿ ਜ਼ੈਲੈਂਸਕੀ ਦੇ ਗੋਡੇ ਲਵਾ ਲਏ ਗਏ ਨੇ ਔਰ ਘੱਟੋ ਘੱਟ 1 ਮਹੀਨੇ ਦਾ ਜਿਹੜਾ ਸੀਜ਼ ਫਾਇਰ ਹੈ ਉਹ ਅਨਾਉਂਸ ਹੋਏਗਾ, ਲੇਕਿਨ ਇਸ ਦੇ ਉੱਤੇ ਵੀ ਕੋਈ ਪੁਤਿਨ ਨੇ ਕੋਈ ਯੀਲਡ ਨਹੀਂ ਕੀਤਾ ਲੱਗਦਾ। ਇਹ ਜ਼ਰੂਰ ਹੋਇਆ ਕਿ ਜੀ ਅਸੀਂ ਤੁਹਾਡੇ ਜਿਹੜੇ ਯੂਕਰੇਨ ਦੇ ਪਾਵਰ ਸੈਂਟਰ ਨੇ ਜਾਂ ਦੂਜੇ, ਕਿਉਂਕਿ ਆਲਮੋਸਟ 2/3 ਤਾਂ ਉਹਨਾਂ ਨੇ ਵੈਸੇ ਹੀ ਨੌਕਆਊਟ ਕੀਤੇ ਹੋਏ ਨੇ, ਜਿਹਦੇ ਥੱਲੇ ਹਨੇਰਾ ਹੁੰਦਾ ਉਹਦੇ ਤੇ ਅਸੀਂ ਅਟੈਕ ਨਹੀਂ ਕਰਾਂਗੇ। ਹਾਲਾਂਕਿ ਈਵਨ ਇਸ ਗੱਲਬਾਤ ਤੋਂ ਪ੍ਰੀਵੀਅਸ ਈਵਨਿੰਗ ਵੀ 150 ਤੋਂ ਜ਼ਿਆਦਾ ਡਰੋਨ ਜਿਹੜੇ ਨੇ ਉਹ ਯੂਕਰੇਨ ਦੇ ਜਿਹੜੀ ਹੈ ਸਿਵਿਲੀਅਨ ਹਲਕਿਆਂ ਦੇ ਵਿੱਚ ਸੁੱਟੇ ਗਏ ਔਰ ਯੂਕਰੇਨ ਨੇ ਵੀ ਕੋਈ ਜਿਹੜਾ ਯੂਕਰੇਨ ਅਟੈਕਡ 에ਅਰਫੀਲਡ ਨੀਅਰ ਐਂਜਲ ਸਟ੍ਰੈਟੇਜਿਕ ਬੰਬਰ ਬੇਸ ਰਸ਼ੀਅਨ ਆਫੀਸ਼ੀਅਲ ਸੇਜ਼, ਉਹਨੇ ਵੀ ਐਨ ਯੂਕਰੇਨ ਦਾ ਰਸ਼ੀਆ ਨਾਲ ਤੋਂ 700 ਕਿਲੋਮੀਟਰ ਦੂਰ ਵਿਦਨ ਰਸ਼ੀਅਨ ਟੈਰੀਟਰੀ ਜਿਹੜੇ 100-150 ਜਿਹੜੇ ਡਰੋਨ ਨੇ ਇਹਨਾਂ ਨੇ ਵੀ ਮਾਰੇ। ਪਰ ਇੰਨਾ ਕੁ ਜਿਹੜਾ ਹਾਲੀ ਤੱਕ ਹੋਇਆ ਕਿ ਜੀ ਉਹ ਉਧਰ ਪਾਵਰ ਸਟੇਸ਼ਨ ਔਰ ਦੂਸਰੇ ਸਟਕ ਨਹੀਂ ਕਰਨਗੇ। ਔਰ ਇਹਦੇ 'ਚ ਵੀ ਕਿਉਂਕਿ ਅਮਰੀਕਾ ਨੇ ਹੁਣ ਉਹ ਰੇਅਰ ਅਰਥ ਜਿਹੜਾ ਡੀਲ ਹੈ ਉਹਦੀ ਥਾਂ ਤੇ ਉਹ ਕਹਿੰਦੇ ਜੀ ਅਸੀਂ ਇਸ ਤੋਂ ਅੱਗੇ ਨਿਕਲ ਗਏ ਹਾਂ। ਈਵਨ ਜਿਹੜੀ ਪਾਵਰ ਜਨਰੇਟਰ ਨੇ, ਰਿਐਕਟਰ ਨੇ ਦੂਜੇ, ਉਹਨਾਂ ਦਾ ਚਾਰਜ ਵੀ ਅਮਰੀਕਾ ਲੈ ਲੇਗਾ, ਅਲਟੀਮੇਟਲੀ ਆਪਣੀ ਪ੍ਰੈਜ਼ੈਂਸ ਰੱਖੇਗਾ। ਲੇਕਿਨ ਦੂਸਰੇ ਪਾਸੇ ਕਿਉਂਕਿ ਇਸ ਸਾਰੇ ਚੋਂ ਯੂਰਪੀਅਨ ਯੂਨੀਅਨ ਵੀ ਬਾਹਰ ਹੈ ਔਰ ਈਵਨ ਨਾਰਵੇ ਦਾ ਜਿਹੜਾ ਫੋਰਨ ਮਿਨਿਸਟਰ ਹੈ ਅੱਜ ਕੱਲ੍ਹ ਦਿੱਲੀ ਗਿਆ ਹੈ, ਸ਼ਾਇਦ ਰਾਇਸੀਨਾ ਡਾਇਲੌਗ ਲਈ ਗਿਆ ਹੋਏ, ਉਹਨੇ ਉੱਥੇ ਵੀ ਇਹ ਸਟੇਟਮੈਂਟ ਦਿੱਤੀ ਹੈ, ਟਰੰਪ ਮਸਟ ਨਾਟ ਗਿਵ ਅਵੇ ਕੰਸੈਸ਼ਨਸ ਟੂ ਰਸ਼ੀਆ ਔਨ ਬਿਹਾਫ ਆਫ ਯੂਕਰੇਨ। ਨਾਰਵੇ ਫੋਰਨ ਮਿਨਿਸਟਰ ਉਹਨੇ ਕਿਹਾ ਵੀ ਗੱਲ ਲੜਾਈ ਰਸ਼ੀਆ ਯੂਕਰੇਨ ਦੀ ਹੈ, ਤੁਸੀਂ ਉਹਨਾਂ ਨੂੰ ਬਾਹਰ ਰੱਖ ਕੇ ਖੁਦ ਹੀ ਕੰਸੈਸ਼ਨ ਦੇਈ ਜਾਓ, ਇਹ ਐਕਸੈਪਟੇਬਲ ਨਹੀਂ ਹੈ। ਔਰ ਇਹ ਜਿਹੜਾ ਯੂਰਪੀਅਨ ਯੂਨੀਅਨ ਦੇ ਫਰਾਂਸ ਦੇ ਵੀ, ਹਾਲਾਂਕਿ ਫਰਾਂਸ ਦਾ ਮਿਸਟਰ ਮੈਕਰੋਨ ਔਰ ਯੂਕਰੇਨ ਦੇ ਜ਼ੈਲੈਂਸਕੀ ਆਲਮੋਸਟ ਜਿਵੇਂ ਜ਼ੈਲੈਂਸਕੀ ਨੇ ਕਿਹਾ ਆਪਣੀ ਕਿ ਅਸੀਂ ਲਗਭਗ ਰੋਜ਼ਾਨਾ ਘੰਟਾ ਗੱਲ ਕਰਦੇ ਹਾਂ। ਸੋ ਫਰਾਂਸ ਔਰ ਜਰਮਨੀ ਐਗਰੈਸਿਵ ਮੋਡ 'ਚ ਨੇ ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਅਮਰੀਕਾ ਨੇ ਹੁਣ ਬਾਂਹ ਨਹੀਂ ਫੜਨੀ ਹੈ ਔਰ ਅਸੀਂ ਆਪਣੇ ਤੌਰ ਦੇ ਉੱਤੇ, ਇਸ ਲਈ ਉਹ ਯੂਕਰੇਨ ਨਾਲ ਜਦੋਂ ਪੀਸ ਡੀਲ ਕੋਈ ਸਾਈਨ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਆਪਣੇ ਟਰੂਪਸ ਉੱਥੇ ਰੱਖਣ ਦੇ ਲਈ, ਜਿਹਦੇ ਲਈ ਰਸ਼ੀਆ ਬਿਲਕੁਲ ਮੰਨ ਨਹੀਂ ਰਿਹਾ। ਸੋ ਇਹ ਗੱਲ ਕਿੱਥੇ ਤੱਕ ਜਾਏਗੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੇ ਇਸ ਐਫਰਟ 'ਚੋਂ ਤੁਸੀਂ ਥੋੜ੍ਹੀ ਜਿਹੀ ਸਕਸੈਸ ਤਾਂ ਕਹਿ ਸਕਦੇ ਹੋ ਕਿ ਵੀ ਗੱਲਬਾਤ ਹੋਈ, ਲੇਕਿਨ ਐਂ ਲੱਗਦਾ ਕਿ ਪੁਤਿਨ ਪੂਰੇ ਭਾਰੇ ਪੈਰੀ ਹੈ। ਹੋਏ ਵੀ ਕਿਉਂ ਨਾ, ਜਦੋਂ ਤੁਸੀਂ ਉਹਨਾਂ ਦੀਆਂ ਸ਼ਰਤਾਂ ਤੇ ਹੀ ਉਹਨੂੰ ਤੁਸੀਂ ਕਹਿ ਦਿੱਤਾ ਕਿ ਵੀ ਜਿਹੜਾ ਦੋਸ਼ੀ ਜਿਹੜਾ ਯੂਕਰੇਨ ਹੈ ਔਰ ਇਹ ਵੀ ਕਿ ਜੀ ਨੈਟੋ ਦੀ ਮੈਂਬਰਸ਼ਿਪ ਨਹੀਂ ਹੋਏਗੀ, ਜਿਹੜਾ ਇਲਾਕਾ ਉਹਨੇ ਲਿਆ ਉਹ ਆਪਣੇ ਕੋਲ ਰੱਖੇ। ਔਰ ਇਹੀ ਕਾਰਨ ਹੈ ਵੀ ਰਸ਼ੀਆ ਨੇ ਆਪਣੇ ਹਮਲੇ ਵਧਾ ਦਿੱਤੇ ਕਿ ਵੀ ਅਲਟੀਮੇਟਲੀ ਜਿੰਨਾ ਹੋਰ ਇਲਾਕਾ ਖੋਇਆ ਜਾਂਦਾ ਹੈ ਉਹ ਖੋਹ ਲਿਆ ਜਾਏ। ਹੁਣ ਇਸ ਸਭ ਦੇ ਚੱਲਦਿਆਂ ਇੱਕ ਪਾਰਟ ਜਿਹੜਾ ਖਬਰ ਸਾਡੇ ਲਈ, ਸਾਡੇ ਖਿੱਤੇ 'ਚ ਸਾਊਥ ਏਸ਼ੀਆ ਦੇ ਲਈ ਹੋਰ ਅਹਿਮੀਅਤ ਵਾਲੀ ਹੈ,
ਉਹ ਇਹ ਹੈ ਕਿ ਵੀ ਯੂਕਰੇਨ ਦੇ ਵਿੱਚ ਇਕੱਲਾ ਇਹੀ ਨਹੀਂ ਸੀ ਕਿ ਯੂਕਰੇਨੀਅਨ ਫੌਜ ਲੜੀ ਜਾਂ ਅਮਰੀਕਾ ਦੇ ਜਨਰਲ ਬੈਠ ਕੇ ਸਾਰੇ ਪਲਾਨ ਕਰ ਰਹੇ ਸੀ ਜਾਂ ਇਹਨਾਂ ਦੀ ਵੈਪਨਰੀ ਜਾਂ ਨੈਟੋ ਦੇ ਜਾਂ ਦੂਸਰੇ ਵੱਡੀ ਗਿਣਤੀ ਦੇ ਵਿੱਚ ਮਰਸਨਰੀ। ਹੁਣ ਮਰਸਨਰੀ ਲਫ਼ਜ਼ ਦੋ ਸੈਂਸ ਦੇ ਵਿੱਚ ਜੇ ਅਸੀਂ ਇਹਦੀ ਪੰਜਾਬੀ ਕਰਨੀ ਹੋਏ ਤਾਂ ਮਰਸਨਰੀ ਦੇ ਨੂੰ ਤਾਂ ਤੁਸੀਂ ਪਹਾੜੇ ਦੇ ਟੱਟੂ ਕਹਿੰਦੇ ਹੋ। ਹੁਣ ਪਹਾੜੇ ਦੇ ਟੱਟੂ ਉਹ ਸੀ ਜਿਹੜੇ ਕਿਸੇ ਮਫਾਦ ਲਈ ਪੈਸੇ ਲਈ ਲੜਦੇ। ਜਿਵੇਂ ਜੇ ਰਸ਼ੀਆ ਦੀ ਆਰਮੀ ਦੇ ਵਿੱਚ ਸੈਂਕੜਿਆਂ ਇੰਡੀਅਨ ਜਾ ਕੇ ਲੜੇ ਯੂਕਰੇਨ ਦੇ ਖਿਲਾਫ, ਉਹ ਤਾਂ ਪਹਾੜੇ ਦੇ ਟੱਟੂ ਨੇ ਉਸ ਲਿਹਾਜ਼ ਨਾਲ ਵੀ ਕਿ ਜੀ ਉਹਨਾਂ ਨੂੰ ਰਸ਼ੀਆ ਨੇ ਕਿਹਾ ਵੀ ਅਸੀਂ ਤੁਹਾਨੂੰ ਜਿਹੜਾ ਉਹ ਇੰਨੀ ਤਨਖਾਹ ਵੀ ਦਿਆਂਗੇ ਔਰ ਇੰਨੇ ਸਾਲ ਬਾਅਦ ਜੇ ਤੁਸੀਂ ਜਿਉਂਦੇ ਰਹਿ ਗਏ, ਲੜਾਈ 'ਚੋਂ ਬਚ ਗਏ ਤੇ ਸਿਟੀਜ਼ਨਸ਼ਿਪ ਦੇ ਦਿਆਂਗੇ, ਰਹਿਣ ਦਾ ਦੇ ਦਿਆਂਗੇ। ਸੋ ਇਸ ਕਿਸਮ ਦੇ ਬਹੁਤ ਸਾਰੇ ਨੇ। ਔਰ ਲੇਕਿਨ ਇੱਕ ਤਬਕਾ ਜਿਹੜਾ ਇਹ ਮਹਿਸੂਸ ਕਰਦਾ ਸੀ ਕਿ ਵੀ ਯੂਕਰੇਨ ਦੇ ਨਾਲ ਧੱਕਾ ਹੋ ਰਿਹਾ ਔਰ ਉਹਨਾਂ 'ਚ ਬਹੁਤ ਸਾਰੇ ਸਾਬਕਾ ਅਮਰੀਕਨ ਫੌਜੀ ਯੂਰਪ 'ਚ ਜਾਂ ਦੂਜੇ ਮੁਲਕਾਂ 'ਚੋਂ ਜਿਹੜੇ ਨੇ ਉਹ ਆ ਕੇ ਕਿ ਵੀ ਅਸੀਂ ਜਿਹੜਾ ਉਹ ਲੜਨਾ, ਉਹ ਜਾ ਕੇ ਉਹ ਵਲੰਟੀਅਰ ਉਹਨਾਂ ਨੇ ਕੀਤਾ ਲੜਨ ਦੇ ਲਈ, ਜਿਨ੍ਹਾਂ 'ਚ ਈਵਨ ਜਦੋਂ ਜ਼ੈਲੈਂਸਕੀ ਔਰ ਟਰੰਪ ਦੀ ਨੋਕ ਝੋਕ ਹੋਈ ਔਰ ਉਹਦੇ 'ਚ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਨੇ ਉਹਨੂੰ ਜ਼ਿਆਦਾ ਜ਼ਲੀਲ ਕੀਤਾ ਤੇ ਮੀਡੀਆ 'ਚ ਆਇਆ ਕਿ ਵੈਂਸ ਦਾ ਆਪਣਾ ਕਜ਼ਨ, ਸਕਾ ਜਿਹੜਾ ਕਜ਼ਨ ਮਾਮੇ ਜਾਂ ਚਾਚੇ ਦਾ ਮੁੰਡਾ, ਉਹਨੇ ਆਪਣੇ ਭਰਾ ਨੂੰ ਕ੍ਰਿਟਿਸਾਈਜ਼ ਕੀਤਾ ਕਿਉਂਕਿ ਉਹਨੇ ਯੂਕਰੇਨ ਦੇ ਵਿੱਚ 2 ਸਾਲ ਵਲੰਟੀਅਰ ਕੀਤਾ ਹੋਇਆ ਸੀ, ਉੱਥੇ ਜਾ ਕੇ ਲੜਿਆ। ਸੋ ਇਹ ਵੀ ਇਹਨਾਂ ਦੀ ਸਪਿਰਿਟ। ਬਹੁਤ ਸਾਰੇ ਜਿਹੜੇ ਨੇ ਬਾਹਰਲੇ ਜਿਹੜੇ ਉੱਥੇ ਲੜ ਰਹੇ ਨੇ ਵਲੰਟੈਰਲੀ, ਉਹਨਾਂ ਨੂੰ ਭਾਵੇਂ ਮਰਸਨਰੀ ਇਸ ਲਈ ਕਿਉਂਕਿ ਉਹ ਯੂਕਰੇਨੀਅਨ ਸਿਟੀਜ਼ਨ ਵੀ ਨਹੀਂ ਨੇ। ਹੁਣ ਜਦੋਂ ਕਿ ਆਲਮੋਸਟ ਇਸ ਪਾਸੇ ਵੱਲ ਗੱਲ ਜਾ ਰਹੀ ਹੈ ਕਿ ਵੀ ਇਹ ਗੱਲ ਮੁੱਕ ਗਈ ਹੈ ਜਾਂ ਪੀਸ ਭਾਵੇਂ ਉਹ ਰਸ਼ੀਅਨ ਟਰਮਸ ਤੇ ਹੀ ਹੋਏਗੀ, ਹੋ ਜਾਏਗੀ ਔਰ ਲੜਾਈ ਜਿਹੜੀ ਹੈ ਕਿਉਂਕਿ ਨੈਟੋ ਤੋਂ ਹੱਥ ਖਿੱਚ ਲਿਆ, ਇੰਟੈਲੀਜੈਂਸ ਜਿਹੜੀ ਹੈ ਉਹ ਖੋਹ ਲਈ, ਉਹ ਸਰਵਾਈਵ ਨਹੀਂ ਕਰ ਸਕਦੇ। ਹੁਣ ਜਿਹੜੇ ਜੰਗਜੂ ਸੁਭਾਅ ਦੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਲੜਨਾ ਹੀ ਲੜਨਾ ਹੁੰਦਾ ਜਾਂ ਜਿਨ੍ਹਾਂ ਦੇ ਆਪਣੇ ਜਿਹੜਾ ਉਹ ਉਹਨਾਂ ਦੀ ਬਲੱਡ 'ਚ ਹੁੰਦਾ ਲੜਨਾ, ਉਹ ਘਰੀਂ ਆ ਕੇ ਤਾਂ ਬਹਿ ਨਹੀਂ ਸਕਦੇ। ਔਰ ਇਹ ਜਿਹੜਾ ਚਾਰਜ ਲਾਇਆ ਹੈ ਜਾਂ ਜਿਹੜੀ ਗੱਲ ਕਹੀ ਹੈ ਕਿਸੇ ਨਿੱਕੇ ਮੋਟੇ ਨੇ ਨਹੀਂ ਕਹੀ। ਮਿਜ਼ੋਰਮ ਦੇ ਚੀਫ ਮਿਨਿਸਟਰ ਲਾਲੂ ਧੋਮਾ ਉਹਨੇ ਇਹ ਕਹੀ ਹੈ, ਉਹਦੀ ਸਟੇਟਮੈਂਟ ਹੈ, ਵੈਸਟਰਨ ਮਰਸਨਰੀਜ਼ who fought in Ukraine war are entering Myanmar via Mizoram to train rebels, claims CM ਲਾਲ ਦੁਹਾਮਾ। ਉਹਨੇ ਕਿਹਾ ਵੀ ਸਾਡੇ ਕੋਲ ਸਪੈਸੀਫਿਕ ਇੰਟੈਲੀਜੈਂਸ ਹੈ ਕਿ ਯੂਕਰੇਨ ਦੇ ਵੈਟਰਨ ਜਿਹੜੇ ਨੇ ਉਹ ਮਿਆਂਮਾਰ 'ਚ ਜਾਣ ਦੇ ਲਈ ਮਿਆਂਮਾਰ ਚਿਨ ਸਟੇਟ ਦੇ ਵਿੱਚ ਮਿਜ਼ੋਰਮ 'ਚੋਂ ਕ੍ਰੋਸ ਕਰ ਰਹੇ ਨੇ ਕਿਉਂਕਿ ਮਿਆਂਮਾਰ ਜਿਹਦਾ ਪੁਰਾਣਾ ਨਾਮ ਬਰਮਾ ਹੈ, ਉੱਥੇ ਰਿਬੈਲੀਅਨ ਹੈ। ਔਰ ਕਿਉਂਕਿ ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਨੂੰ ਵੀ ਉਹਨਾਂ ਦਾ ਜੈਨੋਸਾਈਡ ਜਿਹੜਾ UN ਨੇ ਯੂਜ਼ ਕੀਤਾ ਟਰਮ, ਔਰ ਉੱਥੇ ਫੌਜ ਦੇ ਖਿਲਾਫ ਜਿਹੜੇ ਹੈ ਰਿਬੈਲ ਲੜ ਰਹੇ ਨੇ, ਉਹਨਾਂ ਨੇ ਕਾਫੀ ਟੈਰੀਟਰੀ ਵੀ ਲਈ ਹੈ। ਔਰ ਅਮਰੀਕਨ ਇੰਟਰਸਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਜਦੋਂ ਸ਼ੇਖ ਹਸੀਨਾ ਨੇ ਇਹ ਕਿਹਾ ਕਿ ਜੀ ਅਮਰੀਕਾ ਨੇ ਮੈਨੂੰ ਫਲਾਂ ਥਾਂ ਮੰਗੀ ਸੀ ਔਰ ਅਮਰੀਕਾ ਦਾ ਇੰਟਰਸਟ ਹੈ ਉੱਥੇ ਇੱਕ ਕ੍ਰਿਸਚੀਅਨ ਕੰਟਰੀ ਬਣਾਉਣ ਦਾ ਜਿਹਦੇ 'ਚ ਕੁਛ ਹਿੱਸਾ ਬੰਗਲਾਦੇਸ਼ ਦਾ, ਕੁਛ ਮਿਜ਼ੋਰਮ ਦਾ, ਕੁਛ ਮਨੀਪੁਰ ਦਾ ਜਿੱਥੇ ਕੁਕੀ ਟਰਾਈਬ ਨੇ, ਔਰ ਇਹ ਸਾਰੇ ਦੇ ਉੱਤੇ। ਸੋ ਇਹ ਜਦੋਂ ਮਿਜ਼ੋਰਮ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਹੈ, ਹੁਣ ਅਦਰਵਾਈਜ਼ ਬਰਮਾ ਉਹ ਦੂਜਾ ਹਿੱਸਾ ਉੱਥੇ ਜਾ ਕੇ ਯੂਕਰੇਨੀਅਨ ਜਿਹੜੇ ਵਾਰ ਦੇ ਵਿੱਚ ਲੜਨ ਵਾਲੇ ਉਹਨਾਂ ਦਾ ਕੀ ਕੰਮ ਹੈ। ਪਰ ਮੈਂ ਇਸ ਨੂੰ ਦੁਹਰਾਉਣਾ ਚਾਹੁੰਦਾ ਕਿਉਂਕਿ ਇਹ ਅਹਿਮੀਅਤ ਵਾਲੀ ਗੱਲ ਹੈ, ਇਸ ਗੱਲ ਨੂੰ ਬਲ ਦਿੰਦਾ ਹੈ ਕਿ ਵੀ ਔਰ ਸਾਡੇ ਇੰਟਰਸਟ 'ਚ ਹੈ ਜੇ ਅਮਰੀਕਾ ਜਿਹੜਾ ਉਸ ਖਿੱਤੇ 'ਚ ਜਾ ਕੇ ਐਕਟਿਵ ਹੁੰਦਾ। ਉਹਨੇ ਕਿਹਾ ਕਿ ਵੀ ਇਹ ਜਿਹੜੇ ਵੈਸਟਰਨ ਮਰਸਨਰੀ ਨੇ ਜਾ ਰਹੇ ਨੇ, we have specific intelligence that Ukraine war veterans traveled to Myanmar Chin state via Mizoram to train rebel outfits fighting the military junta ਕਿ ਜਿਹੜੀ ਮਿਲਟਰੀ ਜੁੰਟਾ ਹੈ ਉਸ ਦੇ ਖਿਲਾਫ ਲੜਨ ਦੇ ਲਈ ਜਿਹੜੇ ਰਿਬੈਲ ਲੜ ਰਹੇ ਨੇ ਉਹਨਾਂ ਨੂੰ ਉਹ ਜਿਹੜੇ ਵੈਸਟਰਨ ਮਰਸਨਰੀ ਯੂਕਰੇਨ ਵਾਰ 'ਚ ਲੜ ਰਹੇ ਸੀ ਉਹ ਉੱਥੇ ਪਹੁੰਚ ਗਏ ਨੇ ਕਿਉਂਕਿ ਮਿਆਂਮਾਰ ਪਹੁੰਚਣ ਲਈ ਰਸਤਾ ਮਿਜ਼ੋਰਮ ਵੱਲ ਦਾ ਕਿ ਉੱਥੋਂ ਦੀ ਉਹ ਕ੍ਰਾਸ ਕੀਤੇ ਨੇ। ਔਰ ਉਸਨੇ ਕਿਹਾ ਕਿ ਵੀ ਉਹਨੇ ਕਿਹਾ ਕਿ ਸਾਡੇ ਇਸ ਖਿੱਤੇ ਦੇ ਵਿੱਚ ਫੋਰਨ ਵਿਜ਼ਿਟਰਸ ਦੀ ਗਿਣਤੀ ਇੱਕਦਮ ਵੱਧ ਗਈ ਹੈ, including those from the UK and US, has raised concerns about the security in Mizoram and region beyond. Our state recorded some 2,000 Western visitors between June and December last year,
yet we hardly see foreign tourists on the streets of Ajawal ਜਿਹੜੀ ਕੈਪੀਟਲ ਹੈ ਮਿਜ਼ੋਰਮ ਦੀ। ਉਹਨੇ ਕਿਹਾ ਵੀ ਇਹਨਾਂ 6 ਮਹੀਨਿਆਂ 'ਚ 2000 ਜਿਹੜੇ ਨੇ ਉਹ, ਕਿਉਂਕਿ ਰਜਿਸਟਰ ਨਾਰਥ ਈਸਟ ਦੀਆਂ ਸਟੇਟਾਂ ਸੈਂਸਿਟਿਵ ਸਟੇਟਾਂ ਡਿਕਲੇਅਰ ਕਰਨ ਕਰਕੇ ਇੱਥੇ ਆਮ ਨੂੰ ਤਾਂ ਵੀਜ਼ਾ ਵੀ ਨਹੀਂ ਮਿਲਦਾ ਹੈ। ਉਹਨੇ ਕਿਹਾ ਵੀ 2000 ਵੈਸਟਰਨ ਵਿਜ਼ਿਟਰਸ ਰਜਿਸਟਰ ਹੋਏ ਜਿਹੜੇ ਇੱਥੇ ਆਏ, ਲੇਕਿਨ ਤੁਹਾਨੂੰ ਐਜ਼ਾਵਲ ਕੈਪੀਟਲ ਦੇ ਵਿੱਚ ਕੋਈ ਵੀ ਨਜ਼ਰ ਨਹੀਂ ਆਉਂਦਾ, ਕਿੱਧਰ ਗਏ? ਸੋ ਮਤਲਬ ਉਹ ਉਧਰ ਜਾ ਰਹੇ ਨੇ। ਫਿਰ ਉਹਨੇ ਬ੍ਰਿਟਿਸ਼ ਨੈਸ਼ਨਲ ਡੈਨੀਅਲ ਨੈਵਿਊ ਦਾ ਜ਼ਿਕਰ ਕੀਤਾ, ਜਿਹਨੂੰ ਲੈਂਗਪੌਲ 에ਅਰਪੋਰਟ ਦੇ ਉੱਤੇ ਜੂਨ ਦੇ ਮਹੀਨੇ 'ਚ ਪਿਛਲੇ 2024 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹਦੇ ਕੋਲ ਲਾਈਵ ਐਮਨੀਸ਼ਨ ਸੀ। ਫਿਰ ਉਹਨੇ ਪੁਆਇੰਟ ਆਊਟ ਕੀਤਾ ਕਿ ਇਹ ਯੂਐਸ ਦਾ ਜਿਹੜਾ ਐਂਬੈਸਡਰ ਹੈ ਇੰਡੀਆ ਦੇ ਵਿੱਚ, ਉਹ ਬਿਲਕੁਲ ਅਨਅਨਾਊਂਸਡ ਵਿਜ਼ਿਟ, ਹੀ ਆਲਸੋ ਪੁਆਇੰਟਡ ਟੂ ਦਾ ਰੀਸੈਂਟ unannounced visit to Aswal by US ambassador to India, underscoring the region's strategic importance. ਉਹਨੇ ਕਿਹਾ ਵੀ ਅਮਰੀਕਾ ਦਾ ਐਂਬੈਸਡਰ ਐਜ਼ਵਲ ਬਿਨਾਂ ਇਨਫੋਰਮ ਕੀਤੇ ਇੱਥੇ ਕੀ ਕਰਨਾ ਹੈ। ਔਰ ਇਹ ਉਹਨੇ ਕਿਹਾ ਕਿ ਵੀ ਇਹ ਜਿਹੜਾ ਯੂਕਰੇਨੀਅਨ ਵਾਰ ਵੈਟਰਨਸ ਨੇ, ਉਹਨਾਂ ਦੀ ਵਿਜ਼ਿਟ ਦਾ ਮਕਸਦ ਇਹ ਮਿਆਂਮਾਰ ਦੀ ਇੰਟਰਨਲ ਅਫੇਅਰਸ ਦੇ ਵਿੱਚ ਕਰਨਾ ਹੈ, ਕਿਉਂਕਿ ਮਿਆਂਮਾਰ ਦੀ ਫੌਜੀ ਜੰਟਾ ਨੂੰ ਚਾਈਨਾ ਸਪੋਰਟ ਕਰਦਾ ਹੈ, ਔਰ ਜਿਹੜੇ ਉਹਨਾਂ ਦੇ ਰਿਬੈਲਸ ਨੇ, ਜ਼ਾਹਰ ਹੈ ਅਮਰੀਕਾ ਉਹਨਾਂ ਦੀ ਪਿੱਠ ਤੇ ਆ ਕੇ ਖਲੋ ਗਿਆ, ਔਰ ਜਿਹੜੇ ਉਧਰ ਲੜੇ ਨੇ ਉਹਨਾਂ ਨੂੰ ਹੁਣ ਉਧਰ ਭੇਜ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ 2 ਗਲੋਬਲ ਸੁਪਰ ਪਾਵਰਸ ਐਨਗੇਜਡ ਇਨ ਵਾਰ, ਇਹ ਰੀਜਨਲ ਕਨਫਲਿਕਟ ਦੇ ਵਿੱਚ ਰੋਲ ਪਲੇ ਕਰ ਰਹੇ ਨੇ। ਔਰ ਉਹਨੇ ਕਿਹਾ ਕਿ ਵੀ ਰਿਪੋਰਟ ਸੇ ਦਾ ਰਸ਼ੀਆ ਯੂਕਰੇਨ ਵਾਰ ਸਾਰ 2 waves ਆਫ ਫੋਰਨ ਫਾਈਟਰਸ, ਫਸਟ ਇਨ 2014 ਕਿ ਜਿਹੜੇ ਵੈਟਰਨ ਗਏ ਲੜਨ ਦੇ ਲਈ 2014 'ਚ, ਜਦੋਂ ਕਿ ਯੂਕਰੇਨ ਨੇ ਵਲੰਟੀਅਰ ਬਟਾਲੀਅਨਸ ਰੇਜ਼ ਕੀਤੀਆਂ, ਔਰ ਫਿਰ ਦੂਸਰਾ 2022 ਦੇ ਵਿੱਚ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਇਨਵੇਡ ਕੀਤਾ। ਔਰ ਇਹ ਉਹਨੇ ਕਿਹਾ ਕਿ ਦਾ ਸ਼ਿਫਟਿੰਗ ਜੀਓਪੋਲਿਟੀਕਲ ਲੈਂਡਸਕੇਪ ਇਨ ਮਿਆਂਮਾਰ and its impact in adjoining regions prompted the reimposition of the protected area permit and suspension of the free movement। ਉਹਨੇ ਕਿਹਾ ਜੀ ਅਸੀਂ ਇਸ ਲਈ ਹੁਣ ਇਹ ਦੋਨੋਂ ਜਿਹੜੇ ਕਾਨੂੰਨ ਨੇ, ਪ੍ਰੋਟੈਕਟਡ ਏਰੀਆ ਪਰਮਿਟ ਲੈ ਕੇ ਤੁਸੀਂ ਆ ਸਕਦੇ ਹੋ, ਔਰ ਫ੍ਰੀ ਮੂਵਮੈਂਟ ਰਜੀਮ ਜਿਹੜਾ ਹੈ ਉਹ ਤੁਹਾਨੂੰ ਫ੍ਰੀ ਮੂਵਮੈਂਟ ਅਸੀਂ ਨਹੀਂ ਕਰਨ ਦਿਆਂਗੇ, ਕਿਉਂਕਿ ਇੰਨਾ ਵੱਡਾ ਇਹ ਚੈਲੰਜ ਹੈ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਹੈ। ਲੇਕਿਨ ਤੁਸੀਂ ਦੇਖੋਗੇ ਕਿ ਤੁਹਾਨੂੰ ਕਿਤੇ ਵੀ ਇੰਡੀਅਨ ਮੀਡੀਆ 'ਚ ਉਹਨਾਂ ਦੇ ਯੂਟਿਊਬਰਸ ਜਾਂ ਉਹਨਾਂ ਦੇ ਜਿਹੜੇ ਦੂਸਰੇ ਨੇ ਟੀਵੀ, ਤੁਹਾਨੂੰ ਕਿਤੇ ਨਹੀਂ ਮਿਲੇਗਾ ਵੀ ਇਹ ਚੱਲ ਕੀ ਰਿਹਾ। ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਰਤ ਦੇ 15 ਤੋਂ 20 ਟੁਕੜੇ ਹੋਣੇ ਨੇ, ਸੋ ਆਲਰੇਡੀ ਜਿਹੜੀ ਅਮਰੀਕਨ ਪ੍ਰੈਜ਼ੈਂਸ ਹੈ ਵੈਟਰਨਸ ਦੀ ਔਰ ਦੂਸਰਿਆਂ ਦੀ, ਉਹ ਭਾਰਤ ਦੇ ਨਾਰਥ ਈਸਟ 'ਚ 2000 ਕੱਲਾ ਜਿਹੜਾ ਉਹਨਾਂ 'ਚ ਇੱਕ ਸਟੇਟ 'ਚੋਂ ਗੁਜ਼ਰਦਾ ਹੈ। ਔਰ ਇਹ ਚੀਫ ਮਿਨਿਸਟਰ ਕਹਿ ਰਿਹਾ ਹੈ, ਕਿਸੇ ਦੀ ਕਿਆਸ ਰਾਈ ਨਹੀਂ ਹੈ, ਔਰ ਉਹ ਕਹਿੰਦਾ ਕਿ 2000 ਰਜਿਸਟਰ ਹੋਏ ਲੇਕਿਨ ਇੱਥੇ ਕੋਈ ਨਜ਼ਰ ਨਹੀਂ ਆਉਂਦਾ, ਉਹ ਤਾਂ ਦੂਜੇ ਪਾਸੇ ਚਲੇ ਗਏ ਨੇ। ਸੋ ਇਹ ਆਪਣੇ ਆਪ 'ਚ ਦੱਸ ਰਿਹਾ ਵੀ ਚੱਲ ਕੀ ਰਿਹਾ ਹੈ। ਜਦੋਂ ਅਸੀਂ ਨਿਊ ਮੈਪ ਮੇਕਿੰਗ ਦੀ ਗੱਲ ਕਰ ਰਹੇ ਹਾਂ ਤੇ ਇਹ ਨਿਊ ਮੈਪ ਮੇਕਿੰਗ ਕੁਆਇਟਲੀ ਵੀ ਹੋ ਰਹੀ ਹੈ। ਜ਼ਰੂਰੀ ਨਹੀਂ ਕਿ ਵੀ ਇਸ ਦੇ ਲਈ ਕੋਈ ਬੜਾ ਖੁੱਲ੍ਹ ਕੇ ਗੱਲ ਕੀਤੀ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਦਾ ਬਾਰ ਪਰਾਏ ਬੈਸਨਾ, ਸਾਈ ਮੁਝੇ ਨਾ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ
ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ। Viewers, welcome back again. So viewers, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਵਿੱਚ ਅੰਬੈਸਡਰ ਜਾਵੇਦ ਬੇਗ ਨੇ ਪਾਕਿਸਤਾਨ ਵਿੱਚ ਹਿੰਦੂਆਂ ਅਤੇ ਈਸਾਈਆਂ ਤੇ ਹੋ ਰਹੇ ਜ਼ੁਲਮਾਂ ਦਾ ਮੁੱਦਾ ਜਿਹੜਾ ਉਹ ਉਠਾਇਆ ਹੈ ਔਰ ਭਾਰਤ ਪੂਰੀ ਤਰ੍ਹਾਂ ਪਾਕਿਸਤਾਨ ਤੇ ਹਮਲਾਵਰ ਹੈ। ਜੇ ਭਾਰਤ ਪਾਕਿਸਤਾਨ ਦੇ ਹਿੰਦੂਆਂ ਤੇ ਈਸਾਈਆਂ ਦਾ ਰੌਲਾ ਪਾ ਸਕਦਾ ਤਾਂ ਪਾਕਿਸਤਾਨ ਭਾਰਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਤੇ ਦਲਿਤਾਂ ਤੇ ਹੁੰਦੇ ਜਿਹੜੇ ਜ਼ੁਲਮਾਂ ਦਾ ਮੁੱਦਾ ਵੀ ਚੱਕ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਲੇਟਲੀ ਦੇਖ ਰਹੇ ਹਾਂ ਔਰ ਇਸ ਦੇ ਉੱਤੇ ਅਸੀਂ ਲਗਾਤਾਰਤਾ ਨਾਲ ਗੱਲ ਵੀ ਕਰਦੇ ਹਾਂ ਕਿ ਭਾਰਤ ਹਰ ਲਿਹਾਜ਼ ਨਾਲ ਡਿਪਲੋਮੈਟਿਕਲੀ, ਪੋਲੀਟੀਕਲੀ ਜਿੱਥੇ ਮੌਕਾ ਮਿਲਦਾ ਉਹ ਪਾਕਿਸਤਾਨ ਨੂੰ ਡੈਨੀਗ੍ਰੇਡ ਕਰਨ, ਐਪੀ ਸੈਂਟਰ ਆਫ ਟੈਰਰਿਜ਼ਮ, ਪਰਸੀਕਿਊਸ਼ਨ ਮਾਈਨੋਰਿਟੀਜ਼ ਦੀ ਔਰ ਬਲੋਚ ਲਿਬਰੇਸ਼ਨ ਆਰਮੀ ਜਿਹੜੀ ਇਹਨਾਂ ਦੀ ਆਪਣੀ ਕ੍ਰੀਏਸ਼ਨ ਹੈ, ਉਸ ਨੂੰ ਕਿਵੇਂ ਜਦੋਂ ਉਹਨਾਂ ਨੇ ਟ੍ਰੇਨ ਹਾਈਜੈਕ ਕੀਤੀ, ਕਿਵੇਂ ਭਾਰਤ ਦੇ ਵਿੱਚ ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਰਿਹਾ, ਉਹਨਾਂ ਦੇ ਮੀਡੀਆ 'ਚ ਵੀ ਔਰ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਔਰ ਦੂਸਰੇ ਵੀ ਜਿਹੜੇ ਨੇ ਉਹ ਵਿੰਗੇਟੇਡ ਢੰਗ ਨਾਲ ਉਹਨਾਂ ਦੀ ਹਮਾਇਤ ਹੀ ਕਰਦੇ ਰਹੇ। ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਵੀ ਬੇਸ਼ੱਕ ਪਾਕਿਸਤਾਨ ਦੇ ਫੌਜੀ ਮੁਖੀ ਨੇ ਹੁਣ ਪਾਕਿਸਤਾਨ ਨੂੰ ਹਾਰਡ ਸਟੇਟ ਔਰ ਉਸ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਹੈ ISPR, ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਹੁਣ ਜਿਹੜਾ ਹੈ ਉਹ ਰੂਲਸ ਆਫ ਦਾ ਗੇਮ ਚੇਂਜ ਕਰ ਦਿੱਤੇ ਨੇ ਔਰ ਅਸੀਂ ਵੀ ਉਵੇਂ ਹੀ ਟੱਕਰਾਂਗੇ ਜਿਵੇਂ ਟੱਕਰਨਾ ਬਣਦਾ। ਲੇਕਿਨ ਮੈਨੂੰ ਲੱਗਦਾ ਕਿ ਵੀ ਇਸ ਦੇ ਉੱਤੇ ਬਹੁਤ ਐਗਰੈਸਿਵ ਡਿਪਲੋਮੇਸੀ ਵੀ ਔਰ ਉੱਥੇ ਕੀ ਕਰਨਾ ਹੈ ਉਹਨਾਂ ਨੇ ਦੇਖਣਾ ਹੈ, ਉਹਨਾਂ ਦੀ ਫੌਜ ਨੇ, ਐਸਟੈਬਲਿਸ਼ਮੈਂਟ ਨੇ ਜਾਂ ਉਹਨਾਂ ਦੇ ਨੀਤੀ ਘਾੜਿਆਂ ਨੇ। ਪਰ ਅਸੀਂ ਬਾਹਰ ਬੈਠੇ ਹਾਂ ਇਹ ਦੇਖ ਸਕਦੇ ਹਾਂ ਕਿ ਵੀ ਜਿੱਥੇ ਡਿਪਲੋਮੈਟਿਕ ਫੋਰਮ ਨੇ ਪਾਕਿਸਤਾਨ ਦੇ ਕੋਲ, ਬੇਸ਼ੱਕ ਕਸ਼ਮੀਰ ਦੀ ਗੱਲ ਉਹ ਕਰਦੇ ਨੇ, ਉਹ UN ਦੇ ਵਿੱਚ ਹੋਏ, ਹਿਊਮਨ ਰਾਈਟ ਕਾਉਂਸਲ 'ਚ ਹੋਏ, ਕਿਤੇ ਵੀ ਹੋਏ ਉਹਨਾਂ ਦਾ, ਔਰ ਇੰਡੀਆ ਭੜਕ ਕੇ ਰਾਈਟ ਟੂ ਰਿਪਲਾਈ ਦੇ ਥੱਲੇ ਫੇਰ ਕਰਦਾ। ਪਰ ਹੁਣ ਤੁਸੀਂ ਜੇ ਇੰਡੀਆ ਦਾ ਸਟਾਂਸ ਦੇਖੋ, ਉਹਨਾਂ ਦਾ ਕੰਮ ਕਰਨ ਦਾ ਢੰਗ ਦੇਖੋ, ਉਹਨਾਂ ਨੇ ਜਿਹੜਾ UN ਦੇ ਵਿੱਚ ਪਰਮਾਨੈਂਟ ਐਂਬੈਸਡਰ ਲਾਇਆ ਉਹ ਭਾਰਤੀ ਮੁਸਲਮਾਨ ਹੈ, ਜਾਵੇਦ ਬੇਗ। ਹੁਣ ਖੁਦ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ, ਹਰ ਚੀਜ਼ ਦੇ ਉੱਤੇ ਇਸ ਲਵ ਜਿਹਾਦ, ਫਲੱਡ ਜਿਹਾਦ, COVID-19 ਇਸਲਾਮਿਕ ਜਿਹਾਦ, ਫਲਾਣਾ ਉੱਥੇ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ। ਹੁਣ ਵੀ ਕਿਵੇਂ ਔਰੰਗਜ਼ੇਬ ਦੀ ਕਬਰ ਪੁੱਟਣ ਤੇ ਲੱਗੇ ਹੋਏ ਨੇ ਨਾਗਪੁਰ ਦੇ ਵਿੱਚ। ਹੁਣ ਕੋਈ ਫਿਲਮ ਮਰਾਠੀ ਜ਼ਬਾਨ ਦੇ ਵਿੱਚ ਸ਼ਿਵਾਜੀ ਦੇ ਮੁੰਡੇ ਸ਼ੰਭੂ ਜੀ ਤੇ ਬਣਾਈ ਹੈ ਤੇ ਉਸ ਨੂੰ ਕਿ ਜੀ ਸ਼ੰਭੂ ਜੀ ਨੂੰ ਕਿਵੇਂ ਟਾਰਚਰ ਕਰਕੇ ਮਾਰਿਆ ਨਾਗਪੁਰ 'ਚ, ਉਹਨਾਂ ਨੇ ਇੰਨਾ ਫਸਾਦ ਮਚਾਇਆ। ਔਰ ਉਹਨਾਂ ਦਾ ਈਵਨ ਜਿਹੜਾ ਚੀਫ ਮਿਨਿਸਟਰ ਹੈ ਫਰਨਾਂਡੀਜ਼, ਉਹ ਕਹਿ ਰਿਹਾ ਜੀ ਇਹ ਗੱਲ ਸਾਬਤ ਕਰਦੀ ਹੈ ਵੀ ਕਿੰਨੀ ਨਫ਼ਰਤ ਔਰੰਗਜ਼ੇਬ ਨੂੰ ਲੋਕ ਕਰ, ਉਹ ਫਿਲਮ ਦੇ ਵਿੱਚ ਉਸ ਕਿਸਮ ਦੇ ਕਿਰਦਾਰ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ। ਲੇਕਿਨ ਦੂਸਰੇ ਪਾਸੇ ਇਹ ਮੀਆਂ ਜਾਵੇਦ ਬੇਗ
ਜਨੀਵਾ 'ਚ ਪਰਮਾਨੈਂਟ ਰਿਪਰੈਜ਼ੈਂਟੇਟਿਵ UN ਐਂਬੈਸਡਰ ਜਿਹੜਾ ਹੈ ਉਹ ਪਾਕਿਸਤਾਨ ਵਿਚਲੇ ਮੁਸਲਮਾਨਾਂ ਤੋਂ ਇਲਾਵਾ, ਹੁਣ ਇਹਦੇ ਸਿੱਖਾਂ ਦਾ ਜ਼ਿਕਰ ਨਹੀਂ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਵੀ ਸਿੱਖ ਤਾਂ ਜਿਹੜਾ ਨਾਲ ਦੀ ਨਾਲ ਇਹਨਾਂ ਨੂੰ ਮੂੰਹ ਵੀ ਭੰਨਣਗੇ ਇਹਨਾਂ ਦੇ ਝੂਠ ਦਾ। ਪਾਕਿਸਤਾਨ ਦੇ ਹਿੰਦੂਆਂ ਤੇ ਈਸਾਈਆਂ ਤੇ ਕਿੰਨੇ ਜ਼ੁਲਮ ਹੋ ਰਹੇ ਨੇ, ਔਰ ਉਹ ਕਹਿ ਰਿਹਾ ਕਿ ਜੀ ਮੈਂ ਇੱਕ ਭਾਰਤੀ ਮੁਸਲਮਾਨ ਦੇ ਨਾਤੇ ਮੈਨੂੰ ਹੈਰਾਨੀ ਹੈ ਕਿ ਇੰਨੇ 53 ਮੁਸਲਮਾਨ ਮੁਲਕ ਨੇ, 57 ਉਹਨਾਂ ਚੋਂ ਕਦੇ ਕਿਸੇ ਨੇ ਫਲਸਤੀਨ ਦੀ ਗੱਲ ਕਰਦੇ ਨੇ, ਉਹ ਜਿਹੜੇ ਨੇ ਉਹਨਾਂ ਨੂੰ ਇਹ ਕਿਉਂ ਨਹੀਂ ਨਜ਼ਰ ਆਉਂਦਾ ਕਿ ਵੀ ਪਾਕਿਸਤਾਨ ਦੇ ਵਿੱਚ ਸ਼ੀਆ ਮੁਸਲਮਾਨਾਂ ਤੇ ਕੀ ਹੋ ਰਿਹਾ ਹੈ, ਦੂਜਿਆਂ ਤੇ ਕੀ ਹੋ ਰਿਹਾ। ਸੋ ਉਹਨਾਂ ਦੇ ਐਡਵੋਕੇਟ ਬਣੇ ਹੋਏ। ਇਸੇ ਤਰ੍ਹਾਂ ਕ੍ਰਿਸਚਨ ਮੁਲਕਾਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਹੋਰਨਾਂ ਬਾਰੇ ਗੱਲ ਕਰੋਗੇ, ਔਰ ਉਹਨਾਂ ਦੀ ਨਿਊਜ਼ ਏਜੰਸੀ ਮੇਨ ਜਿਹੜੀ ਰਾਹ ਦੀ ਆਊਟਫਿਟ ਹੈ ANI, ਉਹਦੀ ਖਬਰ ਸਾਰੇ ਮੀਡੀਆ ਨੇ ਲਾਈ ਹੈ। India's UN representative raises voice at United Nations Human Rights Council over persecution of Hindus and Christians in Pakistan। ਉਹਨੇ ਕਿਹਾ ਜੀ ਜਿਹੜਾ ਸਾਡਾ ਐਂਬੈਸਡਰ ਹੈ UN ਦੇ ਵਿੱਚ, ਉਹਨੇ ਆਵਾਜ਼ ਚੁੱਕੀ ਹੈ ਕਿ ਪਾਕਿਸਤਾਨ ਦੇ ਵਿੱਚ ਹਿੰਦੂਆਂ ਤੇ ਜਿਹੜੀ ਹੈ ਕ੍ਰਿਸਚੀਅਨਸ ਦੀ ਕਿਵੇਂ ਪਰਸੀਕਿਊਸ਼ਨ ਹੋ ਰਹੀ ਹੈ, ਔਰ ਉਸ ਦੇ ਵਿੱਚ ਉਹਨੇ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਔਰ ਬਾਅਦ 'ਚ ਟਵੀਟ ਵੀ ਕੀਤਾ ਕਿ ਵੀ ਇਹ ਉਹਨੇ ਇਹ ਕਿਹਾ ਕਿ ਜੀ ਇਟ ਇਜ਼ ਸਿੰਬੋਲਿਕਲੀ ਇੰਪੋਰਟੈਂਟ ਟੂ ਰੇਜ਼ ਦਾ ਇਸ਼ੂ of the plight of Hindu and Christian religious minorities in Muslim majority nation like Pakistan by an Indian Muslim, ਕਿ ਮੈਂ ਇੱਕ ਇੰਡੀਅਨ ਮੁਸਲਿਮ ਹੋਣ ਦੇ ਨਾਤੇ ਜੋ ਇੱਕ ਮੁਸਲਿਮ ਮੈਜੋਰਿਟੀ ਮੁਲਕ ਦੇ ਵਿੱਚ ਘੱਟ ਗਿਣਤੀਆਂ ਈਸਾਈਆਂ ਔਰ ਹਿੰਦੂਆਂ ਨਾਲ ਹੋ ਰਿਹਾ, ਉਸ ਦਾ ਮੈਂ ਇਸ਼ੂ ਚੁੱਕ ਰਿਹਾ। ਬਿਕੋਜ਼ ਮੋਸਟ ਮੁਸਲਿਮਸ ਆਫ ਦਾ ਵਰਲਡ hypocritically remain silent about the misery, humiliation and torment that non-Muslim minorities like Hindus and Christians face in Muslim majority countries, ਕਿ ਜੋ ਹਿੰਦੂਆਂ ਦੇ ਨਾਲ ਹੁਣ ਬਾਕੀ ਮੁਸਲਮਾਨ ਮੁਲਕਾਂ ਨੂੰ ਵੀ ਰਗੜਤਾ ਹੈ ਕਿ ਜੀ ਜੋ ਤੁਸੀਂ ਕਰ ਰਹੇ ਹੋ ਹਿੰਦੂਆਂ ਦੇ ਨਾਲ ਔਰ ਦੂਜਿਆਂ ਦੇ ਨਾਲ, ਔਰ ਫॉर दैट मैटर the oppression that Shia Muslim sectarian minority faces in most of the Muslim majority countries, ਕਿ ਜੀ ਸ਼ੀਆ ਦੇ ਹੁਣ ਇਹ ਸ਼ੀਆ ਦੇ ਵੀ ਐਡਵੋਕੇਟ ਬਣ ਗਏ, ਪਾਕਿਸਤਾਨ ਦੇ ਈਸਾਈਆਂ ਦੇ ਵੀ ਐਡਵੋਕੇਟ ਬਣ ਗਏ, ਪਾਕਿਸਤਾਨ ਦੇ ਹਿੰਦੂਆਂ ਦੇ ਵੀ ਐਡਵੋਕੇਟ ਬਣ ਗਏ। ਬਿਲਕੁਲ। ਫਿਰ ਉਹਨੇ ਕਿਹਾ ਜੀ ਇਹ ਆਇਰੋਨਿਕ ਹੈ ਕਿ ਮੁਸਲਿਮ ਕਮਿਊਨਿਟੀ ਫਲਸਤੀਨ ਬਾਰੇ ਬੜੀ ਵੋਕਲ ਹੈ। ਇਟ ਡਜ਼ਨਟ ਵਾਂਟ ਟੂ ਸਪੀਕ ਅਬਾਊਟ ਮੁਸਲਿਮਸ ਫੇਸਿੰਗ oppression from fellow Muslims like Shias and Balochs or the plight of non-Muslim minorities living in Muslim majority। ਹੁਣ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਜਾ ਕੇ ਇਹ ਹਮਲਾਵਰ ਨੇ, ਔਰ ਸਾਡਾ ਤਾਂ ਇੰਨਾ ਕੀ ਕਹਿਣਾ ਹੈ, ਹਾਲਾਂਕਿ ਇਸ ਦਾ ਕਿਸੇ ਤੇ ਅਸਰ ਹੁੰਦਾ ਜਾਂ ਨਹੀਂ ਹੁੰਦਾ, ਕਿ ਭਾਈ ਇਹ ਤਾਂ ਉਸ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪ, ਜਿੱਥੇ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ, ਇਸੇ ਤਰ੍ਹਾਂ 2 ਕਰੋੜ ਤੋਂ ਜ਼ਿਆਦਾ ਈਸਾਈਆਂ ਦਾ, ਸਿੱਖਾਂ ਦਾ। ਸੋ ਪਾਕਿਸਤਾਨ ਦੇ ਲਈ ਵੀ ਇਹ ਠੀਕ ਹੈ, ਜਿਵੇਂ ਮੈਂ ਕਿਹਾ ਵੀ ਕਸ਼ਮੀਰੀ ਮੁਸਲਮਾਨ, ਹੁਣ ਪਾਕਿਸਤਾਨ ਦਾ UN ਦੇ ਵਿੱਚ ਜਾਂ UN ਹਿਊਮਨ ਰਾਈਟ ਕਾਉਂਸਲ 'ਚ ਰਿਪਰੈਜ਼ੈਂਟੇਟਿਵ ਕਿਉਂ ਨਹੀਂ ਸਿੱਖਾਂ ਦੀ ਗੱਲ ਕਰ ਸਕਦਾ? ਕਿਉਂ ਨਹੀਂ ਉਹ ਭਾਰਤ ਦੇ ਈਸਾਈਆਂ, ਦਲਿਤਾਂ ਔਰ ਮੁਸਲਮਾਨਾਂ ਦੀ ਗੱਲ ਕਰ ਸਕਦਾ? ਜੇ ਸੱਚਮੁੱਚ, ਔਰ ਇਹ ਸ਼ਾਇਦ ਅਜੇ ਤੱਕ ਵੀ ਪਾਕਿਸਤਾਨ ਦੇ ਜਿਹੜੇ ਪਾਲਿਸੀ ਮੇਕਰ ਨੇ ਜਾਂ ਡਿਸੀਜਨ ਮੇਕਰ ਨੇ ਉਹਨਾਂ ਨੂੰ ਸਿੱਖ ਫੈਕਟਰ ਦੀ ਅਹਿਮੀਅਤ ਸਮਝ ਨਹੀਂ ਆਈ। ਜੇ ਪਾਕਿਸਤਾਨ ਸਿੱਖਾਂ ਦੀ ਆਵਾਜ਼ ਬਣ ਕੇ ਜਿਹੜਾ UN ਦੇ ਵਿੱਚ ਔਰ ਹਰ ਫੋਰਮ ਦੇ ਉੱਤੇ ਆ ਜਾਏ, ਸਿੱਖ ਤਾਂ ਜਾ ਕੇ ਪਾਕਿਸਤਾਨ ਦੀ ਹਿਫਾਜ਼ਤ ਲਈ ਖਲੋਣ ਲਈ ਤਿਆਰ ਹੋ ਜਾਣਗੇ। ਆਲਰੇਡੀ ਇੱਕ ਬੜੀ ਗੁੱਡਵਿਲ ਹੈ, ਹੁਣ ਗੁਰਦੁਆਰੇ ਖੁੱਲੇ ਨੇ ਔਰ ਵੱਡੀ ਗਿਣਤੀ 'ਚ ਸਿੱਖ ਜਾਂਦੇ ਨੇ। ਬਹੁਤ ਸਾਰਿਆਂ ਦਾ ਇਹ ਹੈ ਕਿ ਭਾਈ ਜੋ ਪਿਆਰ, ਜੋ ਸਤਿਕਾਰ ਪਾਕਿਸਤਾਨ ਜਾਂ ਇੱਜ਼ਤ ਸਿੱਖਾਂ ਦੀ ਹੈ ਕਿਤੇ ਨਹੀਂ ਹੈ, ਪਰ ਅੱਜ ਤੱਕ ਵੀ ਪੋਲੀਟੀਕਲੀ ਜਾਂ ਅਦਰਵਾਈਜ਼ ਉਹ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਪਤਾ ਨਹੀਂ ਕੀ ਖੌਫ ਹੈ। ਹਾਲਾਂਕਿ ਉਹਨਾਂ ਦਾ ਸੈੱਟ ਹੈ 5 ਮਿਲੀਅਨ ਸਿੱਖ ਡਾਇਸਪੋਰਾ ਜਿਹਨੇ ਇਹਨਾਂ ਦਾ ਨਾਸਾ ਹੀ ਤੂੰ ਕੀਤਾ ਹੋਇਆ ਇੰਡੀਆ ਦੇ, ਉਹ ਤੁਹਾਡੇ ਵਕੀਲ ਬਣ ਜਾਣਗੇ ਕਿ ਭਾਈ ਦੇਖੋ ਸਾਡੇ ਲਈ ਹਾਂ ਦਾ ਨਾਰਾ ਮਾਰਿਆ। ਸੋ ਇਹ ਹੁਣ ਉਹਨਾਂ ਨੇ ਦੇਖਣਾ। ਉਹਨਾਂ ਨੇ ਤਾਂ UN ਦੇ ਵਿੱਚ ਮੁਸਲਮਾਨ ਭੇਜਿਆ ਹੋਇਆ ਜਾਵੇਦ ਬੇਗ ਮੀਆਂ ਜੀ, ਔਰ ਉਹ ਜਿਹੜੇ ਨੇ ਉਹ ਤੁਹਾਨੂੰ ਕਹਿ ਰਹੇ ਨੇ ਮੁਸਲਮਾਨ ਮੁਲਕਾਂ ਨੂੰ ਔਰ ਦੂਜਿਆਂ ਨੂੰ ਕਿ ਜੀ ਤੁਸੀਂ ਜਿਹੜਾ ਉਹ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰ ਰਹੇ ਹੋ, ਦੇਖੋ ਇੱਕ ਭਾਰਤੀ ਮੁਸਲਮਾਨ ਤੁਹਾਨੂੰ ਸ਼ਰਮ ਦੇ ਰਿਹਾ। ਸੋ ਘੱਟੋ ਘੱਟ ਇਹਦਾ ਕੋਈ ਤੋੜ ਤਾਂ ਇਹੀ ਹੋਏਗਾ ਕਿ ਪਾਕਿਸਤਾਨ ਖੁੱਲ੍ਹ ਕੇ ਸਿੱਖਾਂ ਦੇ ਹੱਕ 'ਚ, ਭਾਰਤੀ ਮੁਸਲਮਾਨਾਂ ਦੇ, ਭਾਰਤੀ ਦਲਿਤਾਂ ਦੇ,
ਭਾਰਤੀ ਈਸਾਈਆਂ ਦੇ ਖੁੱਲ੍ਹ ਕੇ ਜਿਹੜਾ ਹੈ ਉਹਨਾਂ ਦੀ ਐਡਵੋਕੇਸੀ ਕਰੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਦਾ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ, ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਸਾਡੇ ਭਾਰਤ ਤੋਂ ਵਿਊਅਰ ਨੇ ਡਾਕਟਰ ਪ੍ਰਮੋਦ ਪਾਵਾ, ਜਿਹੜਾ ਉਹਨਾਂ ਦਾ ਜਿਹੜਾ ਬਹੁਤ ਹੀ ਵਧੀਆ ਪੱਤਰ ਹੈ ਉਹ ਆਪਾਂ ਸ਼ੇਅਰ ਕਰਾਂਗੇ, ਔਰ ਨਾਲ ਹੀ ਇੱਕ ਨਜ਼ਮ ਹੈ ਜਿਹੜੇ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਸ਼ਾਇਰ ਵੀ ਨੇ ਸਾਡੇ। ਸੋ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਇੱਕ ਨਜ਼ਮ ਹੈ, ਰਾਈਜ਼ ਲਾਈਕ ਏ ਬਰੁੱਕ ਮਾਰਚ ਲਾਈਕ ਏ ਸਟਾਰਮ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਵਿਊਅਰਸ ਦੇ ਖਾਸ ਤੌਰ 'ਤੇ ਲੈਟਰ ਸਾਨੂੰ ਵਸੂਲ ਹੁੰਦੇ ਨੇ ਉਹਨਾਂ ਨੂੰ ਅਸੀਂ ਸ਼ੇਅਰ ਕਰੀਏ। ਸੁਹੇਬ ਰਾਜਪੂਤ ਜੀ ਨੇ ਲਿਖਿਆ, ਹਾਲਾਂ ਉਹਨਾਂ ਦੀਆਂ ਵੈਲ ਵਿਸ਼ੇਸ ਵੀ ਨੇ, ਔਰ ਕੰਟੈਂਟ ਅਸੀਂ ਆਲਰੇਡੀ ਆਪਣੇ ਟੌਪਿਕਸ ਦੇ ਵਿੱਚ ਡਿਸਕਸ ਕਰ ਲੈਂਦੇ ਹਾਂ, ਉਹ ਭਾਵੇਂ ਬਲੋਚਿਸਤਾਨ ਦੇ ਹਵਾਲੇ ਨਾਲ ਸੀ ਜਾਂ ਓਵਰਆਲ ਜੋ ਭਾਰਤ ਦਾ ਰੋਲ ਹੈ। ਸੋ ਸੁਹੇਬ ਰਾਜਪੂਤ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਲੈਟਰ ਜਿਹੜਾ ਸਾਨੂੰ ਦਿੱਲੀ ਤੋਂ ਡਾਕਟਰ ਪ੍ਰਮੋਦ ਪਾਵਾ, ਜ਼ਾਹਰ ਹੈ ਭਾਵੇਂ ਉੱਥੇ ਸਾਡਾ ਚੈਨਲ ਡਾਇਰੈਕਟਲੀ ਬੈਨ ਹੈ, ਲੇਕਿਨ VPN ਜਾਂ ਦੂਸਰੇ ਰਾਹੀਂ ਜਿਹੜੇ ਸਾਡੇ ਵੀਰ ਭੈਣਾਂ ਦੇਖ ਲੈਂਦੇ ਨੇ ਉਹਨਾਂ ਤੋਂ ਹੀ ਸਾਨੂੰ ਜਦੋਂ ਕਿਸੇ ਦੀ ਲਿਖਤ ਵਸੂਲ ਹੁੰਦੀ ਹੈ ਤਾਂ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਕੁਝ ਵਿਊਅਰਸ਼ਿਪ ਅਜੇ ਉੱਥੇ ਇੰਟੈਕਟ ਹੈ। ਉਹਨਾਂ ਨੇ ਲਿਖਿਆ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਦਿਸ ਇਜ਼ ਟੂ ਨੇਲ ਯੋਰ ਫਿਊ ਵਰਡਿੰਗਸ ਵਿਦ ਡਿਊ ਰਿਸਪੈਕਟ। ਸੋ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਨੇਲ ਕਰਨਾ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਐਵਰੀ ਟਾਈਮ ਯੂ ਰੀਕਾਲ ਗੰਗਾ ਜਮਨਾ ਕਲਚਰ ਆਈ ਥਿੰਕ ਇਟ ਮੇ ਬੀ ਪੰਜ ਦਰਿਆਵੀ ਤਹਿਜ਼ੀਬ। ਬੀਇੰਗ ਏ ਸਿੱਖ ਬੈਕਗਰਾਊਂਡ ਵੀ ਟਰਸਟ ਅਪੋਨ ਸਰਬੱਤ ਦਾ ਭਲਾ ਨਾਟ ਓਨਲੀ ਆਫ ਹਿੰਦੂ ਮੁਸਲਿਮ। ਕਿ ਵੀ ਤੁਸੀਂ ਇਹ ਜਿਹੜਾ ਗੰਗਾ ਜਮਨੀ ਕਲਚਰ ਕਹਿੰਦੇ ਹੋ, ਤੁਸੀਂ ਪੰਜ ਦਰਿਆਈ ਤਹਿਜ਼ੀਬ ਕਹੋ, ਕਿਉਂਕਿ ਅਸੀਂ ਜਿਹੜਾ ਹੈ ਉਹ ਸਭ ਦਾ ਭਲਾ ਚਾਹੁੰਦੇ ਹਾਂ। ਔਰ ਦੂਸਰਾ ਉਹਨਾਂ ਦਾ ਇੱਕ ਹੋਰ ਨੁਕਤਾ ਹੈ, ਉਹਦੀ ਮੈਂ ਬਾਅਦ 'ਚ ਗੱਲ ਕਰਾਂਗਾ। ਪਹਿਲਾਂ ਤਾਂ ਡਾਕਟਰ ਪ੍ਰਮੋਦ ਪਾਵਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇਖਦੇ ਹੋ, ਤੁਸੀਂ ਲਿਖਿਆ। ਔਰ ਇਹ ਜਦੋਂ ਅਸੀਂ ਗੰਗਾ ਜਮਨੀ ਤਹਿਜ਼ੀਬ ਕਹਿੰਦੇ ਹਾਂ, ਔਰ ਨਮੋ ਨਮੈ ਵੀ ਸੰਸਕ੍ਰਿਤ ਦੇ ਵਿੱਚ ਗ੍ਰੀਟਿੰਗ ਹੈ, ਨਮਸਕਾਰ ਨਮਸਕਾਰ, ਪਰ ਓਰੀਜਨਲ ਸੰਸਕ੍ਰਿਤ। ਪਹਿਲਾਂ ਇਹ ਦੱਸੋ ਕਿ ਵੀ ਜਦੋਂ ਅਸੀਂ ਪੰਜ ਦਰਿਆਈ ਤਹਿਜ਼ੀਬ ਦੀ ਤਾਂ ਰਾਖੇ ਕੌਣ ਨੇ? ਲਹਿੰਦੇ ਪੰਜਾਬ ਦੇ ਵਿੱਚ ਸਾਡੇ ਮੁਸਲਮਾਨ ਭਰਾ ਭੈਣਾਂ ਨੇ, ਚੜ੍ਹਦੇ ਪੰਜਾਬ 'ਚ ਸਿੱਖ ਨੇ। ਜਿਹੜਾ ਦੂਸਰਾ ਪਾਰਟ ਹੈ, ਕਦੇ ਵੀ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਸਾਡਾ ਮੁਲਕ ਖਾਲਿਸਤਾਨ ਸਰਬੱਤ ਦਾ ਭਲਾ, ਇਹ ਤਾਂ ਸਾਡਾ ਆਸ਼ਾ ਹੈ। ਲੇਕਿਨ ਜਿਹੜੇ ਦੂਸਰੇ ਦਾਅਵੇਦਾਰ ਨੇ ਉਹ ਤਾਂ ਗੰਗਾ ਜਮਨੀ ਤਹਿਜ਼ੀਬ ਦੇ ਜਿਹੜਾ ਉਸ ਦੇ ਐਡਵੋਕੇਟ ਬਣ ਗਏ ਜਦੋਂ ਉਹਨਾਂ ਨੇ ਹਿੰਦੀ ਜ਼ਬਾਨ ਆਪਣੀ ਜਦੋਂ ਮਾਂ ਨਾਲੋਂ ਹੀ, ਮਾਂ ਬੋਲੀ ਨਾਲੋਂ ਹੀ ਵਿਛੋੜਾ ਪਾ ਲਿਆ,
ਤੇ ਉਹਨਾਂ ਦੀ ਤਹਿਜ਼ੀਬ ਤਾਂ ਗੰਗਾ ਜਮਨੀ ਤਹਿਜ਼ੀਬ ਹੀ ਹੈ। ਇਹੀ ਦੋ ਕੌਮਾਂ ਜਿਹੜੀਆਂ ਨੇ ਮੁੱਖ ਤੌਰ ਦੇ ਉੱਤੇ ਦੋਵਾਂ ਪੰਜਾਬਾਂ 'ਚ ਅਸੀਂ ਗਲੋਬਲ ਵਾਇਸ ਆਫ ਪੰਜਾਬ ਦੀ ਗੱਲ ਕਰ ਲਿਆ। ਹੁਣ ਜੇ ਤੁਸੀਂ 5 ਦਰਿਆਵਾਂ ਦੇ, ਮੈਂ ਕਈ ਵਾਰੀ ਹੈਰਾਨ ਵੀ ਹੁੰਦਾ ਵੀ ਆਪਣੇ ਲੋਕਾਂ ਨੂੰ ਇਹ ਕਿਉਂ ਸਮਝ ਨਹੀਂ ਆਉਂਦੀ ਕਿ ਜਿਹੜੇ 68 ਤੀਰਥ ਵੀ ਇਹਨਾਂ ਦੇ ਨੇ, 68 ਤੀਰਥ, 8 ਤੇ 60 ਤੇ 4 ਵੱਡੀਆਂ ਜਿਹੜੀਆਂ ਨਦੀਆਂ ਪਵਿੱਤਰ ਜਿਨ੍ਹਾਂ ਦੇ ਉੱਤੇ ਕਦੇ ਸੂਰਜ ਗ੍ਰਹਿਣ, ਕਦੇ ਅਮਾਵਸਿਆ ਤੇ ਕਦੇ ਪੂਰਨਮਾਸ਼ੀ ਤੇ ਕਦੇ ਦਾਨ ਤੇ ਕਿਸੇ 'ਚ ਹੱਡੀਆਂ ਤੇ ਕਿਸੇ 'ਚ ਮੁਰਦੇ ਰੋੜਦੇ ਨੇ, ਉਹ ਸਾਰੀਆਂ ਹੀ ਗੰਗਾ ਜਮਨੀ ਤਹਿਜ਼ੀਬ ਦੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ 'ਚ ਤੁਸੀਂ ਗੰਗਾ ਜਮਨੀ ਤਹਿਜ਼ੀਬ ਆਪਣੇ ਆਪ 'ਚ ਹੀ ਗੰਗਾ ਜਮਨ ਹੈ, ਸਰਸਵਤੀ ਤਾਂ ਇਮੈਜਿਨਰੀ ਹੈ, ਔਰ ਗੋਦਾਵਰੀ ਜਾ ਕੇ ਸਾਊਥ ਦੇ ਵਿੱਚ ਚਲੀ ਜਾਂਦੀ ਹੈ। ਚਲੋ ਉਹਨੂੰ ਵੀ ਜੇ ਤੁਸੀਂ ਇਹਨਾਂ ਦੇ ਉਸ ਕਲਚਰ ਦਾ ਹਿੱਸਾ ਮੰਨੋ, ਪਰ ਮੈਨੂੰ ਇਹ ਲੱਗਾ ਵੀ ਹੁਣ ਗੰਗਾ ਜਮਨਾ ਸਰਸਵਤੀ ਗੋਦਾਵਰੀ ਹੈ। ਹੁਣ ਇਹ 5 ਦਰਿਆ ਪੰਜਾਬ ਦੇ, ਇਹਨਾਂ ਚੋਂ ਕੋਈ ਇੱਕ ਦਰਿਆ ਵੀ ਐਸਾ ਨਹੀਂ ਸੀ ਜਿਹੜਾ ਬ੍ਰਾਹਮਣਾਂ ਨੂੰ ਲੱਗਾ ਕਿ ਵੀ ਇਹਨੂੰ ਅਸੀਂ ਪਵਿੱਤਰ ਡਿਕਲੇਅਰ ਕਰ ਦਈਏ। ਸਤਲੁਜ ਹੈ, ਵੱਡੇ ਦਰਿਆਵਾਂ ਚੋਂ ਹੈ, ਕਿੱਥੋਂ ਉੱਤੋਂ ਨਿਕਲਦਾ ਹੈ ਤਿੱਬਤ ਚੋਂ, ਮਾਨਸਰੋਵਰ ਦੇ ਉਸ ਸਾਰੇ ਹਿੱਸੇ ਚੋਂ, ਔਰ ਕਿੱਥੇ ਤੱਕ ਜਾਂਦਾ ਹੈ। ਫਿਰ ਰਾਵੀ, ਰਾਵਤੀ ਜਿਹਦਾ ਨਾਂ ਇਹਨਾਂ ਨੇ ਰੱਖਿਆ ਹੋਇਆ ਹੈ, ਕਿੱਥੋਂ ਤੁਰ ਕੇ ਜਾ ਕੇ ਪਾਕਿਸਤਾਨ, ਬਿਆਸ ਬੇਸ਼ੱਕ ਛੋਟਾ ਹੈ, ਇੱਥੇ ਹਰੀਕੇ ਸਤਲੁਜ ਦੇ ਨਾਲ ਮਿਲ ਜਾਂਦਾ ਹੈ, ਔਰ ਚਨਾਬ ਔਰ ਜੇਹਲਮ ਵੱਡੇ ਦਰਿਆ ਨੇ ਜਿਨ੍ਹਾਂ ਦੇ ਉੱਤੇ ਮੰਗਲਾ ਡੈਮ ਵਰਗੇ। ਲੇਕਿਨ ਇਹਨਾਂ 5 ਦਰਿਆਵਾਂ 'ਚ ਇਹ ਸਾਡੇ ਲਈ ਤਾਂ ਪਵਿੱਤਰ ਨੇ। ਸਤਲੁਜ ਦਾ ਪਾਣੀ ਉਹ ਸਰਬਲੋ ਦੇ ਬਾਟੇ 'ਚ ਪਿਆ ਜਿਹਦੇ ਨਾਲ ਅੰਮ੍ਰਿਤ ਤਿਆਰ ਹੋਇਆ। ਸਾਡੇ ਲਈ ਰਾਵੀ, ਜਿਸ ਦੇ ਕੰਢੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਡੇਰਾ ਸਾਹਿਬ ਹੈ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸਾਡੇ ਲਈ ਜਿਹੜਾ ਹੈ ਉਹ ਬਿਆਸ ਦਾ ਕੰਢਾ, ਹਰਗੋਬਿੰਦਪੁਰ ਜਿਹੜਾ ਕਿਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਇਆ ਔਰ ਜੱਸਾ ਸਿੰਘ ਰਾਮਗੜੀਆ ਦੀ ਮਿਸਲ ਦਾ ਹੈੱਡਕੁਆਰਟਰ ਸੀ। ਸਾਡੇ ਲਈ ਝਨਾਹ, ਜਦੋਂ ਅਸੀਂ ਝਨਾਹ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਕਿ ਵੀ ਮੇਰੇ ਫੁੱਲ ਝਨਾਹ ਵਿੱਚ ਪਾਣੇ, ਗੰਗਾ ਬਾਹਮਣੀ ਕੀ ਜਾਣੇ, ਇਸ਼ਕ ਦੀ ਕੀਮਤ, ਇਸ ਕਿਸਮ ਦੀ ਲਾਈਨ ਕਿ ਝਨਾਹ ਆਸ਼ਕਾਂ ਦਾ ਦਰਿਆ, ਜੇਹਲਮ ਜਿਸ ਦੇ ਕੰਢੇ ਕਿੰਨਾ ਕੁਝ ਜਿਹੜਾ ਉਹ। ਹੁਣ ਕਿਉਂਕਿ ਇਹਨਾਂ ਦਾ ਗੰਗਾ ਜਮਨੀ ਤਹਿਜ਼ੀਬ ਇਸ ਲਈ ਵੀ ਇਹਨਾਂ ਨੇ ਤਾਂ ਕਦੇ ਪੰਜਾਬ ਨੂੰ, ਇਸ ਨੂੰ ਤਾਂ ਮਲੇਚ ਧਰਤੀ ਐਲਾਨਿਆ ਹੋਇਆ ਸੀ ਵੀ ਇੱਥੇ ਰਾਤ ਵੀ ਨਹੀਂ ਗੁਜ਼ਾਰਨੀ ਹੈ। ਹੁਣ ਤੁਸੀਂ ਕਹੀ ਜਾਓ ਸਕਾਲਰ ਜੀ, ਵੇਦ ਇੱਥੇ ਰਚੇ ਫਲਾਣੇ, ਜੇ ਵੇਦ ਤੁਹਾਡੇ ਇੱਥੇ ਰਚੇ ਹੁੰਦੇ ਜਾਂ ਦੂਸਰੇ ਇਸ ਕਹਾਣੀ ਦੇ ਨਾਲ ਹੁੰਦੇ ਤਾਂ ਫਿਰ ਇਹਨਾਂ 5 ਦਰਿਆਵਾਂ 'ਚੋਂ ਕਿਸੇ ਨਾ ਕਿਸੇ ਦਰਿਆ ਨੂੰ ਜਿਹੜਾ ਪਵਿੱਤਰ ਐਲਾਨਿਆ ਹੁੰਦਾ ਕਿ ਜਿੱਥੇ ਨਹਾਉਣ ਨਾਲ ਪਾਪ ਧੁੱਪ ਜਾਂਦੇ ਨੇ। ਇਹ ਤਾਂ ਇਹਨਾਂ ਦਰਿਆਵਾਂ 'ਚ ਨਹਾਉਣ ਨਾਲ ਪਾਪ ਚੜ ਜਾਂਦੇ ਹੋਣੇ ਨੇ ਜਿਹੜੇ ਜਾ ਕੇ ਗੰਗਾ ਜਮਨਾ 'ਚ ਨਹਾਉਣੇ ਨੇ। ਸੋ ਅਸੀਂ ਜਦੋਂ ਇਹ ਲਫ਼ਜ਼ ਚੁਣੇ ਨੇ, ਗ੍ਰੀਟਿੰਗ ਠੀਕ ਹੈ, ਤੁਸੀਂ ਆਦਾਬ ਅਰਜ਼ ਵੀ ਕਹਿੰਦੇ ਹੋ, ਉਹ ਸਾਰਿਆਂ ਲਈ ਹੈ ਜਿਹੜੇ ਨਹੀਂ ਵੀ ਧਰਮ 'ਚ ਮੰਨਣ ਵਾਲੇ, ਉਹਨਾਂ ਨੂੰ ਵੀ ਆਦਾਬ ਦੇ ਨਾਲ ਹੀ ਜਿਹੜਾ ਤੁਸੀਂ ਐਡਰੈਸ ਕਰਦੇ ਹੋ। ਪਰ ਮੈਨੂੰ ਇਹ ਲੱਗਾ ਕਿ ਭਾਈ ਇਹ ਜਿੱਥੇ ਅਸੀਂ ਇਸ ਪੰਜਾਬ ਦੀ ਧਰਤੀ ਦੇ ਜਿਹੜੇ ਨੇ ਸਾਡਾ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਅਸੀਂ ਉੱਥੇ 2 ਵੱਡੀਆਂ ਕੌਮਾਂ ਦੀ ਜਿਹੜੀਆਂ ਦੋਨੋਂ ਹੀ ਜਿਹੜੀਆਂ ਨੇ ਮਜ਼ਹਬੀ ਕੌਮਾਂ ਨੇ, ਜਿਹੜੀਆਂ ਈਮਾਨ ਦੇ ਵਿੱਚ ਯਕੀਨ ਰੱਖਦੀਆਂ, ਉਹਨਾਂ ਦੀ ਗ੍ਰੀਟਿੰਗ ਹੈ। ਔਰ ਅਸੀਂ ਤਾਂ ਰਾਦਰ ਉਸ ਤੋਂ ਬਿਯੋਂਡ ਜਾ ਕੇ, ਕਿਉਂਕਿ ਜਿਨ੍ਹਾਂ ਨੂੰ ਸੁਣਾਉਣਾ, ਜਿਨ੍ਹਾਂ ਨੇ ਸਾਡੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਹੈ, ਉਹ ਗੰਗਾ ਜਮਨੀ ਤਹਿਜ਼ੀਬ ਵਾਲੇ ਨੇ, ਔਰ ਅਸੀਂ ਤਾਂ ਉਹਨਾਂ ਨੂੰ ਵੀ ਨਮੋ ਨਮਾ ਕਰ ਦਿੰਦੇ ਹਾਂ ਵੀ ਚਲੋ ਕੋਈ ਨਹੀਂ, ਤੁਹਾਨੂੰ ਵੀ ਨਮਸਕਾਰ। ਔਰ ਇਹ ਜਿਹੜਾ ਤੁਹਾਡਾ ਕੰਸਰਨ ਬਹੁਤਾ ਠੀਕ ਨਹੀਂ ਹੈ, ਕਿਉਂਕਿ ਅਸੀਂ ਵੈਸੇ ਹੀ ਸਰਬੱਤ ਦੇ ਭਰੇ ਯਕੀਨ ਰੱਖਦੇ ਹਾਂ। ਦੂਸਰਾ ਉਹਨਾਂ ਦਾ ਕ੍ਰੀਏਟਿਵ ਜਿਹੜਾ ਸੁਝਾਅ ਇਹ ਹੈ, ਫਰਦਰ ਆਈ ਰਿਕੁਐਸਟ ਯੂ ਟੂ ਮੋਟੀਵੇਟ ਮਿਲੀਅਨਸ ਆਫ ਪੰਜਾਬੀਜ਼, those who were migrated in 1947 and most of them were Guru ke sevak. Unfortunately, RSS converted them into Hindu, which was a conspiracy. Now my grandson asks me about my faith upon Gurdwara because according to him I don't wear a turban man, I am not a turban man. So ਉਹ ਮੈਨੂੰ ਪੁੱਛਦਾ ਕਿ ਵੀ ਇਹ ਤੁਸੀਂ ਤੁਹਾਡਾ ਕਿਹੜਾ ਧਰਮ ਹੈ। Kindly start a program to teach all Punjabis as basically they are Sikh, not Manu Samriti followers. और regards, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰੀਆ ਅਗੇਨ ਡਾਕਟਰ ਪ੍ਰਮੋਦ ਜੀ। ਔਰ ਇਸ ਤੋਂ ਇਹ ਲੱਗਦਾ ਹੈ ਵੀ ਮੋਸਟ ਲਾਈਕਲੀ ਤੁਹਾਡਾ ਸਬੰਧ ਜਿਹੜਾ ਉਹ ਸਿੰਧ ਨਾਲ ਵੀ ਹੋ ਸਕਦਾ ਹੈ, ਕਿਉਂਕਿ
ਇਹ ਜਿਹੜੀ ਟਰਮ ਤੁਸੀਂ ਗੁਰੂ ਕੇ ਸੇਵਕ ਜਾਂ ਕੁਝ ਹਲਕਿਆਂ 'ਚ ਨਾਨਕ ਪੰਥੀ ਵੀ ਜਿਹੜੀ ਸਹਿਜਧਾਰੀ ਪਰੰਪਰਾ ਸੀ ਸਿੱਖਾਂ ਦੀ ਉਸ ਨਾਲ ਸੰਬੰਧਿਤ ਰਹੇ ਔਰ ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦਾ। ਹੁਣ ਵੀ ਜਿਹੜੇ ਸਿੰਧ ਤੋਂ ਆਉਣ ਵਾਲੇ ਜਾਂ ਗੁਰੂ ਕੇ ਸੇਵਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜਦੋਂ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਵਿਸ਼ੇਸ਼ ਦੀਵਾਨ ਹੁੰਦੇ ਨੇ ਤਾਂ ਕਈ ਦਿਨ ਪਹਿਲਾਂ ਉਹ ਆ ਜਾਂਦੇ ਨੇ, ਸੇਵਾ ਕਰਦੇ ਨੇ ਔਰ ਗੁਰਬਾਣੀ ਕੀਰਤਨ ਔਰ ਆਸਾ ਦੀ ਵਾਰ ਜ਼ੁਬਾਨੀ ਬਹੁਤਿਆਂ ਨੂੰ ਯਾਦ ਹੁੰਦੀ ਹੈ। ਗੱਲ ਮੈਨੂੰ ਡਾਕਟਰ ਦਰਸ਼ਨ ਸਿੰਘ ਹੋਰਾਂ ਨੇ ਕਹੀ ਸੀ, ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈਡ ਆਫ ਗੁਰੂ ਨਾਨਕ ਸਿੱਖ ਸਟੱਡੀ ਸੀ, ਕਿ ਵੀ ਆਪਣੇ ਤਾਂ ਸ਼ਾਪਿੰਗ ਕਰ ਰਹੇ ਹੁੰਦੇ ਨੇ, ਬਹੁਤ ਸਾਰੇ ਜਿਹੜੇ ਉੱਥੋਂ ਆਏ ਨੇ ਸਿੰਧੀ ਉਹ ਬਾਣੀ ਦੇ ਲਈ ਸਵੇਰੇ ਆਸਾ ਦੀ ਵਾਰ 'ਚ ਪਹੁੰਚੇ ਹੁੰਦੇ ਨੇ। ਹੁਣ ਪ੍ਰੋਬਲਮ ਪਾਵਾ ਸਾਹਿਬ ਇਹ ਹੈ ਕਿ ਵੀ 1947 ਤੋਂ ਪਹਿਲਾਂ ਤੱਕ ਤਾਂ ਜਿਹੜਾ ਮੁੱਖ ਧਾਰਾ ਹਿੰਦੂ ਸੀ ਉਹਨਾਂ ਨੂੰ ਸਿੱਖਾਂ ਦੀ ਲੋੜ ਸੀ। ਜਦੋਂ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਆ ਗਈ ਤਾਂ ਸੋ ਜ਼ਾਹਿਰ ਹੈ ਵੀ ਉਹਨਾਂ ਨੇ ਤਾਂ ਆਪਣੇ ਆਪ ਨੂੰ ਜੋ ਸਿੱਖਾਂ ਦੇ ਨਾਲ ਸ਼ੁਰੂ ਕੀਤਾ, ਹੁਣ ਆਊਟ ਆਫ ਦਾ ਵੇ ਇਹ ਬਿਲਕੁਲ ਸਿੱਖੀ ਦਾ ਰਸਤਾ ਸਭ ਦੇ ਲਈ ਖੁੱਲ੍ਹਾ ਹੈ ਔਰ ਇਹਦੇ 'ਚ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਭਾਈ ਜਿਹੜੇ ਵੀ ਸਿੱਖ ਪਰੰਪਰਾ ਦੇ ਨਾਲ ਗੁਰੂ ਦੀ ਬਾਣੀ ਨਾਲ ਜੁੜੇ ਹੋਏ ਨੇ ਉਹ ਪਹਿਲਾ ਸਟੈਪ ਸੀ। ਫਿਰ ਪੰਜ ਕਕਾਰੀ ਅੰਮ੍ਰਿਤਧਾਰੀ ਖਾਲਸਾ ਸਜਿਆ ਜਾਂਦਾ ਸੀ। ਪਰ ਜਿਵੇਂ ਤੁਸੀਂ ਕਿਹਾ ਵੀ ਅਸੀਂ ਵੀ ਮੈਨੂੰ ਇਹ ਬਹੁਤ ਚੰਗੀ ਗੱਲ ਹੈ, ਪਰ ਤੁਸੀਂ ਅੱਜ ਦੇਖੋਗੇ ਕਿ ਬਹੁਤ ਸਾਰੇ ਸਿੰਧੀ ਵੀ ਉਹ ਆਪਣੇ ਆਪ ਨੂੰ ਉਸ ਮਨੂ ਸਮ੍ਰਿਤੀ ਦੇ ਖਾਤੇ 'ਚ ਹੀ ਲੈ ਗਏ। ਨਵੰਬਰ 84 ਤੋਂ ਬਾਅਦ ਬਹੁਤਿਆਂ ਨੇ ਜਿਹੜਾ ਉਹ ਸਿੱਖੀ ਨਾਲੋਂ ਬਾਣੀ ਦਾ ਅਜੇ ਵੀ ਕੁਛ ਉਹਨਾਂ 'ਚੋਂ ਕੀਰਤਨ ਕਰਦੇ ਨੇ, ਲੇਕਿਨ ਇਹ ਸਾਰਾ ਪਾਰਟ ਹੈ। ਹੁਣ ਸਾਨੂੰ ਨਹੀਂ ਪਤਾ ਕਿ ਵੀ ਅਸੀਂ ਜਿੱਥੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਹੁਣ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਹਿਜਧਾਰੀ ਸਿੱਖ ਪਰੰਪਰਾ 47 ਤੋਂ ਪਹਿਲਾਂ ਔਰ ਖ਼ਾਸ ਤੌਰ ਤੇ ਲਹਿੰਦੇ ਪੰਜਾਬ ਔਰ ਸਿੰਧ ਦੇ ਵਿੱਚ ਇੱਕ ਫਰਮ ਫਾਰਮ ਦੇ ਵਿੱਚ ਸੀ। ਉਹ ਗੁਰਬਾਣੀ 'ਚ ਯਕੀਨ ਕਰਦੇ ਸੀ, ਪਰ 47 ਤੋਂ ਬਾਅਦ ਸ਼ਾਇਦ ਉਹਨਾਂ 'ਚੋਂ ਵੀ ਬਹੁਤਿਆਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਹੁਣ ਪੋਲੀਟੀਕਲ ਪਾਵਰ ਜਿਨ੍ਹਾਂ ਦੇ ਕੋਲ ਆਈ ਹੈ ਉਹਨਾਂ ਦੇ ਨਾਲ ਹੀ ਰਲ ਕੇ ਗੁਜ਼ਾਰਾ ਹੈ। ਇਸ ਲਈ ਕੋਈ ਸਿੱਖਾਂ ਨੇ ਬੈਰੀਕੇਡ ਨਹੀਂ ਕੀਤਾ ਹੋਇਆ, ਇਹ ਉਹਨਾਂ ਨੇ ਹੀ ਦੇਖਣਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ। ਔਰ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਉਹਨਾਂ ਦੀ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਦੀ ਬਰੀਫ ਨਜ਼ਮ ਹੈ, ਪਰ ਜਿਵੇਂ ਫੁੱਲ ਆਫ ਮੋਟੀਵੇਸ਼ਨ ਹੁੰਦੀ ਹੈ, ਉਹਨਾਂ ਦਾ ਟਾਈਟਲ ਹੀ ਪੋਇਮ ਦਾ ਜਿਹੜਾ ਉਨਵਾਨ ਹੈ ਉਹੀ ਦੱਸਦਾ ਹੈ, ਰਾਈਜ਼ ਲਾਈਕ ਏ ਬਰੁੱਕ ਮਾਰਚ ਲਾਈਕ ਏ ਸਟਾਰਮ। ਬਰੁੱਕ ਛੋਟੇ ਦਰਿਆ ਨੂੰ ਵੀ ਕਹਿੰਦੇ ਨੇ, ਬਰੁੱਕ ਝਰਨੇ ਨੂੰ ਵੀ ਕਹਿੰਦੇ ਨੇ ਕਿ ਵੀ ਖਲੋਵੋ ਜਿਵੇਂ ਝਰਨੇ ਵਾਂਗ ਔਰ ਮਾਰਚ ਕਰੋ ਜਿਵੇਂ ਤੂਫਾਨ। I am a brook forever in motion, breaking the chains of cruel oppression. The banks may try to hold me tight, but I was born to flood with might. कि मैं दरिया है, नदी है, झरना है, I am brook forever in motion, क्योंकि कदे भी जदों असीं कहंदे आ भी बहती जात कदे दृष्ट ना धार, पानी वगदा रहिंदा है कि ਜਿਹੜਾ ਪਾਣੀ ਲੰਘ ਗਿਆ ਉਹਨੇ ਵਾਪਸ ਨਹੀਂ ਮੁੜਨਾ। ਇਵੇਂ ਹੀ ਜਿਹੜਾ ਆਈ ਐਮ ਏ ਬਰੁੱਕ ਫੋਰਐਵਰ ਇਨ ਮੋਸ਼ਨ, ਉਹ ਹਮੇਸ਼ਾ ਗਤੀ 'ਚ ਹੁੰਦਾ ਹੈ। ਬ੍ਰੇਕਿੰਗ ਦਾ ਚੇਨਸ ਆਫ ਕਰੂਅਲ ਆਪਰੈਸ਼ਨ, ਜ਼ੁਲਮ ਦੇ ਚੇਨਸ ਨੂੰ ਸੰਗਲਾਂ ਨੂੰ ਤੋੜਨ ਵਾਲਾ, ਹਮੇਸ਼ਾ ਮੋਸ਼ਨ 'ਚ ਰਹਿਣ ਵਾਲਾ। ਦਾ ਬੈਂਕਸ ਮੇ ਟਰਾਈ ਟੂ ਹੋਲਡ ਮੀ ਟਾਈਟ। ਹੁਣ ਵੈਸੇ ਦਰਿਆ ਦੇ ਕੰਢੇ ਹੁੰਦੇ ਨੇ, ਪਰ ਜਦੋਂ ਜ਼ੋਰ ਪੈਂਦਾ ਪਾਣੀ ਦਾ ਉਹ ਕੰਢਿਆਂ ਨੂੰ ਉਖਾੜ ਕੇ ਜਦੋਂ ਕਹਿੰਦਾ ਜੀ ਫਲੱਡ ਆ ਗਿਆ, ਹੜ੍ਹ ਆ ਗਏ, ਉਦੋਂ ਹੀ ਹੁੰਦਾ ਹੈ ਵੀ ਪਾਣੀ ਜਿਹੜਾ ਉਹ ਉਹਨਾਂ ਕੰਢਿਆਂ ਨੂੰ ਵੀ ਫਿਰ ਤੋੜ ਕੇ ਲੰਘ ਕੇ ਜਿੱਧਰ ਉਹਦਾ ਜੀ ਕਰਦਾ ਉਧਰ ਵਗਦਾ, ਮौज ਮਸਤੀ ਦੇ ਵਿੱਚ ਸਭ ਨੂੰ ਨਾਲ ਲੈ ਜਾਂਦਾ ਖੂੰਜ ਕੇ। ਬਿਲਕੁਲ। The banks may try to hold me tight, but I was born to flood with might. ਤਾਕਤ ਦੇ ਨਾਲ ਰਾਹ ਬਣਾਉਣਾ, ਇਹ ਅਸੀਂ ਸਿੱਖਿਆ। ਇਹ ਸਿੱਖ ਕੌਮ ਦੀ ਜਿਹੜੀ ਹੈ ਉਸ ਦੀ ਤਰਬੀਅਤ ਔਰ ਪ੍ਰੋਗਰਾਮਿੰਗ ਦਾ ਜ਼ਿਕਰ ਹੈ। ਬਿਲਕੁਲ। I am a brook forever in motion, breaking the chains of cruel oppression. The banks may try to hold me tight, but I was born to flood with might. They saw my fate is to meet the sea, but bound in shackles, what is glory to me? I wish to spread, to make lands thrive, not to be caged, but to roar alive. ਹੁਣ ਜਿਵੇਂ ਨਦੀ ਜਾਂ ਦਰਿਆ ਬੇਤਾਬ ਹੁੰਦਾ, ਉਹਦਾ ਮੋਸ਼ਨ ਤਾਂ ਅਲਟੀਮੇਟਲੀ ਸਮੁੰਦਰ 'ਚ ਰਲਣਾ ਹੁੰਦਾ। ਹੁਣ ਜਿਵੇਂ ਅਸੀਂ 5 ਦਰਿਆਵਾਂ ਦੀ ਗੱਲ ਕੀਤੀ, ਬਿਆਸ ਜਿਹੜਾ ਉਹ ਸਤਲੁਜ ਦੇ ਵਿੱਚ ਮਿਲ ਜਾਂਦਾ, ਇੱਕ ਸਟੇਜ ਆਉਂਦੀ ਹੈ ਜਿੱਥੇ ਸਤਲੁਜ ਦੇ ਵਿੱਚ ਦੂਸਰੇ ਦਰਿਆ ਮਿਲਦੇ ਨੇ
ਔਰ ਲਹਿੰਦੇ ਪੰਜਾਬ ਦੇ ਵਿੱਚ ਇੱਕ ਥਾਂ ਹੈ ਪੰਜ ਨਦ, ਪੰਜ ਨਦੀਆਂ ਤੋਂ ਜਿੱਥੇ ਪੰਜ ਤੇ ਉਹ ਜਾ ਕੇ ਫਿਰ ਸਮੁੰਦਰ ਦੇ ਵਿੱਚ ਰਲ ਜਾਂਦੇ ਨੇ। ਸੋ ਇਹ ਕੋਰਸ ਹੈ ਦਰਿਆਵਾਂ ਦਾ। ਉਹਨਾਂ ਨੇ ਕਿਹਾ ਵੀ ਮੇਰਾ ਜਿਹੜਾ ਫੇਟ ਹੈ ਉਹ ਤਾਂ ਸਮੁੰਦਰ ਨੂੰ ਮਿਲਣਾ ਹੈ। They say my fate is to meet the sea but bound in shackles. What is glory to me? ਜੇ ਮੈਂ ਬੇੜੀਆਂ 'ਚ ਜਕੜਿਆ ਹੋਇਆ ਤੇ ਇਹ ਮੇਰਾ ਕਾਹਦਾ ਮਾਣ ਹੈ, ਕਾਹਦਾ ਸਵੈਮਾਣ ਹੈ। I wish to spread to make lands thrive. ਮੈਂ ਤਾਂ ਫੈਲਣਾ ਚਾਹੁੰਦਾ, ਮੈਂ ਕੈਦਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਮੈਂ ਤਾਂ ਚਾਹੁੰਦਾ ਚਾਰ ਚਫੇਰੇ ਖੁਸ਼ਹਾਲੀ ਹੋਏ, ਜਿਵੇਂ not to be caged but to roar alive. but ਸ਼ੂਕਦਾ, ਜਿਵੇਂ ਕਹਿੰਦਾ ਨਾ ਦਰਿਆ ਸ਼ੂਕਦਾ, ਇਹ ਰੋਰਿੰਗ ਹੈ। ਜਿਵੇਂ ਸ਼ੇਰ ਦੀ ਜਿਹੜੀ ਹੈ ਭਬਕਾਰ ਹੈ, ਇਵੇਂ ਦਰਿਆ ਦਾ ਸ਼ੂਕਣਾ ਹੁੰਦਾ ਵੀ ਸ਼ੂਕਦਾ ਦਰਿਆ। ਉਹੀ ਉਹਨਾਂ ਨੇ ਕਿਹਾ not to be caged but to roar alive. ਅਸੀਂ ਕੰਢਿਆਂ ਵਿੱਚ ਰਹਿਣ ਵਾਲਾ ਮੇਰਾ ਫਿਊਚਰ ਨਹੀਂ ਹੈ। A desert for in thirst and despair asked if my waters could ever dare to cross the sands to drench the land. Oh friend, my will is firm, my stand. ਹੁਣ ਇੱਕ ਦੂਰ ਖੜਾ ਇੱਕ ਰੇਗਿਸਤਾਨ, ਇੱਕ ਮਾਰੂਥਲ ਜਿਹੜਾ ਉਹ ਢੀਕ ਰਿਹਾ ਹੈ। ਡੈਜ਼ਰਟ ਫॉर ਇਨ ਥਰਸਟ ਐਂਡ ਡੈਸਪੇਅਰ, ਉਹ ਪਿਆਸਾ ਹੈ ਪਾਣੀ ਦਾ ਔਰ ਡੈਸਪੇਅਰ 'ਚ ਹੈ। ਆਸਕਡ ਇਫ ਮਾਈ ਵਾਟਰਸ ਕੁਡ ਐਵਰ ਡੇਅਰ, ਉਹ ਚੈਲੰਜ ਕਰ ਰਿਹਾ ਕਿ ਕੀ ਮੇਰੇ ਪਾਣੀ ਕਦੇ ਇਹ ਹੌਸਲਾ ਦਿਖਾਣਗੇ ਉੱਥੋਂ ਤੱਕ ਪਹੁੰਚਣ ਦਾ। ਟੂ ਕ੍ਰਾਸ ਦਾ ਸੈਂਡਸ ਟੂ ਡਰੈਂਚ ਦਾ ਲੈਂਡ, ਕਿ ਉਹਨਾਂ ਰੇਤਿਆਂ 'ਚੋਂ ਲੰਘ ਕੇ ਉਸ ਧਰਤੀ ਨੂੰ ਸਿੰਜ ਦੇਣਾ। ਉਹ ਫਰੈਂਡ ਮਾਈ ਵਿਲ ਇਜ਼ ਫਰਮ ਮਾਈ, ਉਹ ਹਾਂ ਇਹ ਕਰਨ ਦੀ ਸਮਰੱਥਾ ਰੱਖਦੇ ਨੇ। ਅਸੀਂ ਕੰਢੇ ਤੋੜ ਸਕਦੇ ਹਾਂ, ਅਸੀਂ ਜਿਹੜਾ ਇੰਪੋਸੀਬਲ ਹੈ ਜਿਸ ਨੂੰ ਡੈਜ਼ਰਟ ਕਹਿ ਕੇ ਜਿਹੜਾ ਉਹ ਬਿਲਕੁਲ ਵਿਰਾਨਾ ਬਣਾਇਆ ਹੋਇਆ, ਅਸੀਂ ਉਸ ਨੂੰ ਵੀ ਸਿੰਜ ਕੇ ਜਿਹੜਾ ਉਸ ਨੂੰ ਫਰਟਿਲ, ਉਪਜਾਊ, ਜ਼ਰਖੇਜ਼ ਬਣਾਉਣ ਦੀ ਸਮਰੱਥਾ ਰੱਖਦੇ ਹਾਂ। ਅੱਛਾ, ਆਈ ਹੈਵ ਦਾ ਫਾਇਰ ਮਾਈ ਗੁਰੂ ਗੇਵ, ਨੋ ਮਾਊਂਟੇਨ ਹਾਈ ਕੈਨ ਮੇਕ ਮੀ ਸਲੇਵ। They try to drain me to make me cease, but I surge ahead, I shall not freeze. ਮੇਰੇ ਅੰਦਰ ਗੁਰੂ ਨੇ ਅੱਗ ਰੱਖੀ ਹੋਈ ਹੈ। I have the fire my Guru gave, no mountain high can make me slave. ਜਿੰਨਾ ਮਰਜ਼ੀ ਕੋਈ ਉੱਚਾ ਪਹਾੜ ਹੋ, ਕਿਉਂਕਿ ਦਰਿਆ ਪੱਧਰੇ 'ਚ ਵਗਦੇ ਨੇ ਜਾਂ ਮਾਊਂਟੇਨ 'ਚੋਂ ਹੀ ਨਿਕਲਦੇ ਨੇ, ਜਿੰਨੀ ਮਰਜ਼ੀ ਉੱਚੀ ਮਾਊਂਟੇਨ ਹੋਈ ਉਹ ਮੈਨੂੰ ਆਪਣੀ ਗੁਲਾਮ ਨਹੀਂ ਬਣਾ ਸਕਦੀ। ਉਹ ਭਾਵੇਂ ਮੈਨੂੰ ਡਰੇਨ ਕਰਨ ਦੀ ਕੋਸ਼ਿਸ਼ ਕਰਨ, ਭਾਵੇਂ ਮੇਰਾ ਰਾਹ ਰੋਕਣ ਦੀ ਕੋਸ਼ਿਸ਼ ਕਰਨ, ਪਰ ਮੈਂ ਅੱਗੇ ਹੀ ਵਧਣਾ, ਮੈਂ ਕਿਤੇ ਵੀ ਜੰਮਣਾ ਨਹੀਂ ਹੈ। ਜਿਹੜਾ ਦਰਿਆ ਨੇ ਉਹ ਵਗਦੇ ਨੇ। ਐਂਡ ਵੈਨ ਮਾਈ ਬ੍ਰਦਰਸ ਮਾਈ ਕਿਨ ਯੂਨਾਈਟ, ਆਵਰ ਫੋਰਸ ਵਿਲ ਟਰਨ ਦਾ ਡਾਰਕ ਟੂ ਲਾਈਟ। ਨੋ ਫੋ ਨੋ ਟਾਇਰੈਂਟ ਸ਼ੈਲ ਵਿਦਸਟੈਂਡ, ਦਾ ਸਟੋਰਮ ਵੀ ਰੇਜ਼, ਦਾ ਵਾਰੀਅਰ ਸਟੈਂਡ। ਹੁਣ ਜੇ ਤੁਸੀਂ ਕਦੇ ਹਿਮਾਚਲ 'ਚ ਦੇਖਿਆ ਹੋਏ ਕਿ ਬਿਆਸ ਜਿੱਥੋਂ ਨਿਕਲਿਆ ਇੱਕ ਨੁੱਕਾ ਜਿਹਾ ਨਾਲਾ ਹੁੰਦਾ ਹੈ। ਹੁਣ ਇਵੇਂ ਹੀ ਜਿਹੜੇ ਵੱਡੇ ਵੱਡੇ ਦਰਿਆ ਨੇ, ਜਿੱਥੋਂ ਗੰਗੋਤਰੀ ਗੰਗਾ ਵੀ ਨਿਕਲਦੀ ਹੈ ਜਾਂ ਦੂਜਾ, ਇਹ ਫਿਰ ਜਿਉਂ-ਜਿਉਂ ਦਰਿਆ ਨੇ ਉਹਨਾਂ ਦੇ ਵਿੱਚ ਦੂਸਰੇ ਨਾਲੇ ਦਰਿਆ ਮਿਲਦੇ ਜਾਂਦੇ ਨੇ ਔਰ ਫਿਰ ਉਹ ਵੱਡੇ ਸੂਕਦੇ ਦਰਿਆ ਬਣ ਜਾਂਦੇ ਨੇ, ਜਿਹੜੇ ਕਈ ਮੀਲ ਕਈ ਵਾਰ ਉਹਨਾਂ ਦਾ ਜਿਹੜਾ ਦਾਇਰਾ ਹੁੰਦਾ। ਇਹੀ ਕਿਉਂਕਿ ਸਟਰੈਂਥ ਦੀ ਗੱਲ ਹੈ, ਤਾਕਤ ਜਦੋਂ ਦੂਸਰੇ ਜੁਆਇਨ ਕਰਦੇ ਨੇ। ਕਿ ਜਦੋਂ ਮੇਰੇ ਬਾਕੀ ਭਰਾ ਮਾਈ ਕਿਨ, ਮੇਰੇ ਬਾਕੀ ਮੈਨੂੰ ਜੁਆਇਨ ਯੂਨਾਈਟ ਹੋਣਗੇ। ਐਂਡ ਵੈਨ ਮਾਈ ਬ੍ਰਦਰਸ ਮਾਈ ਕਿਨ ਯੂਨਾਈਟ, ਜਦੋਂ ਮੇਰੇ ਬਾਕੀ ਭਰਾ, ਮੇਰੇ ਰਿਸ਼ਤੇਦਾਰ, ਯਾਨੀ ਕੌਮ ਦੀ ਇਕੱਠ ਦੀ ਗੱਲ ਹੈ, ਇਕੱਠੇ ਹੋਣਗੇ, ਅਸੀਂ ਹਨੇਰੇ ਨੂੰ ਚਾਨਣ 'ਚ ਬਦਲ ਦਿਆਂਗੇ। ਆਵਰ ਫੋਰਸ ਵਿਲ ਟਰਨ ਦਾ ਡਾਰਕ ਟੂ ਲਾਈਟ, ਨੋ ਫੋ ਨੋ ਟਾਇਰੈਂਟ ਸ਼ੈਲ ਵਿਦਸਟੈਂਡ। ਫਿਰ ਸਾਡੇ ਸਾਹਮਣੇ, ਯੂਨੀਫਾਈਡ ਖਾਲਸੇ ਦੇ ਸਾਹਮਣੇ ਕੋਈ ਦੁਸ਼ਮਣ, ਕੋਈ ਤਾਕਤ ਅੜਨ ਦੀ ਹਿੰਮਤ ਨਹੀਂ ਰੱਖੇਗੀ। ਦਾ ਸਟੋਰਮ ਵੀ ਰੇਜ਼, ਦਾ ਵਾਰੀਅਰ ਸਟੈਂਡ, ਕਿ ਜਿਹੜਾ ਅਸੀਂ ਫਿਰ ਤੂਫਾਨ ਖੜਾ ਕਰਾਂਗੇ, ਜਿਹੜਾ ਯੋਧਿਆਂ ਦਾ ਉਹ ਦਲ ਹੈ, ਉਹ ਉਸ ਕਹਾਣੀ ਨੂੰ ਲਿਖੇਗਾ। ਔਰ ਅਖੀਰਲੇ ਦੋ ਪੈਰਾਗ੍ਰਾਫ ਨੇ, ਉਹ mighty ones march with pride, let rivers of courage flow far and wide, the mission is ours, the victory near, rush ahead, let none feel fear. ਉਹ mighty, ਉਹ ਜ਼ੋਰਾਵਰੋ, ਉਹ ਤਾਕਤਵਰੋ ਖਾਲਸਾ, march with pride, ਪੂਰੇ ਮਾਣ ਦੇ ਨਾਲ ਅੱਗੇ ਵਧੋ। ਔਰ let rivers of courage flow far and wide, ਦੂਰੋਂ ਨੇੜਿਓਂ ਆਓ ਰਲ ਕੇ ਇਸ ਮਾਰਚ ਦੇ ਵਿੱਚ ਅਸੀਂ ਅੱਗੇ ਵਧੀਏ। ਸਾਡਾ ਮਿਸ਼ਨ ਜਿਹੜਾ ਹੈ ਉਹ
ਅੱਗੇ ਵਧਾ ਰਿਹਾ ਹੈ। ਜਿੱਤ ਸਾਡੇ ਪੈਰ ਚੁੰਮਣ ਵਾਲੀ ਹੈ। ਦਾ ਮਿਸ਼ਨ ਇਜ਼ ਆਵਰਸ, ਦਾ ਵਿਕਟਰੀ ਨੀਅਰ, ਰਸ਼ ਹੈਡ, ਲੈਟ ਨਨ ਫੀਲ ਫੀਅਰ। ਡਰ ਨੂੰ ਵਗਾ ਕੇ ਪਰਾਂ ਮਾਰੋ, ਅਸੀਂ ਆਪਣੀ ਮੰਜ਼ਲ ਦੇ ਕਰੀਬ ਹੈ। ਮੰਜ਼ਲ ਸਾਡੇ ਪੈਰ ਚੁੰਮਣ ਵਾਲੀ ਹੈ। ਉਹ ਮਾਈਟੀ ਵਨਸ ਮਾਰਚ ਵਿਦ ਪ੍ਰਾਈਡ, let rivers of courage flow far and wide. The mission is ours, the victory near. Rush ahead, let none feel fear. आखिरी पैराग्राफ है. For God has willed, our fate is grand. No force can snatch our sacred land. Rise, my brothers, in battle cry. The enemy shall fall and we shall fly. For God has willed, our fate is grand. खालसा अकाल पुरख की फौज, प्रगट्यो खालसा परमात्म की मौज। रब ने ਇਹ ਸਾਡਾ ਫੇਟ ਜ਼ਬਰਦਸਤ ਰੱਖਿਆ ਹੋਇਆ ਹੈ। ਕੋਈ ਵੀ ਸਾਡੀ ਪਵਿੱਤਰ ਧਰਤੀ ਨੂੰ ਸਾਥੋਂ ਖੋ ਨਹੀਂ ਸਕਦਾ। ਭਰਾਓ ਆਓ, ਰਾਈਜ਼ ਮਾਈ ਬ੍ਰਦਰਸ ਇਨ ਬੈਟਲ ਕਰਾਈ, ਜਕਾਰੇ ਛੱਡਦੇ ਹਾਂ, ਆਓ, ਦ ਐਨਮੀ ਸ਼ੈਲ ਫਾਲ, ਦੁਸ਼ਮਣ ਨੂੰ ਅਸੀਂ ਤਰਾਸ਼ਾਈ ਕਰਾਂਗੇ, ਐਂਡ ਵੀ ਸ਼ੈਲ ਫਲਾਈ, ਅਸੀਂ ਜਿੱਤ ਦੇ ਸ਼ਾਦਿਆਨੇ ਵਜਾਵਾਂਗੇ। ਵਾਹ, ਸੋ ਨਾਈਸ, ਵੈਰੀ ਰਿਮਾਰਕੇਬਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸੁਰਿੰਦਰ ਸਿੰਘ ਜੀ ਵੀ, ਧਾਲੀਵਾਲ ਨਿਰਮਲ ਜੀ ਵੀ, ਮੋਹਨ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸਿੰਘ ਗਰਚਾ ਜੀ ਵੀ, ਔਰ ਪਰਮਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਛਿੰਦਾ ਸਿੰਘ ਗਿੱਲ ਖਾਲਸਾਨੀ ਜੀ, और फिर इसी तरह सिंह पिंदी जी भी और मनजीत सिंह मिठारो जी भी। ग्रो कॉल एंड इंडिया क्रिमिनल पॉलिटिक्स स्टेटमेंट से न्यू इंटरेस्टिंग एक्सपोजर टीवी 84 जिंदाबाद, खालसा जिंदाबाद। और जसवीर सिंह बराज जी भी दसते हैं। शिंदा सिंह गिल खालिस्तानी जी ने एड्रैस भी एग्जैक्ट दिता है, ਅਸੀਂ ਆਲਰੇਡੀ ਅਨਾਉਂਸ ਕੀਤਾ ਸੀ। 23 ਮਾਰਚ ਨੂੰ ਵੋਟਾਂ ਨੇ ਔਰ ਇਹ ਸਿਵਿਕ ਸੈਂਟਰਲ ਪਲਾਜ਼ਾ 217 ਵੈਸਟ ਫਸਟ ਡਾਊਨਟਾਊਨ ਲਾਸ ਐਂਜਲਸ। ਸੋ ਵੱਧ ਚੜ ਕੇ ਵੋਟਾਂ ਦੇ ਵਿੱਚ ਸ਼ਮੂਲੀਅਤ ਕਰੋ। ਬਿਲਕੁਲ। ਜ਼ੋਰਾ ਰਾਏ ਜੀ ਵੀ ਔਰ ਕਹਿੰਦੇ ਤੁਲਸੀ ਓਕੇ ਇਹਨਾਂ ਦਾ ਓਕੇ ਮਲਕੀਤ ਨਿੱਜਰ ਜੀ ਵੀ, ਫਿਰ ਅਮਰਜੀਤ ਸਿੰਘ ਸਾਨੀ ਜੀ ਵੀ, ਥੰਡਰ ਜੀ ਵੀ, ਓਂਕਾਰ ਸਿੰਘ ਜੀ ਵੀ, ਫਿਰ ਕਹਿੰਦੇ ਨੇ ਕਿ ਸਰਦਾਰ ਅਮਰਜੀਤ ਸਿੰਘ ਜੀ ਤੇ ਭੈਣੀ ਲਮਕੌਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਜੀਵਨ ਸਿੰਘ ਭੱਟ ਜੀ ਵੀ, ਔਰ ਫਿਰ ਇਸੇ ਤਰ੍ਹਾਂ ਜੋਰਾ ਰਾਏ ਜੀ ਕਹਿੰਦੇ ਡਾਕਟਰ ਸਾਹਿਬ ਜੀ, ਇੰਡੀਅਨਸ ਡੋਂਟ ਡਿਜ਼ਰਵ that much attention on the world level politics because of minorities, allegations in India itself and economically no help to worldwide। ਜ਼ੋਰਾ ਰਾਏ ਜੀ ਬਿਲਕੁਲ ਠੀਕ ਹੈ, ਲੇਕਿਨ ਸਾਨੂੰ ਇੰਡੀਆ ਨੂੰ ਲਗਾਤਾਰ ਐਕਸਪੋਜ਼ ਵੀ ਕਰਨਾ ਚਾਹੀਦਾ ਹੈ ਔਰ ਸਾਡੀ ਟੱਕਰ ਇਹਨਾਂ ਨਾਲ ਹੈ। ਇਹਨਾਂ ਦੀ ਹਰ ਕਮਜ਼ੋਰੀ ਨੂੰ ਦੁਨੀਆ ਦੇ ਸਾਹਮਣੇ ਨੰਗਿਆਂ ਕਰਨਾ ਚਾਹੀਦਾ ਹੈ। और इसी तरह साहिल नट जी भी और राजनप्रीत सिंह जी भी, मोहम्मद याकूब जी आए ने, ये भी कहने तेरी आवाज मेरी आवाज, खालिस्तान खालिस्तान अकाल तक तू आई आवाज, खालिस्तान खालिस्तान तेरी कहते तेरे स्टे जागन पग जग खालसा जाग। ओके भाग खालसा जाग। हाँ जी। और राजविंदर सिंह जी भी फतेह बुलाते ने डॉक्टर साहब रिगार्डिंग चंद्रा, आई बिलीव लॉयल्टी matters. If you can't be loyal to your adopt country, that's what he deserves। ਬਿਲਕੁਲ ਬਿਲकुल, ਜੋ करे ਸੋਇਆ ਕਰ ਪਾਏ ਜੀ, ਜੋ ਕਰਤੂਤ ਸੀ ਉਹਦਾ ਫਲ ਖਾ ਲਿਆ ਉਹਨੇ। ਬਿਲਕੁਲ। ਮੁਹੰਮਦ ਤਾਇਬ ਜੀ ਵੀ ਕਹਿੰਦੇ ਸਲਾਮ ਸਤਿ ਸ਼੍ਰੀ ਅਕਾਲ। ਕੱਲ ਦੇ ਪ੍ਰੋਗਰਾਮ ਤੋਂ ਬਾਅਦ ਮੈਂ ਚੈਟ ਜੀਪੀਟੀ ਤੋਂ ਵੀ ਮੋਦੀ ਔਰ ਗੋਦੀ ਮੀਡੀਆ ਦੇ ਬਾਰੇ ਸਵਾਲ ਪੁੱਛੇ। ਉਹ ਵੀ ਗਰੋ ਕਾਲ ਦੀ ਤਰ੍ਹਾਂ ਮੋਦੀ ਔਰ ਗੋਦੀ ਮੀਡੀਆ ਦੀ ਸ਼ਾਨ ਚ ਕਹਿੰਦੇ ਗੁਸਤਾਖੀ ਕਰ ਰਿਹਾ ਸੀ। ਹਾਂ ਨਹੀਂ, ਹੁਣ ਤਾਂ ਬੈਨ ਲਾਉਣ ਨੂੰ ਫਿਰਦੇ ਨੇ। ਬਹੁਤ ਸ਼ੁਕਰੀਆ ਮੁਹੰਮਦ ਤਾਇਬ ਜੀ, ਉਹ ਕਹਿ ਰਹੇ ਨੇ ਵੀ ਇਹ ਵੱਡੇ ਚੋਰ ਝੂਠੇ ਨੇ। मोहम्मद जाकूब जी कहते नॉर्थ इंडिया के लोग कान खोल के सुन लो कि आज तू कल ਅੱਜ ਤਾਂ ਨਹੀਂ ਕੱਲ ਲਾਈਕ ਖਾਲਸਾਨ ਬਣ ਕੇ ਰਹੇਗਾ। ਬਹੁਤ ਸ਼ੁਕਰੀਆ ਯਾਕੂਬ ਸਾਹਿਬ ਔਰ ਸਾਰੇ ਸਾਡੇ ਮੁਸਲਮਾਨ ਵੀਰਾਂ ਭੈਣਾਂ ਨੂੰ ਜੁਮਾ ਮੁਬਾਰਕ। ਔਰ ਮੁਹੰਮਦ ਤਾਇਫਰ ਕਹਿੰਦੇ ਝੂਠੇ ਲੀਡਰਾਂ ਵਿੱਚ ਕੇਜਰੀਵਾਲ ਵੀ ਦੱਸਦਾ ਸੀ ਔਰ ਇੰਡੀਆ ਦੀ ਤਰੱਕੀ ਨੂੰ ਵੀ ਟੋਟਲ ਫਰਾਡ ਦੱਸਿਆ। ਲਾਈਕ ਉਹਨਾਂ ਦਾ ਕਹਿਣ ਦਾ ਮਤਲਬ ਹੈ। ਬਲਵਿੰਦਰ ਉੱਪਲ ਜੀ ਵੀ, ਫਿਰ ਪਾਲ ਸਿੰਘ ਗਰੇਵਾਲ ਜੀ ਵੀ, ਅਮਰਜੀਤ ਨਿੱਜਰ ਜੀ, ਪੰਨੂ ਜੀ ਵੀ, ਜਸਕੀਰਤ ਸਿੰਘ ਜੀ ਵੀ, ਫਿਰ ਗੁਰਵਿੰਦਰ ਮਾਨ ਜੀ ਵੀ,
ਫਿਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਵੀ ਕਹਿੰਦੇ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਛੇਤੀ ਆਜ਼ਾਦ ਹੋਵੇ ਕਾਤਲਾਂ ਤੋਂ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕੁਲਦੀਪ ਮਨਾਸ ਜੀ ਵੀ ਬੇਸਬਰੀ ਨਾਲ ਕਹਿੰਦੇ ਖਾਲਸਾ ਦੀ ਉਡੀਕ ਕਰ ਰਹੇ ਆ ਔਰ ਵਾਹਿਗੁਰੂ ਮਿਹਰ ਕਰੇ ਉਹ ਦਿਨ ਦੂਰ ਨਹੀਂ ਲੱਗਦਾ। ਔਰ ਗਮੀਤ ਸਿੰਘ ਬੱਬਰ ਜੀ, ਯਤਨ ਕਰਨੇ ਪੈਣੇ ਨੇ, ਸਾਨੂੰ ਆਪਣਾ ਬਣਦਾ ਯੋਗਦਾਨ ਬਣਦਾ ਰੋਲ ਅਦਾ ਕਰਨ ਦੀ ਲੋੜ ਹੈ। ਹਾਂਜੀ ਅਮਰ ਸਿੰਘ ਖਾਲਸਾ ਜੀ ਵੀ, ਬਾਜ ਸਿੰਘ ਖਾਲਸਾ ਜੀ ਕਹਿੰਦੇ ਸਿੱਖ ਕਿਸੇ ਧਰਮ ਦੇ ਰਕਸ਼ਾ ਵਾਸਤੇ ਆਪਣਾ ਸੀਸ ਕਟਵਾ ਸਕਦਾ ਹੈ ਔਰ ਆਪਣੇ ਧਰਮ ਦੀ ਰਕਸ਼ਾ ਵਾਸਤੇ ਕਿਸੇ ਦਾ ਸੀਸ ਜਿਹੜਾ ਕੱਟ ਵੀ ਸਕਦਾ ਹੈ। ਔਰ ਸਾਨੂੰ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਾਜ ਸਿੰਘ ਜੀ ਤੁਸੀਂ ਠੀਕ ਫਰਮਾਇਆ ਵੀ ਅਸੀਂ ਸੀਸ ਦੇਣਾ ਵੀ ਜਾਣਦੇ ਹਾਂ ਤੇ ਸਿਰ ਲੈਣਾ ਵੀ ਜਾਣਦੇ ਹਾਂ। ਸੁਰਮੁਖ ਮੁੰਦਰਾ ਜੀ ਵੀ, ਫਿਰ ਸਤਨਾਮ ਸਿੰਘ ਜੀ, ਵਿੰਦਰ ਸਿੰਘ ਸੰਧੂ ਜੀ ਵੀ, ਕੁਲਦੀਪ ਕੌਰ ਜੀ ਵੀ, ਇਫਤਿਕਾਰ ਕਾਂਗੋ ਜੀ। ਰਿਗਾਰਡਿੰਗ ਪਾਕਿਸਤਾਨੀ diplomacy, a wise man had said that evil persists not because of bad people but because of good people keeping silent in the face of the evil। ਇਫਤਿਕਾਰ ਕਾਂਗੋ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਸੱਚ ਲਈ ਵੀ ਜਦੋਂ ਕੋਈ ਆਵਾਜ਼ ਨਾ ਚੁੱਕੇ ਫੇਰ ਹੀ ਝੂਠ ਪ੍ਰਵੇਲ ਕਰਦਾ ਜਾਂ ਈਵਲ ਪ੍ਰਵੇਲ ਕਰਦੀ ਹੈ। ਬਲਾਲ ਜੀ ਵੀ ਆਏ ਨੇ ਕਹਿੰਦੇ ਹੈਲੋ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ ਐਂਡ ਯੂਰ ਟੀਮ, ਵੈਰੀ ਗੁੱਡ ਮਾਰਨਿੰਗ ਹੇਅਰ ਇਨ ਲਾਹੌਰ। ਵੈਰੀ ਗੁੱਡ ਮਾਰਨਿੰਗ ਹਾਂਜੀ ਜਨਾਬ। ਇਫਤਿਕਾਰ ਕਾਂਗੋ ਜੀ ਕਹਿੰਦੇ the world suffer because of good people's silence devoured evil। ਬਿਲਕੁਲ ਠੀਕ ਫਰਮਾਇਆ। ਐਸਾ ਫੀਰ ਜੀ ਵੀ ਆਏ ਨੇ ਕਹਿੰਦੇ ਕਾਫੀ ਅਰਸੇ ਬਾਅਦ ਲਿਖਿਆ ਤੁਹਾਨੂੰ। और बिलाल जी कहते हैं कि डॉक्टर साहब आपका वीकेंड का लास्ट प्रोग्राम है, पता ही नहीं चला कि एक हफ्ते के गुजरने का, रब चढ़दी कला विच रखे। ਤੁਹਾਨੂੰ ਵੀ ਜੀ ਬਿਲਾਲ ਅਹਿਮਦ ਜੀ ਬਹੁਤ ਸ਼ੁਕਰੀਆ, ਤੁਸੀਂ ਰੋਜ਼ਾਨਾ ਆਉਂਦੇ ਹੋ, ਬਹੁਤ ਹੌਸਲਾ ਹੁੰਦਾ ਹੈ। ਬਿਲਕੁਲ ਲਾਹੌਰ ਦੀਆਂ ਜਿਹੜੀਆਂ ਗਲੀਆਂ ਨੇ ਉਹ ਸਾਡੇ ਅੱਖਾਂ ਸਾਹਮਣੇ ਆ ਜਾਂਦੀਆਂ ਨੇ, ਭਾਵੇਂ ਅਸੀਂ ਵਿਜ਼ਿਟ ਨਹੀਂ ਕੀਤਾ ਹੋਇਆ ਪਰ ਅਸੀਂ ਆਪਣੀ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਨਾਲ ਅੱਜ ਆ ਜੁੜਦੀਆਂ ਨੇ। बिल्कुल जी। और इफ्तार कांगो जी कहते हैं पाकिस्तान कैन बी indirectly considered responsible for regional injustice among nations. May Vaheguru guide them to become more respectable through responsibilities as a mentor nation। और बाज सिंह खालसा जी भी कहते नार विच हार है, हार विच नार है ते निरंकार हर इंसान विच तू आप है, पर अभी खालसा दे सामने किसी दा अंधकार है, अहंकार है सॉरी। और फिर ऐसा फिर जी कहते ने कि अल्लाह ताला पाकिस्तान नू हुक्म नेक हुक्मरान ते बाज़मीर कौम अता फरमाए ता अमन ओ अमन ਦਾ ਕਹਿੰਦੇ ਦਰਵਾਜ਼ਾ ਜਾਂ ਮਤਲਬ ਕੀ ਕਹਿਣਾ ਚਾਹੁੰਦੇ ਨੇ। ਓਕੇ ਜੀ। ਫਿਰ ਇਸੇ ਤਰ੍ਹਾਂ ਇਫਤਿਕਾਰ ਕਾਂਗੋ ਜੀ, ਬਟ ਇਟ ਸੀਮਸ ਅਨਲਾਈਕਲੀ ਟੂ happen from Pakistan and this will divide themselves and India also because of the hatred, the influence of this region towards weaker segments, the end may be the ਕੀ ਕਹਿੰਦੇ traditional traditions। ਹਾਂਜੀ। ਫਿਰ ਕਹਿੰਦੇ ਆਈ part which was just a collection of multiple cultural units and modern terms nation states like European continent। ਠੀਕ ਇਫਤਿਕਾਰ ਸਾਹਿਬ ਤੁਸੀਂ ਕਿਹਾ ਭਾਰਤ ਵੀ ਜਿਹੜਾ ਉਹ ਲਾਈਕ ਯੂਰਪੀਅਨ ਯੂਨੀਅਨ ਜਿਹੜਾ ਅਲਟੀਮੇਟਲੀ ਉਹੀ ਸੋਲੂਸ਼ਨ ਹੋਏਗਾ, ਸਾਰੇ ਆਪਣੀ ਸੋਵਰਨਿਟੀ ਨੂੰ ਮੰਨਣਗੇ ਔਰ ਇਹ ਕਦੇ ਵੀ ਮੁਲਕ ਨਹੀਂ ਸੀ, ਇਹ ਸਬ ਕੰਟੀਨੈਂਟ ਹੈ ਔਰ ਡਿਫਰੈਂਟ ਨੈਸ਼ਨੈਲਿਟੀਜ਼ ਨੇ ਉਸ ਦੇ ਵਿੱਚ। ਬਿਲਕੁਲ। ਸੁਰਿੰਦਰ ਕੌਰ ਜੀ ਵੀ ਔਰ ਫਿਰ ਇਸੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਕਾ ਖਾਲਸਾ, ਖਾਲਸੇ ਦੀ ਧਰਤੀ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਭੈਣ ਜੀ ਸ਼ਿੰਦਰ ਕੌਰ ਜੀ। ਮੁਖਤਰ ਅਲੀ ਭੱਟੀ ਜੀ ਵੀ ਕਹਿੰਦੇ ਅੱਲਾਹ ਪਾਕ ਆਪਕੀ ਮਦਦ ਕਰੇ, ਖਾਲਸਾ ਜ਼ਿੰਦਾਬਾਦ ਹੋ। ਬਹੁਤ ਸ਼ੁਕਰੀਆ। ਨੂਪਾ ਜੀ ਦਾ ਤੁਸੀਂ ਪੜ੍ਹ ਦਿਓ ਜਰਾ, ਆਮ ਸੌਰੀ ਅਬਾਊਟ ਦੈਟ। ਸਤਨਾਮ ਸਿੰਘ ਜੀ ਵੀ, ਜਰਨੈਲ ਸਿੰਘ ਗਰੇਵਾਲ। ਅਮਿਤ ਸ਼ਾਹ ਨੇ ਕਿਹਾ ਮਜ਼ਾਕ ਉਡਾ ਕੇ ਕਿ ਬੰਦੇ ਪਿੰਡਾਂ ਵਾਲੇ ਬਣਨਾ ਚਾਹੁੰਦੇ ਸੀ, ਹੁਣ ਜੇਲ੍ਹ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ। ਇਹ ਕੱਲ ਪਾਰਲੀਮੈਂਟ ਦੇ ਵਿੱਚ ਉਹਨੇ ਰਿਡੀਕਿਊਲ ਕੀਤਾ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਨਾਮ ਲੈ ਕੇ
ਕਿ ਇਹ ਜਿਹੜੇ ਪਿੰਡਾਂ ਵਾਲੇ ਵਾਂਗ ਬਣਨਾ ਚਾਹੁੰਦੇ ਸੀ, ਅਸੀਂ ਉਹਨਾਂ ਨੂੰ ਉੱਥੇ ਪਹੁੰਚਾ ਦਿੱਤਾ ਕਿ ਡਿਬਰੂਗੜ੍ਹ 'ਚ ਬੈਠੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ। ਤੁਸੀਂ ਇਹਨਾਂ ਦੀ ਹੈਂਕੜ ਦੇਖੋ ਔਰ ਇਹਨਾਂ ਦੀ ਐਰੋਗੈਂਸ, ਹੈਂਕੜ ਔਰ ਐਂਟੀ ਸਿੱਖ ਲਾਈਨ ਔਰ ਐਂਟੀ ਇਹਨਾਂ ਦੇ ਅੰਦਰ ਰਗੋ ਰੇਸ਼ੇ ਦੇ ਵਿੱਚ ਸਿੱਖਾਂ ਲਈ ਨਫ਼ਰਤ ਭਰੀ ਹੋਈ ਹੈ। ਬਲਜੀਤ ਬਰਾੜ ਜੀ ਵੀ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਡੀਓਜ਼ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।